ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ ਅਤੇ ਜਿਵੇਂ ਆਪਾਂ ਸਾਰੇ ਜਾਣੇ ਜਾਣਦੇ ਹਾਂ ਵੀ ਅੱਜ ਸ਼ਨਿਚਰਵਾਰ ਦਾ ਦਿਨ ਹੈਗਾ ਆ 28 ਅਗਸਤ ਅਤੇ ਸ਼ਨਿਚਰਵਾਰ ਨੂੰ ਅਪਡੇਟ ਅਮਰੀਕਾ ਦੇ ਪ੍ਰੋਗਰਾਮ ਦੇ ਵਿੱਚ US ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀ ਆ ਉਹ ਗੱਲਬਾਤ ਆ ਉਹ ਆਪਾਂ ਕਰਦੇ ਹੁੰਦੇ ਹਾਂ ਅਤੇ ਆਪਣੇ ਨਾਲ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਜੀ ਜੁੜ ਚੁੱਕੇ ਨੇ। ਅਟਰਨੀ ਟੇਰਕੀਆਣਾ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਅਤੇ ਸਰੋਤਿਓ ਅੱਜ ਦੇ ਜਿਹੜੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਹਰਵਿੰਦਰ ਸਿੰਘ ਸਟਾਕਟਨ, ਅਮਰਜੀਤ ਸਿੰਘ ਵੈਨ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸਾਈਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮਾਰਗੇਜ ਅਤੇ ਰੀਅਲ ਐਸਟੇਟ ਵਾਲੇ। ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ। ਵੁੱਡਲੈਂਡ ਦੇ ਵਿੱਚ ਟਰੱਕ ਪਾਰਕਿੰਗ ਅਵੇਲੇਬਲ ਹੈ ਐਗਜ਼ਿਟ I-5 ਦੇ 538 ਦੇ ਉੱਤੇ। 9163969085। ਕੋਲੀਆ ਟਰੱਕ ਡਰਾਈਵਿੰਗ ਸਕੂਲ, ਫਰੈਜ਼ਨੋ ਹਾਈਵੇ 99 180 ਦੇ ਕਾਰਨਰ ਦੇ ਉੱਤੇ। ਬਹੁਤ ਹੀ ਵਧੀਆ ਮਾਹੌਲ ਦੇ ਵਿੱਚ ਪੰਜਾਬ ਵਰਗੇ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਇਹਨਾਂ ਦੇ ਕੋਲ ਰੈਂਟ ਦੇ ਲਈ ਉਪਲਬਧ ਹਨ ਅਤੇ ਸ਼ਾਪ ਦੇ ਲਈ ਮਕੈਨਿਕ ਦੀ ਭਾਲ ਹੈ। ਕਾਲ 5592663737। ਜੇ ਚਾਹੁੰਦੇ ਹੋ ਤੁਸੀਂ ਜ਼ਿਆਦਾ ਅਤੇ ਵਧੀਆ ਡਿਸਕਾਊਂਟ ਵਾਲਾ ਫਿਊਲ ਕਾਰਡ ਤਾਂ ਕਾਲ ਕਰੋ ਟਰੱਕਿੰਗ ਮਲਟੀ ਸਰਵਿਸਿਜ਼ 408 272 2600 4082722600। ਅਤੇ ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਤੁਹਾਡਾ ਕਿਸੇ ਵੀ ਤਰੀਕੇ ਦਾ ਕੰਮ ਹੋਵੇ ਕੋਈ ਸਵਾਲ ਤਾਂ ਕਾਲ ਕਰੋ ਅਟਰਨੀ ਜੇ ਟੇਰਕੀਆਣਾ 415 909 0503 4159090503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਟਰਨੀ ਟੇਰਕੀਆਣਾ ਜੀ, ਅੱਜ ਆਪਾਂ ਕਿਹੜੀਆਂ ਗੱਲਾਂ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ, ਡਿਸਕਸ ਕੀ ਕਰ ਰਹੇ ਹਾਂ? ਜਿੱਦਾਂ ਪਿਛਲੀ ਵਾਰੀ ਡਿਸਕਸ ਕੀਤਾ ਸੀਗਾ ਕਿ ਅੱਜ ਆਪਾਂ ਸਾਡਾ ਫੋਕਸ ਰਹੂਗਾ ਜਿਹੜੇ ਕੈਨੇਡਾ ਦੇ ਵਿੱਚ ਟਰੱਕ ਡਰਾਈਵਰਸ ਨੇ ਉਹਨਾਂ ਦੇ ਵਾਸਤੇ US ਦੇ ਵਿੱਚ ਕੀ ਇਮੀਗ੍ਰੇਸ਼ਨ ਆਪਸ਼ਨਸ ਆ। ਸੋ ਆਪਾਂ E2 ਵੀਜ਼ੇ ਬਾਰੇ ਜਿਹੜਾ ਕਿ ਇੱਕ ਇਨਵੈਸਟਮੈਂਟ ਵੀਜ਼ਾ ਉਹਦੇ ਬਾਰੇ ਡਿਸਕਸ ਕਰਾਂਗੇ। ਇਹ ਸਿਰਫ ਟਰੱਕਰਸ ਵਾਸਤੇ ਨਹੀਂ, ਜਿਹੜੇ ਹੋਰ ਵੀ ਕੋਈ ਵੀ ਕਿਸੇ ਵੀ ਕਿਸਮ ਦਾ ਬਿਜ਼ਨਸ ਕਰਨਾ ਚਾਹੁੰਦੇ ਨੇ ਅਤੇ E2 ਕੰਟਰੀ ਦੇ ਸਿਟੀਜ਼ਨ ਹੈਗੇ ਆ। ਸੋ ਇਹਦੇ ਵਿੱਚ ਇੰਡੀਆ ਵਾਲੇ ਨਹੀਂ ਆਉਂਦੇ, ਕਈ ਕੰਟਰੀ ਵਾਲੇ ਨਹੀਂ ਆਉਂਦੇ, ਪਰ E2 ਟਰੀਟੀ ਕੰਟਰੀ ਜਿਹੜਾ ਨਾ ਅਮਰੀਕਾ ਨੇ ਸਾਈਨ ਕੀਤੀ ਹੋਈ ਹੈ ਉਹਦੇ ਜਿਹੜੇ ਵੀ ਸਿਟੀਜ਼ਨ ਆ ਜਿਹਨਾਂ ਕੋਲ ਪਾਸਪੋਰਟ ਹੈ ਉਹ ਇੱਥੇ ਆ ਕੇ ਬਿਜ਼ਨਸ ਕਰ ਸਕਦੇ ਆ ਅਤੇ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਅਤੇ ਇਹ ਜਿਹੜਾ ਇੱਕ ਐਪੀਸੋਡ 'ਚ ਆਪਾਂ ਕਵਰ ਨਹੀਂ ਕਰ ਸਕਦੇ, ਅੱਜ ਆਪਾਂ E2 ਵੀਜ਼ੇ ਬਾਰੇ ਡਿਸਕਸ ਕਰਾਂਗੇ ਜਿਹੜਾ ਕਿ ਇੱਕ ਟੈਂਪਰੇਰੀ ਵਰਕ ਵੀਜ਼ਾ ਤੁਹਾਨੂੰ ਇੱਥੇ ਆ ਕੇ ਕੰਮ ਕਰਨ ਦੀ ਆਪਸ਼ਨ ਦਿੰਦਾ। ਅਤੇ ਅਗਲੇ ਹਫਤੇ ਆਪਾਂ ਇਹਦੇ ਰਿਲੇਟਿਡ ਹੀ ਜਿਹੜੀ ਕਿ ਪਰਮਾਨੈਂਟ ਕਿ ਗ੍ਰੀਨ ਕਾਰਡ ਉਹਨਾਂ ਨੂੰ ਕਿੱਦਾਂ ਮਿਲਣਾ ਹੈ, ਇਨਵੈਸਟਮੈਂਟ ਉਹ ਵੀ ਇਨਵੈਸਟਮੈਂਟ ਵੀਜ਼ਾ EB-5 ਉਹਦੇ ਬਾਰੇ ਡਿਸਕਸ ਕਰਾਂਗੇ। ਜੀ ਜੀ ਬਿਲਕੁਲ। ਸੋ ਇਸ ਤੋਂ ਪਹਿਲਾਂ ਆਪਾਂ ਅਟਰਨੀ ਟੇਰਕੀਆਣਾ ਜੀ ਗੱਲ ਕਰਦੇ ਜਾਈਏ। ਸਾਲ ਤੋਂ ਵੱਧ ਹੋ ਗਿਆ ਤੁਹਾਡੇ ਨਾਲ ਆਪਾਂ ਗੱਲਬਾਤ ਕਰਦਿਆਂ ਨੂੰ ਇਮੀਗ੍ਰੇਸ਼ਨ ਦੇ ਵੱਖ-ਵੱਖ ਟੌਪਿਕਸ, ਚਾਹੇ ਅਸਾਈਲਮ ਦੇ ਮਸਲੇ ਆ, ਫੈਮਿਲੀ ਦੇ ਆ, ਇਨਵੈਸਟਮੈਂਟ ਦੇ ਆ, ਹੋਰ ਤੁਸੀਂ ਬਹੁਤ ਸਾਰੇ ਟੌਪਿਕਸ ਜਿਹੜੇ ਉਹ ਲੈ ਕੇ ਤੁਸੀਂ ਆਉਂਦੇ ਆ। ਅੱਜ ਥੋੜ੍ਹਾ ਜਿਹਾ ਤੁਹਾਡੇ ਬਾਰੇ ਵੀ ਅਸੀਂ ਜਾਣਨ ਦੀ ਜਿਹੜੀ ਉਹ ਕੋਸ਼ਿਸ਼ ਕਰਾਂਗੇ। ਸੋ ਉਮਰ ਵੀ ਤੁਹਾਡੀ ਕੋਈ ਬਹੁਤੀ ਜ਼ਿਆਦਾ ਨਹੀਂ ਹੈਗੀ, ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਕੁਛ ਕਿੱਦਾਂ ਐਕਸਪੀਰੀਅੰਸ ਆ, ਕਿੱਦਾਂ ਇਹ ਸਿੱਖਣ ਦਾ ਮੌਕਾ ਮਿਲਿਆ? ਜੀ ਕਾਫੀ ਲੰਬੀ ਕਹਾਣੀ ਆ ਜੀ। ਅਤੇ ਵਰਕ ਵੀਜ਼ੇ 'ਤੇ ਸੀਗੇ, ਕਾਫੀ ਡਿਫਰੈਂਟ ਲਾਅ ਫਰਮਸ ਲਈ ਕੰਮ ਕੀਤਾ। ਜਦੋਂ ਵਰਕ ਵੀਜ਼ੇ 'ਤੇ ਹੁੰਦੇ ਹੋ ਤੁਹਾਡੀ ਰਿਕੁਆਇਰਮੈਂਟ ਹੁੰਦੀ ਹੈ ਕਿ ਤੁਸੀਂ ਕਿਸੇ ਲਈ ਸਿਰਫ ਕੰਮ ਕਰ ਸਕਦੇ ਹੋ, US ਦੇ ਵਿੱਚ ਤੁਸੀਂ ਆਪਣਾ ਕੰਮ ਨਹੀਂ ਖੋਲ੍ਹ ਸਕਦੇ। ਸੋ ਕਾਫੀ ਡਿਫਰੈਂਟ ਨੈਸ਼ਨੈਲਿਟੀਜ਼ ਦੇ ਐਮਪਲੋਇਰ ਸੀਗੇ, ਡਿਫਰੈਂਟ ਟਾਈਪਸ ਦੇ ਕਲਾਇੰਟ ਸੀਗੇ। ਕਿਸੇ ਦਾ ਕੋਆਪਰੇਟ ਸੀਗਾ, ਕੋਈ ਇਟਲੀ ਤੋਂ ਆ ਰਿਹਾ, ਕੋਈ ਯੂਰਪ ਤੋਂ ਆ ਰਿਹਾ। ਸੋ ਪਹਿਲਾਂ ਤਾਂ ਇਹ ਸੀਗਾ ਕਿ ਕੰਮ ਕਰਨਾ ਪੈਣਾ ਸੀਗਾ, ਪਰ ਫਿਰ ਇਹ ਸੀਗਾ ਕਿ ਉਹਦਾ ਫਾਇਦਾ ਵੀ ਬੜਾ ਉਠਾਇਆ ਕਿ ਚਲੋ ਹੁਣ ਐਕਸਪੀਰੀਅੰਸ ਮਿਲ ਰਿਹਾ, ਅਲੱਗ-ਅਲੱਗ ਤਰ੍ਹਾਂ ਦਾ ਲੈ ਲਓ, ਘੱਟ ਲੋਕਾਂ ਨੂੰ ਚਾਂਸ ਮਿਲਦਾ। ਸੋ ਇੱਥੋਂ ਦੀ ਕਾਫੀ ਜ਼ਿਆਦਾ ਚਾਂਸ ਮਿਲਿਆ ਇਸੇ ਕਰਕੇ, ਵਰਕ ਵੀਜ਼ੇ ਕਰਕੇ। ਅਤੇ ਪਹਿਲਾਂ ਚੋਇਸ ਨਹੀਂ ਸੀਗੀ, ਕੰਮ ਕਰਨਾ ਪਿਆ। ਫਿਰ ਉਹ ਜਿਹੜੀ ਓਪਰਚੁਨਿਟੀ ਸੀਗੀ ਉਹਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ, ਉਹ ਡਿਫਰੈਂਟ ਤਰੀਕੇ ਦਾ ਕੰਮ ਸਿੱਖਿਆ ਅਤੇ ਫਿਰ ਤਾਂ ਕਰਕੇ ਇੱਥੇ ਪਹੁੰਚ ਗਏ। ਸੋ ਮਤਲਬ ਇਹ ਕਿਤੇ ਨਾ ਕਿਤੇ ਤੁਹਾਡੀ ਜਿਹੜੀ ਸਟੋਰੀ ਅੱਜ ਦੇ ਟੌਪਿਕ ਦੇ ਨਾਲ ਵੀ ਆਪਾਂ ਕਹਿ ਸਕਦੇ ਵੀ ਰਿਲੇਟ ਜਿਹੜੀ ਉਹ ਕਰਦੀ ਆ, ਵੀ ਬੰਦੇ ਨੂੰ ਇੱਕ ਵਾਰੀ ਪੈਰ ਰੱਖਣ ਦਾ ਮੌਕਾ ਮਿਲੇ ਅਤੇ ਫਿਰ ਬੰਦਾ ਅੱਗੇ ਤੋਂ ਅੱਗੇ ਜਿਹੜਾ ਉਹ ਵੱਧ ਸਕਦਾ। ਤੁਸੀਂ ਲੰਮੀ ਸਟੋਰੀ ਜਿਹੜੀ ਉਹ ਦੱਸੀ ਹੈਗੀ ਆ, ਅਤੇ ਥੋੜ੍ਹਾ ਜਿਹਾ ਹੁਣ ਆਪਣੀ ਸਟੋਰੀ ਬਾਰੇ ਵੀ ਜੇ ਤੁਸੀਂ ਦੱਸ ਦਿਓ ਤਾਂ। ਜੀ ਬਿਲਕੁਲ। ਸੋ 2007 ਅਗਸਤ 2007 ਦੇ ਵਿੱਚ ਆਏ ਸੀਗੇ ਐਜ਼ ਅ ਸਟੂਡੈਂਟ ਇੰਡੀਆ ਤੋਂ।
ਠੀਕ ਹੈ। ਤੇ ਸੇਂਟ ਲੂਇਸ ਯੂਨੀਵਰਸਿਟੀ ਮਿਜ਼ੂਰੀ ਦੇ ਵਿੱਚ ਆ, ਮਿਡਵੈਸਟ ਕਹਿੰਦੇ, ਸੈਂਟਰ 'ਚ ਪੈਂਦਾ ਅਮਰੀਕਾ ਦੇ। ਉੱਥੇ ਐਡਮਿਸ਼ਨ ਮਿਲੀ, ਪਤਾ ਨਹੀਂ ਸੀਗਾ ਉਦੋਂ ਕਿ ਡਿਫਰੈਂਸ ਕੀ ਹੈ ਕੈਲੀਫੋਰਨੀਆ ਤੇ ਨਿਊਯਾਰਕ ਤੇ ਮਿਜ਼ੂਰੀ ਦੇ ਵਿੱਚ। ਤੇ ਜਿੱਥੇ ਮਿਲੀ ਫਿਰ ਉੱਥੇ ਲੱਗਿਆ ਕਿ ਇੱਥੇ ਸਕਾਲਰਸ਼ਿਪ ਥੋੜ੍ਹੀ ਜਿਹੀ ਵਧੀਆ ਮਿਲੀ ਆ, ਸਸਤਾ ਥੋੜ੍ਹਾ ਜਿਹਾ ਕੈਲੀਫੋਰਨੀਆ ਨਿਊਯਾਰਕ ਨਾਲੋਂ, ਚਲੋ ਇੱਥੇ ਚੱਲਦੇ ਹਾਂ। ਹਾਂ। ਸੋ ਸੇਂਟ ਲੂਇਸ ਯੂਨੀਵਰਸਿਟੀ ਪਹੁੰਚ ਗਏ ਤੇ ਗ੍ਰੈਜੂਏਸ਼ਨ ਤੋਂ ਬਾਅਦ ਉੱਥੋਂ ਪਤਾ ਲੱਗਿਆ ਕਿ ਉੱਥੇ ਤਾਂ ਥੋੜ੍ਹੀ ਜੋਬ ਮਿਲਣੀ ਮੁਸ਼ਕਿਲ ਆ, ਥੋੜ੍ਹਾ ਡਿਸਕ੍ਰਿਮੀਨੇਸ਼ਨ ਵੀ ਸੀਗਾ। ਐਂ ਲੱਗ ਰਿਹਾ ਸੀਗਾ ਕਿ ਇੱਥੇ ਜੇ ਰੁਕੇ ਇੰਨਾ ਜ਼ਿਆਦਾ ਉੱਤੇ ਨਹੀਂ ਵੱਧ ਸਕਦੇ, ਸਾਨੂੰ ਕਮਿਊਨਿਟੀ ਚਾਹੀਦੀ ਹੈ ਇੱਕ ਇੰਟਰਨੈਸ਼ਨਲ, ਡਿਫਰੈਂਟ ਲੋਕੀ ਚਾਹੀਦੇ ਆ ਜੇ ਇਮੀਗ੍ਰੇਸ਼ਨ ਦੇ ਵਿੱਚ ਕੰਮ ਕਰਨਾ। ਹਾਂ। ਸੋ ਉੱਥੋਂ ਹੀ ਕਿਸੇ ਨੇ ਸਲਾਹ ਦਿੱਤੀ, ਦੋਸਤ ਸੀਗਾ ਲੋਕਲ, ਉਹਨੇ ਆਪ ਹੀ ਕਿਹਾ, ਕਹਿੰਦਾ ਤੇਰਾ ਇੱਥੇ ਨਹੀਂ ਗੱਲ ਬਣਨੀ, ਤੂੰ ਨਿਊਯਾਰਕ ਜਾਂ ਕੈਲੀਫੋਰਨੀਆ ਜਾਓ, ਵੱਡੇ ਸ਼ਹਿਰ ਹੈ, ਛੋਟੀ ਸਟੇਟ ਆ, ਕੰਮ ਘੱਟ ਹੈਗਾ ਠੀਕ ਹੈ। ਤੇ ਲੋਕਲ ਬੰਦਿਆਂ ਨੂੰ ਜ਼ਿਆਦਾ ਕੰਮ ਦਿੰਦੇ ਆ। ਸੋ ਮੈਂ ਕਿਹਾ ਚਲੋ ਫਿਰ ਕੈਲੀਫੋਰਨੀਆ ਆ ਗਏ, ਪਤਾ ਨਹੀਂ ਸੀਗਾ ਕੁਛ ਕਿ ਕੈਲੀਫੋਰਨੀਆ ਕਿੱਦਾਂ ਦਾ, ਪਹਿਲੀ ਵਾਰੀ ਉਤਰੇ। ਹਾਂ। ਇੱਕ ਜੋਬ ਮਿਲੀ ਇਮੀਗ੍ਰੇਸ਼ਨ ਲਾਅ ਫਰਮ ਦੇ ਵਿੱਚ, ਉੱਥੇ ਕੰਮ ਕੀਤਾ। ਫਿਰ ਸਟੂਡੈਂਟ ਤੋਂ ਵਰਕ ਵੀਜ਼ੇ ਦੇ ਵਿੱਚ ਸ਼ਿਫਟ ਕੀਤਾ, ਉਹਦੀ ਲੋਟਰੀ ਹੁੰਦੀ ਹੈ। ਤੇ ਪਹਿਲਾਂ ਉਹ ਲੱਗਿਆ ਕਿ ਦੇਖੋ ਵੀਜ਼ਾ ਲੱਗਦਾ ਕਿ ਨਹੀਂ ਲੱਗਦਾ। ਹਾਂ। ਤੇ ਉੱਥੋਂ ਦੀ ਰਿਸੈਸ਼ਨ ਆ ਗਿਆ। ਰਿਸੈਸ਼ਨ ਦੇ ਵਿੱਚ ਹੁਣ ਕੀ ਹੋਇਆ ਕਿ ਜੋਬਸ ਜਾਣ ਲੱਗ ਪਈਆਂ ਜੀ। ਤੇ ਮੁਸ਼ਕਿਲ ਸੀਗਾ ਕਾਫੀ, ਹਾਂ। ਕਿਉਂਕਿ ਜੋਬ ਫਿਰ ਲੈਣ ਜਾਈਦਾ ਸੀਗਾ, ਕਹਿੰਦੇ ਸੀਗੇ ਕਿ ਆਪਾਂ ਤਾਂ ਪਹਿਲਾਂ ਹੀ 70-80 ਵਕੀਲ ਕੱਢੇ ਆ ਜਿਹੜੇ ਆਲਰੇਡੀ ਐਕਸਪੀਰੀਅੰਸਡ ਹੈਗੇ ਆ, ਹਾਂ। ਅਮਰੀਕਨਸ ਹੈਗੇ ਆ, ਤੇ ਤੁਹਾਨੂੰ ਆਪਾਂ ਜੋਬ ਦੇਵਾਂਗੇ, ਉੱਤੋਂ ਸਾਨੂੰ ਵੀਜ਼ਾ ਕਰਨਾ ਪੈਣਾ। ਸੋ ਕੰਮ ਜਿਹੜਾ ਸੀਗਾ ਉਹ 5 ਟਾਈਮਸ ਹਾਰਡਰ ਕਰਨਾ ਪਿਆ, ਜਿਹੜੇ ਨਾਰਮਲ ਬੰਦਾ ਘੰਟੇ ਲਾਉਂਦਾ ਉਹ ਤੋਂ ਜ਼ਿਆਦਾ ਤੁਹਾਨੂੰ ਆਪਣੇ ਆਪ ਨੂੰ ਪ੍ਰੂਵ ਕਰਨਾ ਪੈਂਦਾ ਸੀਗਾ ਕਿ ਕਿਉਂ ਤੁਹਾਡਾ ਵੀਜ਼ਾ ਕੀਤਾ ਜਾਵੇ। ਸੋ ਸਿਰਫ ਮੇਰੇ ਵਾਸਤੇ ਨਹੀਂ, ਉਦੋਂ 2008 ਤੋਂ 12 ਤੱਕ ਜੇ ਤੁਸੀਂ ਦੇਖੋ ਅਮਰੀਕਨ ਇਕੋਨਮੀ ਦੇ ਵਿੱਚ ਸਾਰਾ ਕੁਝ ਕੋਲੈਪਸ ਕਰ ਰਿਹਾ ਸੀਗਾ। ਬਿਲਕੁਲ ਸੋ ਸਾਰੇ ਵਾਸਤੇ ਬਹੁਤ ਜ਼ਿਆਦਾ ਚੈਲੰਜਿੰਗ ਸੀਗਾ। ਤੇ ਫਿਰ ਕੰਮ ਕਰਦੇ ਰਹੇ। ਇਮੀਗ੍ਰੇਸ਼ਨ ਵੀ ਮੁਸ਼ਕਿਲ ਸੀਗੀ, ਜਦੋਂ ਇੱਦਾਂ ਦੇ ਹਾਲਾਤ ਹੁੰਦੇ ਆ ਫਿਰ ਗਵਰਨਮੈਂਟ ਜਿਹੜੀ ਹੈ ਉਹ ਇਮੀਗ੍ਰੇਸ਼ਨ ਟਾਈਟ ਕਰ ਦਿੰਦੀ ਹੈ। ਬਿਲਕੁਲ। ਸੋ ਫਿਰ ਜਿਹੜਾ ਇਮੀਗ੍ਰੇਸ਼ਨ ਕਰਨ ਦਾ ਤਰੀਕਾ ਸੀਗਾ, ਕੰਮ ਕਰਨ ਦਾ ਤਰੀਕਾ ਸੀਗਾ, ਉਹ ਇੱਦਾਂ ਸੀਗਾ ਕਿ ਇਹਨਾਂ ਨੇ ਕੋਈ ਕੇਸ ਅਪਰੂਵ ਨਹੀਂ ਕਰਨਾ, ਬਹੁਤ ਜ਼ਿਆਦਾ ਫਾਈਟ ਕਰਨੀ ਪੈਣੀ ਕੇਸ ਲਈ। ਠੀਕ ਹੈ। ਸੋ ਫਿਰ ਉੱਦਾਂ ਦਾ ਐਟੀਟਿਊਡ ਸੈੱਟ ਹੋ ਗਿਆ ਕਿ ਹਾਂ। ਹਰੇਕ ਕੇਸ ਦੇ ਵਿੱਚ ਫਾਈਟ ਕਰਨੀ ਪੈਣੀ ਹੈ ਪੂਰੀ। ਸੋ ਪਹਿਲੋਂ ਆਪਣੇ ਤੇ ਉਹ ਚੀਜ਼ ਹੰਡਾਈ ਤੇ ਫਿਰ ਬਾਅਦ ਦੇ ਵਿੱਚ ਉਹੀ ਤੁਹਾਡੇ ਕਲਾਇੰਟ ਬਣੇ। ਜੀ ਬਿਲਕੁਲ। ਵੀਜ਼ੇ ਇਮੀਗ੍ਰੇਸ਼ਨ ਨਾਲ ਵੀ ਪੂਰੀ ਫਾਈਟ ਕੀਤੀ। ਫਿਰ ਅੱਗੋਂ ਜਿਹੜੇ ਇੰਪਲੋਇਰ ਸੀਗੇ ਹਾਂ। ਉਹਨਾਂ ਨੇ ਵੀ, ਕਈਆਂ ਨੇ ਸਹੀ ਟਰੀਟ ਕੀਤਾ, ਕਈਆਂ ਨੇ ਨਹੀਂ ਸਹੀ ਟਰੀਟ ਕੀਤਾ, ਕਈ ਵੀਜ਼ੇ ਦਾ ਫਾਇਦਾ ਚੱਕਦੇ ਨੇ ਕਿ ਨਹੀਂ ਚੱਕਦੇ ਨੇ। ਲੌਂਗ ਸਟੋਰੀ ਸ਼ਾਰਟ, ਫਿਰ ਕੀ ਜਿਹੜੀ ਮੂਵ ਕੀਤੀ ਕਿ ਮਜ਼ੂਰੀ ਤੋਂ ਪਹਿਲਾਂ ਕੈਲੀਫੋਰਨੀਆ ਮੂਵ ਹੋ ਗਏ, ਕੈਲੀਫੋਰਨੀਆ ਜੌਬ ਕੀਤੀ। ਫਿਰ ਕੈਲੀਫੋਰਨੀਆ ਤੋਂ ਬਾਅਦ ਕਿਸੇ ਨੇ ਸਲਾਹ ਦਿੱਤੀ ਕਿ ਨਿਊਯਾਰਕ ਇਸ ਤੋਂ ਵੀ ਵੱਡਾ, ਤੂੰ ਇੱਦਾਂ ਕਰੇਗੀ ਉੱਥੇ ਜਾ ਕੇ ਐਡਮਿਟ ਹੋ ਜਾ, ਠੀਕ ਉਹਦਾ ਬਾਰ ਹੋਰ ਬੈਟਰ ਆ। ਫਿਰ ਨਿਊਯਾਰਕ ਚਲਾ ਗਿਆ, ਨਿਊਯਾਰਕ ਜਾ ਕੇ ਉੱਥੇ ਕੰਮ ਕੀਤਾ। ਫਿਰ ਆਹੀ ਜਿਹੜਾ ਰਿਸੈਸ਼ਨ ਚੱਲਦਾ ਸੀ, ਫਿਰ ਦੁਬਾਰਾ ਕੈਲੀਫੋਰਨੀਆ ਆ ਗਿਆ। ਕੈਲੀਫੋਰਨੀਆ ਵਧੀਆ ਇੱਕ ਓਪਰਚੁਨਿਟੀ ਮਿਲੀ। ਸੋ ਬੇਸਿਕਲੀ ਓਪਰਚੁਨਿਟੀ ਨੂੰ ਚੇਜ਼ ਕਰਦੇ ਰਹੇ। ਫਿਰ ਕੈਲੀਫੋਰਨੀਆ ਤੋਂ ਵਰਜੀਨੀਆ ਗਿਆ, ਉੱਥੇ ਇੱਕ ਫਰਮ ਸੀਗੀ ਵਾਸ਼ਿੰਗਟਨ ਡੀਸੀ ਦੇ ਲਾਗੇ, ਉੱਥੇ ਕੰਮ ਕੀਤਾ। ਫਿਰ ਦੁਬਾਰਾ ਸਲਾਹ ਬਣਾਇਆ ਕਿ ਨਹੀਂ ਯਾਰ ਨਿਊਯਾਰਕ ਹੀ ਵਾਪਸ ਚਲਿਆ ਜਾਵੇ। ਉੱਥੇ ਫਿਰ ਇੱਕ ਯੂਰਪੀਅਨ ਫਰਮ ਸੀਗੀ ਫਰੈਂਟੇ PLLC, ਮਿਡ ਟਾਊਨ 'ਚ ਪੈਂਦੀ ਹੈ, ਉਹਨਾਂ ਨਾਲ ਕੰਮ ਕੀਤਾ। ਫਿਰ ਉਹ ਉਹ ਜਿੱਦਾਂ ਸੁਪਰ ਮਾਡਲਸ ਹੁੰਦੇ ਜਾਂ ਜਿਹੜੇ ਆਰਟਿਸਟ ਵਗੈਰਾ ਹੁੰਦੇ ਇਹਨਾਂ ਦੇ ਕੇਸ ਕਰਦੇ ਸੀਗੇ, ਟੋਟਲੀ ਡਿਫਰੈਂਟ ਸੀਗਾ। ਫਿਰ ਕੁਛ ਦੇਰ ਉਹ ਕੰਮ ਕੀਤਾ। ਫਿਰ ਲੱਗਿਆ ਕਿ ਯਾਰ ਇਹ ਤਾਂ ਆਡੀਅנס ਬੜੀ ਹੋਰ ਤਰ੍ਹਾਂ ਦੀ ਆ, ਇਹ ਤਾਂ ਆਰਟਿਸਟ ਐਂਟਰਟੇਨਰ ਤੇ ਕੋਈ ਬੋਟ ਬਣਾ ਰਿਹਾ, ਕੋਈ ਕੁਛ ਬਣਾ ਰਿਹਾ, ਇੱਦਾਂ ਦੇ ਵੀਜ਼ੇ ਸੀਗੇ। ਤੇ ਮੈਂ ਕਿਹਾ ਇਹਦੇ ਵਿੱਚ ਮੈਂ ਕੰਮ ਤਾਂ ਕਰਦਾ ਰਹੂੰਗਾ, ਪ੍ਰਮੋਸ਼ਨ ਤਾਂ ਬੜੀ ਸੀਗੀ, ਪਰ ਮੈਂ ਕਿਹਾ ਮੇਰੀ ਆਪਣੀ ਆਡੀਅנס ਨਹੀਂ ਬਣਨੀ। ਫਿਰ ਮੈਂ ਇਰਾਦਾ ਬਣਾਇਆ ਕਿ ਜੇ ਆਪਣੀ ਆਡੀਅנס ਬਣਾਉਣੀ ਆ ਤਾਂ ਪੰਜਾਬ ਵੀ ਬੜਾ ਯਾਦ ਆਉਂਦਾ ਸੀਗਾ, ਗੱਡੀ ਚਲਾ ਕੇ ਆਫਿਸ ਤੋਂ ਬੰਦਾ ਘਰ, ਤਾਂ ਨਿਊਯਾਰਕ 'ਚ ਫਿਰ ਥੋੜ੍ਹਾ ਜਿਹਾ ਤੰਗ ਆ ਗਏ ਟ੍ਰੇਨਾਂ ਟਰੂਨਾਂ ਦੇ ਟਾਈਮ ਸਕੈਜੂਲ ਦੇ। ਤਾਂ ਫਿਰ ਇਰਾਦਾ ਬਣਾਇਆ ਕਿ ਵਾਪਸ ਪਹਿਲਾਂ ਕੈਲੀਫੋਰਨੀਆ ਆਈਏ, ਕੈਲੀਫੋਰਨੀਆ ਆ ਕੇ ਬੇਸ ਬਣਾਈਏ ਆਪਣਾ। ਫਿਰ ਵਾਪਸ ਕੈਲੀਫੋਰਨੀਆ ਆਏ ਤੇ ਇੱਦਾਂ ਹੀ ਕਰਦੇ ਕਰਦੇ ਕਾਫੀ ਸਾਰੀ ਜਿਹੜੀ ਐਥਨੀਸਿਟੀ ਦੇ ਲੋਕਾਂ ਨਾਲ ਕੰਮ ਕੀਤਾ, ਮੌਕਾ ਮਿਲਿਆ। ਕਾਫੀ ਡਿਫਰੈਂਟ ਤਰੀਕਿਆਂ ਦੇ ਕਲਾਇੰਟ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਸੋ ਇੱਥੋਂ ਸਾਰਾ ਜਿਹੜਾ ਮੇਨ ਆਪਣਾ ਐਕਸਪੀਰੀਅੰਸ ਇਕੱਠਾ ਕੀਤਾ। ਸੋ ਬੇਸਿਕਲੀ ਤੁਹਾਡਾ ਇਹ ਚੇਜ਼ ਕਰਨਾ, ਕਦੀ ਇੱਧਰ ਜਾਣਾ ਕਦੀ ਉੱਧਰ ਜਾਣਾ, ਇਵੈਂਚੁਅਲੀ ਤੁਹਾਨੂੰ ਬੈਨੀਫੀਸ਼ੀਅਲ ਸਾਬਤ ਹੋਇਆ? ਬਿਲਕੁਲ ਬੈਨੀਫੀਸ਼ੀਅਲ ਸਾਬਤ ਹੋਇਆ, ਕਿਉਂਕਿ ਜੇ ਤੁਸੀਂ ਦੇਖੋ ਕੀ ਹੁੰਦਾ ਕਿ ਨੋਰਮਲੀ ਇੱਕ ਲਾਇਰ ਨੂੰ ਉਹਨੂੰ ਇੱਕ ਤਰ੍ਹਾਂ ਦੇ ਜੇ ਕੇਸ ਮਿਲ ਜਾਂਦੇ ਉਹ 'ਚ ਕੰਫਰਟੇਬਲ ਹੋ ਜਾਂਦਾ, ਉਹ ਕਹਿੰਦਾ ਹੁਣ ਮੈਂ ਇਹੀ ਕਰਨਾ। ਸੋ ਉਹ ਕਈ ਵਾਰੀ ਇਵੋਲਵ ਨਹੀਂ ਹੁੰਦਾ, ਉਹੀ ਚੀਜ਼ ਰਹਿੰਦਾ। ਹੁਣ ਇਹ ਡਿਫਰੈਂਟ ਕਰਨ ਦਾ ਫਾਇਦਾ ਇਹ ਹੋਇਆ ਕਿ ਕਾਫੀ ਸਾਰੇ ਜਿਹੜੇ ਵੀਜ਼ੇ ਆ ਉਹਨੂੰ ਮੈਂ ਗਰੁੱਪ ਇਕੱਠੇ ਕਰ ਸਕਦਾ, ਕਿ ਜਿੱਦਾਂ ਹੁਣ ਮੰਨ ਲਓ ਕੋਈ ਅਸਾਈਲਮ ਰਿਮੂਵਲ ਵਾਲਾ ਆਇਆ, ਉਸ ਤੋਂ ਬਾਅਦ ਵੀ ਜਿਹੜੀਆਂ ਕਿ ਹੋਰ ਆਪਸ਼ਨਸ ਕੀ ਲੱਗਦੀਆਂ ਕਿ ਫੈਮਿਲੀ ਇਮੀਗ੍ਰੇਸ਼ਨ ਇਹਦੇ ਨਾਲ ਕਿੱਦਾਂ ਇੰਟੀਗ੍ਰੇਟ ਹੁੰਦੀ ਹੈ, ਜਾਂ ਇੰਪਲੋਇਮੈਂਟ ਇਮੀਗ੍ਰੇਸ਼ਨ ਕਿੱਦਾਂ ਇੰਟੀਗ੍ਰੇਟ ਹੁੰਦੀ ਹੈ, ਉਹ ਸਾਰਾ ਇੱਕ ਜਿਹੜਾ ਹੈਗਾ ਕਿ ਬਰੋਡਰ ਕੰਪਰੀਹੈਂਸਿਵ ਸੋਲੂਸ਼ਨ ਆਪਾਂ ਪੈਕੇਜ ਕਰ ਸਕਦੇ ਹਾਂ। ਨੋਰਮਲੀ ਨਹੀਂ ਤਾਂ ਲੋਕਾਂ ਦੇ ਕੋਲ ਉਹ ਕਿਉਂਕਿ ਕੀਤਾ ਨਹੀਂ ਹੁੰਦਾ ਅਤੇ ਉਹ ਉੱਧਰਲੇ ਪਾਸੇ ਸੋਚ ਨਹੀਂ ਸਕਦੇ। ਸੋ ਉਹਨਾਂ ਦੇ ਜਿਹੜੇ ਸੋਲਿਊਸ਼ਨਸ ਉਹ ਸਿਰਫ ਇੱਕ ਪ੍ਰੈਕਟਿਸ ਏਰੀਆ 'ਚ ਇਮੀਗ੍ਰੇਸ਼ਨ ਦੀ ਲਿਮਿਟਡ ਹੁੰਦੇ ਆ। ਸੋ ਉਹਦੇ ਨਾਲ ਫਾਇਦਾ ਇਹ ਹੈ ਕਿ ਆਪਾਂ 3-4 ਮਲਟੀਪਲ ਜਿਹੜੇ ਡਿਫਰੈਂਟ ਫੈਮਿਲੀ ਇਮੀਗ੍ਰੇਸ਼ਨ, ਇਨਵੈਸਟਮੈਂਟ, ਇੰਪਲੋਇਮੈਂਟ, ਯੂ ਵੀਜ਼ਾਸ, ਵਾਵਜ਼, ਕਾਫੀ ਸਾਰੀ ਜਿਹੜੀ ਇਮੀਗ੍ਰੇਸ਼ਨ ਆ ਉਹਨੂੰ ਇਕੱਠੇ ਇੰਟੀਗ੍ਰੇਟ ਕਰ ਸਕਦੇ ਹਾਂ। ਸੋ ਬੇਸਿਕਲੀ ਜਦੋਂ ਕੋਈ ਤੁਹਾਡੇ ਕੋਲ ਆਉਂਦਾ ਆ, ਸੋ ਕਿਉਂਕਿ ਤੁਹਾਡਾ ਹੋਰਾਈਜ਼ਨ ਬਹੁਤ ਬਰੋਡ ਹੈਗਾ ਆ, ਸੋ ਤੁਸੀਂ ਹਰ ਇੱਕ ਤਰ੍ਹਾਂ ਦੇ ਕੇਸ ਜਿਹੜੇ ਇੱਦਾਂ ਦੇ ਦੇਖੇ ਆ,
ਸੋ ਬੰਦੇ ਦੀ ਸਟੋਰੀ ਕਈ ਵਾਰੀ ਕਈ ਥਾਵਾਂ ਦੇ ਵਿੱਚ ਜਿਹੜੀ ਉਹ ਫਿੱਟ ਹੋ ਸਕਦੀ ਆ। ਸੋ ਤੁਸੀਂ ਉਹਨਾਂ ਨੂੰ ਬੈਸਟ ਆਪਸ਼ਨ ਜਿਹੜੀ ਉਹ ਦੱਸ ਸਕਦੇ ਆ ਵੀ ਫਿਰ ਹਾਂ ਵੀ ਤੇਰੇ ਲਈ ਆਹ ਚੀਜ਼ ਜਿਹੜੀ ਉਹ ਜ਼ਿਆਦਾ ਬੈਟਰ ਰਹੂਗੀ। ਜੇ ਬੰਦਾ ਇੱਕੋ ਹੀ ਕਰਦਾ ਹੋਊਗਾ ਫਿਰ ਇੱਕੋ ਪਾਸੇ ਦੇ ਵਿੱਚ ਹੀ ਫਸਿਆ ਜਿਹੜਾ ਹੋ ਰਹਿ ਜਾਂਦਾ। ਇਹ ਸਾਰਾ ਕੁਝ ਕਰਨਾ ਕਿੰਨਾ ਕੁ ਔਖਾ ਸੀਗਾ, ਕਿੰਨਾ ਕੁ ਹਾਰਡ ਸੀਗਾ ਇਹ? ਕਾਫੀ ਔਖਾ ਸੀਗਾ, ਕਿਉਂਕਿ ਹਰ ਵਾਰੀ ਤੁਹਾਨੂੰ ਜਦੋਂ ਤੁਸੀਂ ਕੁਝ ਵੀ ਨਵਾਂ ਕਰਦੇ ਹੋ ਤੁਹਾਨੂੰ ਦੁਬਾਰਾ ਰੀਇਨਵੈਂਟ ਕਰਨਾ ਪੈਂਦਾ ਵੀਲ। ਹੁਣ ਜੇ ਤਾਂ ਤੁਸੀਂ ਪੈਸੇ ਕਮਾਉਣੇ ਆ ਫਿਰ ਤੁਸੀਂ ਇੱਕੋ ਜਿਹੜੀ ਚੀਜ਼ ਆ ਉਹਨੂੰ ਬਾਰ-ਬਾਰ ਰਿਪੀਟ ਕਰਦੇ ਹੋ, ਉਸੇ ਛੋਟੇ ਜਿਹੇ ਫੋਕਸ ਏਰੀਆ ਕਰਦੇ ਹੋ। ਜੇ ਤੁਹਾਡੀ ਕਿਉਰਿਓਸਿਟੀ ਆ, ਤੁਸੀਂ ਜ਼ਿਆਦਾ ਵਧਣਾ ਸਿੱਖਣਾ, ਉਦੋਂ ਪੈਸੇ ਵੱਲ ਫੋਕਸ ਨਹੀਂ ਕੀਤਾ ਸ਼ੁਰੂ 'ਚ। ਉਦੋਂ ਇਹ ਸੀਗਾ ਕਿ ਸਾਰਾ ਜਿਹੜਾ ਹੈਗਾ ਕੰਮ ਉਹਨੂੰ ਟੈਕਨੀਕਲੀ ਵਧੀਆ ਤਰੀਕੇ ਨਾਲ ਸਿੱਖਣਾ। ਸੋ ਡਿਫਰੈਂਟ ਫਰਮ 'ਚ ਸੀਗੇ, ਫਿਰ ਹਰ ਇੰਪਲੋਇਰ ਦਾ ਜਿਹੜਾ ਇੱਕ ਆਪਣਾ ਐਟੀਟਿਊਡ ਹੁੰਦਾ। ਉੱਥੇ ਗਏ, ਫਿਰ ਉਹਨਾਂ ਦਾ ਸਿਸਟਮ ਸਮਝਿਆ, ਫਿਰ ਉਹਨਾਂ ਦੇ ਜਿਹੜੇ ਪ੍ਰੋਸੈਸ ਦੇਖੇ ਕਿ ਲਿਮਿਟੇਸ਼ਨ ਕੀ ਹੈਗੀਆਂ। ਕਈ ਫਰਮ 'ਚ ਜਾ ਕੇ ਉਹਨੂੰ ਦੱਸਿਆ ਕਿ ਇਹਨੂੰ ਇੰਪਰੂਵ ਵੀ ਕੀਤੇ, ਨਵੇਂ ਪ੍ਰੋਸੈਸ ਵੀ ਇੰਟਰੋਡਿਊਸ ਕੀਤੇ। ਜਿਹੜਾ ਉਹਨਾਂ ਦਾ ਵਰਕ ਦਾ ਕੁਆਲਿਟੀ ਲੈਵਲ ਸੀਗਾ ਉਹਨੂੰ ਵੀ ਤਾਂ ਉੱਤੇ ਚੁੱਕਿਆ। ਕਈ ਕਾਫੀ ਖੁਸ਼ ਹੁੰਦੇ ਸੀਗੇ, ਕਈ ਕਹਿੰਦੇ ਹੁਣ ਜਦੋਂ ਕੰਮ ਛੱਡ ਕੇ ਗਏ ਉਹਨੇ ਕਿਹਾ ਕਿ ਜਦੋਂ ਕਦੀ ਲੋੜ ਹੋਈ ਦਰਵਾਜ਼ਾ ਖੁੱਲ੍ਹਾ ਹਮੇਸ਼ਾ ਤੇਰੇ ਵਾਸਤੇ ਆ ਜਿਓ। ਹਾਂਜੀ। ਅਤੇ ਕਈ ਜਿਹੜੇ ਸੀਗੇ ਉਹਨਾਂ ਨੇ ਨਹੀਂ ਐਪਰੀਸ਼ੀਏਟ ਕੀਤਾ ਫॉर whatever ਰੀਜ਼ਨ। ਸੋ ਕਈ ਤਰ੍ਹਾਂ ਦੇ ਲੋਕੀ ਮਿਲਦੇ ਆ ਤੁਹਾਨੂੰ ਲਾਈਫ ਦੇ ਵਿੱਚ। ਸੋ ਆਲ ਥੀਸ ਐਕਸਪੀਰੀਐਂਸਿਸ ਮੇਡ ਯੂ ਅ ਬੈਟਰ ਲਾਇਰ। ਜੀ ਬਿਲਕੁਲ, ਜੀ ਹੰਬਲ ਕਰ ਦਿੰਦਾ ਬੰਦੇ ਨੂੰ ਵੀ ਹਰ ਇੱਕ ਤਰ੍ਹਾਂ ਦੇ ਜਿਹੜੇ ਲੋਕ ਉੱਥੇ ਮਿਲਦੇ ਆ। ਸੋ ਇੰਡੀਆ ਤੋਂ ਕਿਉਂ ਮੂਵ ਹੋਏ? ਲਾਇਰ ਦਾ ਸਕੋਪ ਤਾਂ ਉੱਥੇ ਵੀ ਬਹੁਤ ਹੁੰਦਾ ਆ। ਇੰਡੀਆ 'ਚ ਪਹਿਲਾਂ ਤਾਂ ਹੁਸ਼ਿਆਰਪੁਰ 'ਚ ਸੀਗੇ, ਸੇਂਟ ਜੋਸਫ ਕਨਵੈਂਟ ਸਕੂਲ, ਉੱਥੇ ਪੜ੍ਹੇ। ਜਦੋਂ ਸਾਊਥ ਤੋਂ ਆਉਂਦੇ ਆ ਉਹਨਾਂ ਨੇ ਸਕੂਲ ਖੋਲ੍ਹਿਆ ਹੁੰਦਾ ਕਨਵੈਂਟ, ਅਤੇ ਉਸ ਤੋਂ ਬਾਅਦ ਪਤਾ ਨਹੀਂ ਸੀਗਾ ਕੁਛ ਕੀ ਆ। ਗੌਰਮੈਂਟ ਉੱਥੇ ਜਿਹੜਾ ਕਾਲਜ ਆ ਉੱਥੇ ਨਾਨ ਮੈਡੀਕਲ ਕਰਦੇ ਸੀਗੇ। ਠੀਕ ਆ। ਅਤੇ ਫਿਰ ਥੋੜ੍ਹੀ ਜਿਹੀ ਸਮਝ ਆਉਣ ਲੱਗੀ ਕਿ ਹੁਣ ਅੱਗੇ ਕੀ ਕਰਨਾ। ਸਾਰੇ ਜਾਣੇ ਇੰਜੀਨੀਅਰਿੰਗ ਕਰਦੇ ਸੀਗੇ ਦੋਸਤ, ਅਤੇ ਜਿੱਦਾਂ ਤੁਹਾਨੂੰ ਪਤਾ 80-90% ਉਹੀ ਕਰਦੇ ਆ, ਉਹਨਾਂ ਦੇ ਨਾਲ ਹੀ ਸੀਗੇ। ਅਤੇ ਫਿਰ ਜਦੋਂ +1 ਕੀਤੀ ਨਾਨ ਮੈਡੀਕਲ ਦੇ ਵਿੱਚ, ਫਿਰ ਉਸ ਤੋਂ ਬਾਅਦ ਸੋਚਣਾ ਸ਼ੁਰੂ ਕੀਤਾ ਕਿ ਯਾਰ ਹੁਣ ਇਹ ਤਾਂ ਮੁੱਕ ਚੱਲਾ, ਅੱਗੇ ਕੀ ਕਰਨਾ। ਅਤੇ ਫਾਦਰ ਸਾਹਿਬ ਲਾਇਰ ਸੀਗੇ, ਅਤੇ ਸੈਂਸ ਉਹਦੇ ਵਿੱਚ ਹੀ ਬਣ ਰਹੀ ਸੀ ਕਿ ਨਹੀਂ ਯਾਰ ਇੱਥੇ ਲਾਇਰ ਬਣ ਕੇ ਹੀ ਫਾਇਦਾ ਹੋਣਾ, ਵਧੀਆ ਇੱਥੇ ਲਾਈਫ ਈਜ਼ੀ ਰਹੂਗੀ, ਅਤੇ ਲਾਅ ਕਰ ਲਓ। ਫਿਰ ਲਾਅ ਸਕੂਲ 'ਚ ਅਪਲਾਈ ਕੀਤਾ, ਲਾਅ ਕੀਤਾ ਉੱਥੋਂ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ। ਸੋ ਜਦੋਂ ਲਾਅ ਕਰ ਰਹੇ ਸੀਗੇ ਅਤੇ ਉਹ ਬੜਾ ਬੇਸਿਕ ਜਿਹਾ ਸੀਗਾ ਉੱਥੇ ਸਾਡਾ ਜਿਹੜਾ ਕੋਰਸ ਸੀਗਾ। ਕਈ ਵਧੀਆ ਟੀਚਰ ਸੀਗੇ, ਕਈ ਟੀਚਰ ਵੀ ਆਪਣੇ ਵਿਚਾਰੇ ਟਾਈਮ ਪਾਸ ਕਰਨ ਆਏ ਹੋਏ ਸੀਗੇ। ਅਤੇ ਲਾਅ ਕੀਤਾ, ਕਹਿ ਲਓ ਕਿ ਲੌਂਗ ਸਟੋਰੀ ਸ਼ਾਰਟ, ਮਜ਼ਾ ਨਹੀਂ ਆਇਆ ਲਾਅ ਕਰਕੇ ਉੱਥੇ। ਹਾਂਜੀ। ਅਤੇ ਮਤਲਬ ਕਿ ਉਹ ਨਹੀਂ ਸੀਗਾ ਵੀ ਹਾਰਡ ਨਹੀਂ ਸੀਗਾ, ਜਾਂ ਵੈਸੇ ਹੀ ਇਟ ਵਾਜ਼ ਜਸਟ ਲਾਈਕ ਗੋਇੰਗ ਥਰੂ ਦਾ ਮੋਸ਼ਨਸ ਵਾਲੀ ਗੱਲ ਸੀਗੀ? ਉਹਦੇ ਵਿੱਚ ਇੱਦਾਂ ਸੀਗਾ ਕਿ 2-4 ਟੀਚਰ ਤਾਂ ਬਹੁਤ ਵਧੀਆ ਸੀਗੇ ਜੇ 5 ਸਾਲਾਂ ਦੇ ਟਾਈਮ ਦੇ ਵਿੱਚ ਦੇਖੇ, ਜਿਨ੍ਹਾਂ ਨੇ ਕਿ ਅੱਜ ਮੈਨੂੰ ਉਹ ਵਾਲਾ ਲਾਇਰ ਬਣਾਇਆ ਜਿਹੜਾ ਮੈਂ ਬਣਨਾ ਚਾਹੀਦਾ ਸੀਗਾ, ਕਿ ਜਿਹੜਾ ਉਹਨਾਂ ਨੇ ਫੋਕਸ ਕਿੱਦਾਂ ਐਨਾਲਾਈਜ਼ ਕਰਨਾ, ਇੰਟਰਪ੍ਰੇਟ ਕਿੱਦਾਂ ਕਰਨਾ। ਪਰ ਕਾਫੀ ਜਿੱਦਾਂ 5 ਸਾਲ ਦਾ ਪ੍ਰੋਗਰਾਮ ਸੀਗਾ, ਵਿੱਚ ਐਂ ਲੱਗ ਰਿਹਾ ਸੀਗਾ ਕਿ ਇਹ 5 ਸਾਲ ਦਾ ਪ੍ਰੋਗਰਾਮ ਕਿਉਂ ਹੈਗਾ। ਸਾਲ ਦੇ ਵਿੱਚ ਤਾਂ ਤੁਸੀਂ ਸਾਰਾ ਸਿੱਖ ਲਿਆ, ਬਾਕੀ ਤੁਸੀਂ ਅਰੇਂਜ ਐਂਡ ਕਹਿ ਲਓ ਫਾਰਮੈਲਿਟੀ ਵਾਲੀ ਗੱਲ ਸੀਗੀ। ਅਤੇ ਸਾਰਿਆਂ ਦਾ ਉੱਥੇ ਲਾਅ ਕਰਨ ਦਾ ਇਰਾਦਾ ਵੀ ਨਹੀਂ ਸੀਗਾ। ਕਈ ਤੁਹਾਨੂੰ ਪਤਾ ਕਿ ਕੁਛ ਨਹੀਂ ਕਰਨਾ, ਚਲੋ ਆ ਕੇ ਲਾਅ ਕਰ ਲਓ, ਲਾਅ ਦੇ ਵਿੱਚ ਆ ਜਾਓ। ਸੋ ਇੰਨਾ ਕੋਈ ਚੈਲੰਜ ਨਹੀਂ ਲੱਗਿਆ ਕਿ ਯਾਰ ਇਹ ਇਨਫ ਨਹੀਂ ਹੈਗਾ, ਕੁਛ ਲਾਈਫ ਦੇ ਵਿੱਚ ਹੋਰ ਅੱਗੇ ਕੁਛ ਨਾ ਕੁਛ ਕਰਨਾ, ਓਪਰਚੁਨਿਟੀ ਕੋਈ ਨਾ ਕੋਈ ਹੋਰ ਚੀਜ਼ ਕਰਨੀ ਆ। ਠੀਕ ਹੈ। ਸਿਰਫ ਇਸ ਗੱਲ ਕਰਕੇ ਕਿ ਉੱਥੇ ਮਜ਼ਾ ਨਹੀਂ ਆਇਆ ਸੀਗਾ ਲਾਅ ਕਰਨ 'ਚ, ਫਿਰ ਇਰਾਦਾ ਬਣਾਇਆ ਕਿ ਚਲੋ ਜੇ ਹੁਣ ਜਾ ਕੇ ਫਾਦਰ ਸਾਹਿਬ ਦੇ ਨਾਲ ਹੀ ਜੁਆਇਨ ਕਰ ਲਿਓ। ਐਂ ਲੱਗ ਰਿਹਾ ਸੀ ਕਿ ਬੜੀ ਸਿੰਪਲ ਸਟ੍ਰੈਸ ਫਰੀ ਲਾਈਫ ਆ, ਅਤੇ ਕੀਤਾ ਕਿ ਲਾਈਫ ਦੇ ਵਿੱਚ। ਅਤੇ ਉੱਥੋਂ ਦੀ ਫਿਰ ਇਰਾਦਾ ਬਣਾਇਆ, ਅਤੇ ਅੱਗੇ ਆ ਕੇ US ਦੇ ਵਿੱਚ ਐਡਮਿਸ਼ਨ ਲਈ ਇੱਥੇ ਸੋਚਿਆ ਕਿ ਮਾਸਟਰਸ ਕਰਦੇ ਹਾਂ। ਅਤੇ ਇੱਥੇ ਫਿਰ ਜਾ ਕੇ ਬਾਕੀ ਵੀਜ਼ਾ ਵਗੈਰਾ ਇਹ ਸਾਰਾ ਇੰਨਾ ਤਾਂ ਪਤਾ ਨਹੀਂ ਹੁੰਦਾ ਜਦੋਂ ਬੰਦਾ ਹੁਣ ਆਉਂਦਾ ਵਾ। ਆਇਰੋਨਿਕਲ ਦੇਖ ਲਓ, ਹੁਣ ਮੈਂ ਇਮੀਗ੍ਰੇਸ਼ਨ ਲਾਇਰ ਹਾਂ, ਉਦੋਂ ਮੈਂ ਮੈਨੂੰ ਰਿਸਰਚ ਨਹੀਂ ਸੀਗੀ ਕਿ H1B ਵੀਜ਼ਾ ਕੀ ਕਰਨਾ, ਕਿਵੇਂ ਕਰਨਾ, 10-15 ਸਾਲ ਲੱਗਣੇ ਆ। ਸੋ ਆਪ ਉਹ ਸਿਸਟਮ 'ਚ ਗਏ। ਫਿਰ ਮੈਂ ਕਿਹਾ ਯਾਰ ਅੱਛਾ ਮੈਂ ਹੀ ਨਹੀਂ ਦੇਖਿਆ ਤਾਂ ਬਾਕੀਆਂ ਨੂੰ ਕਿੰਨੀ ਕੁ ਨੌਲੇਜ ਹੋਣੀ ਆ। ਫਿਰ ਇਰਾਦਾ ਬਣਾਇਆ ਇਮੀਗ੍ਰੇਸ਼ਨ ਕਰਨੀ ਆ। ਠੀਕ ਹੈ। ਅਤੇ ਜਿਹੜੇ ਚੈਲੰਜ ਲੱਭਦੇ ਸੀਗੇ ਫਿਰ ਇੱਥੇ ਤਾਂ ਇੰਨੇ ਕੁ ਚੈਲੰਜ ਆਏ ਕਿ ਬੰਦਾ ਐਕਸਪੈਕਟ ਨਹੀਂ ਫਿਰ ਕਰ ਸਕਦਾ। ਜੀ ਆਊਟਸਾਈਡ ਆਫ ਕੰਮ, ਆਪਣਾ ਜੋਬ, ਇੱਥੇ ਆ ਕੇ ਫਿਰ ਤੁਸੀਂ ਇਕੱਲੇ ਸੈੱਟ ਕਰਦੇ ਹੋ। ਵੀਜ਼ਿਆਂ ਦੇ ਵਿੱਚ ਬੰਦਾ 10-15 ਸਾਲ ਉਹਦੇ ਵਿੱਚ ਉਲਝਿਆ ਰਹਿੰਦਾ। ਸੋ ਫਿਰ 2018 ਦੇ ਵਿੱਚ ਆ ਕੇ ਗ੍ਰੀਨ ਕਾਰਡ ਆਇਆ ਫਾਈਨਲੀ, ਕਿਉਂਕਿ ਇੰਡੀਆ ਦੀ ਵੇਟ ਬਹੁਤ ਲੰਬੀ ਆ। ਸੋ ਜਦੋਂ 2018 ਦੇ ਵਿੱਚ ਗ੍ਰੀਨ ਕਾਰਡ ਆਇਆ, ਫਿਰ ਇਰਾਦਾ ਬਣਾਇਆ ਕਿ ਹੁਣ ਆਪਣੀ ਲਾਅ ਫਰਮ ਖੋਲ੍ਹਣੀ ਹੈ। ਠੀਕ ਹੈ। ਸੋ 2018 ਦੇ ਐਂਡ ਦੇ ਵਿੱਚ ਸ਼ੁਰੂ ਕੀਤੀ, ਅਤੇ ਫਿਰ ਹੁਣ ਇੱਥੇ ਤੁਹਾਡੇ ਮੂਹਰੇ ਬੈਠੇ ਆ। ਸੋ ਹੁਣ ਐਂ ਲੱਗ ਰਿਹਾ ਕਿ ਇਹ ਸਾਰਾ ਮੇਰਾ ਇੱਕ ਕਲਾਇੰਟ ਸੀਗਾ, ਉਹਦਾ ਨਾ ਅਸਾਈਲਮ ਕੇਸ ਕੀਤਾ ਸੀਗਾ, ਇਰਾਕ ਤੋਂ ਸੀਗਾ। ਠੀਕ ਹੈ। ਉਹਨੇ ਜਦੋਂ ਆ ਕੇ 2014 ਦੀ ਗੱਲ ਆ, ਉਹਨੇ ਮੈਨੂੰ ਕਹਿੰਦਾ ਅਸਾਈਲਮ ਦਾ ਕੇਸ ਕਰਨਾ। ਮੈਂ ਕਿਹਾ ਮੈਂ ਕਰਦਾ ਨਹੀਂ ਅਸਾਈਲਮ ਦਾ ਕੇਸ, ਤੁਹਾਨੂੰ ਪਤਾ ਵਾ। ਉਹ ਵਾਲੀ ਫਰਮ ਸੀਗੀ, ਉਹ ਸਿਰਫ ਇੰਪਲੋਇਮੈਂਟ ਕਰਦੀ ਸੀਗੀ। ਕਹਿੰਦਾ ਨਹੀਂ ਕਹਿੰਦਾ ਮੇਰਾ ਤੂੰ ਕੇਸ ਕਰਦੇ। ਪਹਿਲਾ ਕੇਸ ਇਰਾਕੀ ਦਾ ਸੀਗਾ। ਅੱਛਾ ਜੀ। ਅਤੇ ਉਹਦਾ ਫਿਰ ਸਟੱਡੀ ਕੀਤਾ ਆਪ ਹੀ ਸਾਰਾ, ਉਹਦਾ ਕੇਸ ਬੰਦੇ ਦਾ ਪਾਸ ਹੋਇਆ। ਜਦੋਂ ਮੇਰੀ ਆਪਣੀ ਫਰਮ ਸੀਗੀ, ਉਹ ਬੰਦੇ ਨੇ ਮੈਨੂੰ ਫੋਨ ਕੀਤਾ, ਕਹਿੰਦਾ ਪਤਾ ਸੀਗਾ ਉਦੋਂ
ਕਿ ਇੱਕ ਦਿਨ ਕਹਿੰਦਾ ਤੂੰ ਆਪਣਾ ਹੀ ਕੰਮ ਖੋਲ੍ਹਣਾ, ਕਹਿੰਦਾ ਦਿਸ ਵਾਜ਼ ਮੈਂਟ ਟੂ ਬੀ। ਸੋ ਹੁਣ ਫਿਰ ਮੈਂ ਇੱਦਾਂ ਵੀ ਨਹੀਂ ਸੋਚਿਆ ਸੀਗਾ ਕਿ ਆਉਣਾ ਪੰਜਾਬੀ ਆਡੀਅנס ਨਾਲ ਇੱਦਾਂ ਗੱਲ ਕਰਨੀ, ਕਿਉਂਕਿ ਕਲਾਇੰਟ ਬੜੀ ਡਿਫਰੈਂਟ ਤਰ੍ਹਾਂ ਦੇ ਸੀਗੇ। ਕੋਈ ਚਾਈਨਾ ਤੋਂ ਅਸਾਈਲਮ ਦੇ ਰਿਹਾ ਸੀਗਾ, ਕੋਈ ਅਫਰੀਕਾ ਤੋਂ ਅਸਾਈਲਮ ਦੇ ਰਿਹਾ ਸੀਗਾ। ਸੋ ਪੰਜਾਬੀਆਂ ਦੇ ਅਸਾਈਲਮ ਬਾਰੇ ਉਦੋਂ ਮੈਂ ਇੰਨੀ ਡਿਟੇਲ 'ਚ ਨਹੀਂ ਗਿਆ ਸੀਗਾ, ਠੀਕ ਹੈ, ਕਿਉਂਕਿ ਹਰ ਤਰ੍ਹਾਂ ਦਾ ਅਸਾਈਲਮ ਇੱਧਰੋਂ ਉੱਧਰੋਂ ਹਰ ਤਰ੍ਹਾਂ ਦੇ ਕੇਸ ਕੂਸ ਆ ਰਹੇ ਸੀਗੇ ਜੀ। ਫਿਰ ਜਦੋਂ ਮੈਂ ਆਪਣੀ ਖੋਲ੍ਹੀ, ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ, ਹਰਜੋਤ ਭਾਜੀ ਜੀ ਹੁਣਾਂ ਨਾਲ ਇੰਟਰੋਡਕਸ਼ਨ ਹੋਈ ਜੰਗ ਭਾਜੀ ਦੇ ਥਰੂ। ਅਤੇ ਪਹਿਲਾ ਸ਼ੋਅ ਜਿੱਦਾਂ ਸੀਗਾ ਸਾਡਾ ਕੋਵਿਡ ਦੇ ਰਿਲੇਟਿਡ, ਹੈ ਨਾ, ਮੈਨੂੰ ਲੱਗਿਆ ਕਿ ਚਲੋ ਇਹ ਵਨ ਟਾਈਮ ਸ਼ੋਅ ਆ, ਕਰਦੇ ਆ, ਲੋਕ ਫਸੇ ਹੋਏ ਆ। ਫਿਰ ਤੁਸੀਂ ਕਿਹਾ ਕਿ ਚਲੋ ਇੱਕ ਹੋਰ ਕਰਦੇ ਆ। ਫਿਰ ਉਸ ਤੋਂ ਬਾਅਦ ਹੀ ਸਿਲਸਿਲਾ ਇੱਕ ਤੋਂ ਇੱਕ, ਹੈ ਨਾ। ਪਤਾ ਨਹੀਂ ਸੀਗਾ ਕਿ ਤੁਹਾਨੂੰ ਵੀ ਮੇਰੇ ਖਿਆਲ ਨਹੀਂ ਪਤਾ ਹੋਣਾ ਇਮੀਗ੍ਰੇਸ਼ਨ ਟੌਪਿਕ ਇੰਨਾ ਬਰੋਡ ਆ, ਮੈਨੂੰ ਵੀ ਨਹੀਂ ਪਤਾ ਸੀਗਾ ਕਿ, ਕਿਉਂਕਿ ਆਪਾਂ ਤਾਂ ਕੰਮ ਕੁੰਮ ਕਰਨ ਵਾਲੇ ਬੰਦੇ ਆ। ਜੀ। ਅਤੇ ਫਿਰ ਇਸ ਤੋਂ ਬਾਅਦ ਜਦੋਂ ਇਹ ਕੀਤਾ, ਬੜਾ ਮਜ਼ਾ ਆਇਆ ਕਰਕੇ। ਹੁਣ ਲੋਕਾਂ ਨੂੰ ਤਾਂ ਚਲੋ ਜੋ ਬੈਨੀਫਿਟ ਹੈ, ਮੈਨੂੰ ਪਰਸਨਲੀ ਵੀ ਬੜਾ ਬੈਨੀਫਿਟ ਹੈ ਕਿ ਪਤਾ ਕਿ ਇੱਕ ਹੁਣ ਬੰਦਾ ਪੜ੍ਹਨਾ ਤਾਂ ਵਕੀਲ ਨੇ ਵੈਸੇ ਹੀ ਹੁੰਦਾ ਹੀ ਆ, ਐਵਰੀ ਵੀਕ ਜ਼ਰੂਰੀ ਆ। ਸੋ ਹੁਣ ਰੇਡੀਓ ਦੇ ਨਾਲ ਇਹ ਹੈਗਾ ਕਿ ਬੰਦਾ ਆਪ ਵੀ ਆਪਣੀ ਜਿਹੜੀ ਵੈਪਨਸ ਉਹਨੂੰ ਸ਼ਾਰਪ ਰੱਖਦਾ, ਪਤਾ ਲੱਗਦਾ ਰਹਿੰਦਾ ਕਿ ਕੀ ਆ, ਸਾਨੂੰ ਵੀ ਪਤਾ ਲੱਗਦਾ ਰਹਿੰਦਾ। ਲੋਕੀ ਕੁਐਸਚਨ ਪੁੱਛਦੇ ਆ ਕਈ ਵਾਰੀ ਕੌਂਸੂਲੇਟ ਦਾ, ਕਿ ਲਾਈਵ ਉੱਥੇ ਕੀ ਚੱਲ ਰਿਹਾ, ਕੇਸ ਕਿੱਦਾਂ ਚੱਲ ਰਿਹਾ। ਸੋ ਓਵਰਆਲ ਲੌਂਗ ਸਟੋਰੀ ਸ਼ਾਰਟ ਕਿ ਜੋ ਵੀ ਸੀਗੀ ਸਟਰਗਲ ਸੀਗੀ, ਉਹਨੇ ਇੱਕ ਪੁਆਇੰਟ 'ਤੇ ਲੈ ਕੇ ਆ ਗਏ ਕਿ ਜਿਹਦੇ ਕਰਕੇ ਐਕਸਪੀਰੀਅੰਸ ਬਹੁਤ ਜ਼ਿਆਦਾ ਬਰੋਡ ਹੋ ਗਿਆ। ਹੁਣ ਤਾਂ ਕਰਕੇ ਐਕਸਪੀਰੀਅੰਸ ਬਰੋਡ ਆ, ਤਾਂ ਹੀ ਆਡੀਅנס ਨਾਲ ਇੰਨੇ ਟੌਪਿਕ 'ਤੇ ਗੱਲ ਕਰ ਸਕਦੇ ਹਾਂ। ਜੇ ਇਕੱਲਾ ਅਸਾਈਲਮ ਹੀ ਕਰਦੇ ਰਹਿ ਜਾਂਦੇ ਤਾਂ ਇੱਕ ਸ਼ੋਅ ਤੋਂ ਵੱਧ ਆਪਾਂ ਚਲਾ ਨਹੀਂ ਸਕਦੇ ਸੀਗੇ। ਬਿਲਕੁਲ। ਸੋ ਭਾਜੀ ਰੀਅਲੀ ਐਪਰੀਸ਼ੀਏਟ ਦੀ ਓਪਰਚੁਨਿਟੀ। ਪੰਜਾਬੀ ਰੇਡੀਓ ਦਾ ਬਹੁਤ ਧੰਨਵਾਦ, ਕਮਿਊਨਿਟੀ ਦਾ ਬਹੁਤ ਧੰਨਵਾਦ। ਕਾਫੀ ਲੋਕੀ ਕਾਲ ਕਰਦੇ ਆ, ਚੰਗੀਆਂ ਚੀਜ਼ਾਂ ਦੱਸਦੇ ਨੇ, ਅਤੇ ਸਾਨੂੰ ਵੀ ਸੁਣ ਕੇ ਬੜਾ ਮਜ਼ਾ ਲੱਗਦਾ, ਫੁੱਲਫਿਲਿੰਗ ਲੱਗਦਾ ਕਿ ਸਿਰਫ ਪੈਸੇ ਕਮਾਉਣ ਜਾਂ ਲਾਅ ਕਰਨ ਨਹੀਂ ਆਏ ਸੀਗੇ, ਕਿ ਇੱਕ ਕਮਿਊਨਿਟੀ ਨੂੰ ਵਾਪਸ ਵੀ ਦੇ ਰਹੇ ਹਾਂ। ਬਿਲਕੁਲ। ਸੋ ਧੰਨਵਾਦ ਸਾਰਿਆਂ ਦਾ। ਨਹੀਂ, ਥੈਂਕ ਯੂ ਤੁਹਾਡਾ ਆ ਜੀ। ਸੋ ਕਿਉਂਕਿ ਅਕਸਰ ਦੇਖੋ, ਜਿਹੜੀ ਵੀ ਇੰਡਸਟਰੀ ਦੇ ਵਿੱਚ ਤੁਸੀਂ ਜਾਂਦੇ ਆ, ਕਿਸੇ ਵੀ ਤਰ੍ਹਾਂ ਦਾ ਜਿਹੜਾ ਉਹ ਕੰਮ ਹੁੰਦਾ, ਆਪਾਂ ਨੂੰ ਪਤਾ ਹੈ ਵੀ ਹਰ ਤਰ੍ਹਾਂ ਦਾ ਉੱਥੇ ਇਨਸਾਨ ਆਪਾਂ ਨੂੰ ਮਿਲਦਾ ਆ। ਅਸੀਂ ਬਹੁਤ ਧੰਨਵਾਦ ਕਰਦੇ, ਪਰਮਾਤਮਾ ਦਾ ਸ਼ੁਕਰ ਆ ਵੀ ਤੁਹਾਡੇ ਨਾਲ ਜਿਹੜਾ ਇਹ ਕਨੈਕਸ਼ਨ ਬਣਿਆ ਆ, ਅਤੇ ਤੁਸੀਂ ਬਹੁਤ ਵਧੀਆ ਆ। ਕਿਉਂਕਿ ਸਾਰੇ ਜਾਣਦੇ ਹੀ ਆ, ਸੁਣਨ ਵਾਲੇ ਦੇਖਣ ਵਾਲੇ ਸਾਰੇ ਜਿਹੜੇ ਉਹ ਜਾਣਦੇ ਆ ਵੀ ਬੰਦੇ ਦੇ ਵਿੱਚ ਜਿਹੜਾ ਕੋਈ ਲਾਲਚੀ ਹੁੰਦਾ ਉਹਨੂੰ ਝਲਕ ਜਾਂਦਾ ਆ, ਉਹ ਪਤਾ ਲੱਗ ਜਾਂਦਾ। ਤੁਹਾਡਾ ਹੈਗਾ ਵੀ ਮੈਂ ਵੱਧ ਤੋਂ ਵੱਧ ਲੋਕਾਂ ਦਾ ਜਿਹੜਾ ਉਹ ਭਲਾ ਜਿਹੜਾ ਉਹ ਕਰਨਾ ਆ, ਲੋਕਾਂ ਨੂੰ ਜਿਹੜਾ ਉਹ ਪਤਾ ਲੱਗੇ ਵੀ ਕੀ ਇਸ ਦੇ ਵਿੱਚ ਕਿੱਦਾਂ ਜਿਹੜਾ ਉਹ ਬੈਨੀਫੀਸ਼ੀਅਲ ਆ। ਆਲਦੋ ਆਪਣੀ ਜਿਹੜੀ ਕਮਿਊਨਿਟੀ ਦੇ ਵਿੱਚ ਜ਼ਿਆਦਾ ਕੇਸ ਮੈਜੋਰਟੀ ਜਿਹੜੀ ਉੱਦਾਂ ਦੇ ਆ, ਪਰ ਹਰ ਤਰ੍ਹਾਂ ਦੀ ਵੈਰਾਇਟੀ ਫਿਰ ਵੀ ਜਿਹੜੀ ਉਹ ਆਪਾਂ ਨੂੰ ਦੇਖਣ ਨੂੰ ਜਿਹੜੀ ਉਹ ਮਿਲਦੀ ਹੈਗੀ ਆ। ਸੋ ਤੁਹਾਡੇ ਐਕਸਪੀਰੀਅੰਸ ਨੇ, ਤੁਹਾਡੇ ਜਿਹੜੇ ਚੈਲੰਜਿਸ ਅਸੈਪਟ ਕਰਨ ਦੇ ਜਿਹੜੀ ਚੀਜ਼ ਆ, ਉਹਨੇ ਤੁਹਾਡਾ ਜਿਹੜਾ ਹੋਰਾਈਜ਼ਨ ਆ ਉਸ ਨੂੰ ਕਾਫੀ ਬਰੋਡ ਕੀਤਾ ਆ। ਪਰ ਜਿਹੜੇ ਆ ਤੁਹਾਡੇ ਇਸ ਹਿਸਾਬ ਦੇ ਨਾਲ ਜਿਹੜੇ ਉਹ ਤੁਹਾਨੂੰ ਉੱਡਣ ਦਾ ਜਿਹੜਾ ਉਹ ਮੌਕਾ ਮਿਲਿਆ, ਸੋ ਬਹੁਤ ਵਧੀਆ ਆ। ਅਤੇ ਅਸੀਂ ਸਾਨੂੰ ਪੱਕਾ ਪਤਾ ਆ ਵੀ ਜਿਹੜੇ ਸਾਡੇ ਸੁਣਨ ਵਾਲੇ ਦੇਖਣ ਵਾਲੇ ਆ ਉਹਨਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ ਪਿਛਲੇ 1 ਸਾਲ ਤੋਂ, ਜਦੋਂ ਤੋਂ ਆਪਾਂ ਜਿਹੜੇ ਆ ਇਸ ਇਮੀਗ੍ਰੇਸ਼ਨ ਦੇ ਜਿਹੜੇ ਲਗਾਤਾਰ ਪ੍ਰੋਗਰਾਮ ਕਰ ਰਹੇ ਹਾਂ। ਸੋ ਰਾਈਟ ਨਾਓ ਹੁਣ ਜਦੋਂ ਤੁਸੀਂ ਆਪਣੀ ਲਾ ਫਰਮ ਸ਼ੁਰੂ ਕਰ ਲਈ, ਸਾਰਾ ਕੁਛ ਕਰ ਲਿਆ, ਸੋ ਹੁਣ ਤੁਹਾਡਾ ਮੇਨ ਫੋਕਸ, ਕਿਉਂਕਿ ਜਿੱਦਾਂ ਤੁਸੀਂ ਕਿਹਾ ਵੀ ਇਮੀਗ੍ਰੇਸ਼ਨ ਹੈ ਤਾਂ ਬਹੁਤ ਬਰੋਡ, ਤੁਸੀਂ ਉਸ ਦੇ ਵਿੱਚ ਵੀ ਫੋਕਸ ਰੱਖਿਆ ਜਾਂ ਤੁਸੀਂ ਹਰ ਤਰ੍ਹਾਂ ਦੇ ਕੇਸ ਜਿਹੜੇ ਆ ਉਹ ਓਬਵੀਅਸਲੀ ਜਦੋਂ ਕਰਦੇ ਤਾਂ ਹੋਣਗੇ, ਪਰ ਜ਼ਿਆਦਾ ਫੋਕਸ ਕਰਦੇ ਹੁੰਦੇ ਆ? ਜ਼ਿਆਦਾ ਫੋਕਸ ਹੈਗਾ ਜੀ ਅਸਾਈਲਮ ਰਿਮੂਵਲ ਡੀਪੋਰਟੇਸ਼ਨ, ਜਿਹੜਾ ਇਮੀਗ੍ਰੇਸ਼ਨ ਕੋਰਟ ਦਾ ਵਾ। 90% ਸਾਡੇ ਕੇਸ ਜਿਹੜੇ ਹੈਗੇ ਆ ਉਹ ਅਸਾਈਲਮ ਰਿਮੂਵਲ ਦੇ ਉੱਤੇ ਆ। ਉਹਦਾ ਰੀਜ਼ਨ ਇਹ ਹੈ ਕਿ ਆਡੀਅנס ਜ਼ਿਆਦਾ ਉਹਦੀ ਕੇਸ ਟੈਕਨੀਕਲ ਆ, ਸਿਰਫ ਲਾਇਰ ਹੀ ਕਰ ਸਕਦਾ, ਪੈਰਾਲੀਗਲ ਨਹੀਂ ਕਰ ਸਕਦਾ, ਕੋਰਟ ਦੇ ਵਿੱਚ ਜਾਣਾ ਪੈਂਦਾ ਹੈ। ਅਤੇ ਬਾਕੀ ਜਿਹੜੇ ਫਿਰ 10% ਜਿਹੜੇ ਸਾਡੇ ਫੈਮਿਲੀ ਇਮੀਗ੍ਰੇਸ਼ਨ ਹੋ ਗਈ, ਜਿਹੜੇ ਟੈਕਨੀਕਲ ਕੇਸ ਹੈ, ਜਿਹੜੇ ਛੋਟੇ ਲੈਵਲ 'ਤੇ ਤਾਂ ਲੋਕ ਥੱਲੋਂ ਕਰਾ ਲੈਂਦੇ ਨੇ, ਜਿਹੜੇ ਉਹਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ, ਯੂ ਵੀਜ਼ਾਸ, ਫੈਮਿਲੀ, ਇਨਵੈਸਟਮੈਂਟ। ਸੋ ਮੈਜੋਰਟੀ ਫੋਕਸ ਜਿਹੜਾ ਉਹ ਸਾਡਾ ਪੋਲੀਟੀਕਲ ਅਸਾਈਲਮ 'ਤੇ ਆ, ਰਿਲੀਜੀਅਸ ਅਸਾਈਲਮ 'ਤੇ ਆ। ਅਤੇ ਇਹਦੇ ਇਲਾਵਾ ਜਿਹੜਾ ਹੈਗਾ ਹੈ ਕਿ 10% ਜਿਹੜਾ ਉਹ ਆਪਣਾ ਸਲੋਟ ਰੱਖਿਆ ਹੋਇਆ ਹੈ ਕਿ ਜਿਹੜੇ ਅਲੱਗ-ਅਲੱਗ ਵਰਾਇਟੀ ਦੇ ਮਜ਼ੇ ਕੰਮ ਕਰਕੇ ਮਜ਼ਾ ਵੀ ਆਉਣਾ ਚਾਹੀਦਾ, ਨਵੇਂ ਕੇਸ ਫੜੀਦੇ ਆ ਜੀ। ਬਿਲਕੁਲ। ਸੋ ਆਫ ਕੋਰਸ ਇਨਵੈਸਟਮੈਂਟ ਵਾਲੇ 'ਤੇ ਵੀ ਜਿਹੜਾ ਤੁਸੀਂ ਕਰਦੇ ਹੀ ਜੀ। ਬਿਲਕੁਲ ਜੀ। ਸੋ ਬਿਲਕੁਲ ਸ਼ੁਰੂਆਤ ਉੱਥੋਂ ਕੀਤੀ ਸੀ, ਸੋ ਆਫ ਕੋਰਸ ਉਹਨੂੰ ਛੱਡਣਾ ਨਹੀਂ ਚਾਹੁੰਦੇ, ਉਹਨੂੰ ਬਿਲਕੁਲ ਕਰਨਾ ਚਾਹੁੰਦੇ। ਸੋ ਅੱਜ ਦੇ ਜਿਹੜਾ ਆਪਣਾ ਟੌਪਿਕ ਆ, ਆਪਾਂ ਉਹਦੇ ਵੱਲ ਵੀ ਜੇ ਹੁਣ ਕਰੀਏ, ਸੋ ਉਮੀਦ ਕਰਦੇ ਹਾਂ ਲੋਕਾਂ ਨੂੰ ਵੀ ਹੁਣ ਥੋੜ੍ਹਾ ਸਾਡੇ ਵਕੀਲ ਟਰਕੀਆਣਾ ਸਾਹਿਬ ਨੂੰ ਜਿਹੜਾ ਜਾਣਨ ਦਾ ਹੋਰ ਥੋੜ੍ਹਾ ਕਰੀਬ ਤੋਂ ਮੌਕਾ ਜਿਹੜਾ ਉਹ ਮਿਲਿਆ ਹੋਊਗਾ। ਕਈ ਆਪਸ ਦੇ ਵਿੱਚ ਗੱਲਾਂ ਕਰਦੇ ਹੋਣਗੇ ਵੀ ਇਹ ਕਿੱਦਾਂ ਹੈ ਆ, ਕਿਵੇਂ ਹੋਇਆ ਆ, ਕਿਵੇਂ ਆ। ਸੋ ਹੋਪਫੁਲੀ ਤੁਹਾਡੇ ਕੁਐਸਚਨਸ ਜਿਹੜੇ ਉਹ ਆਨਸਰ ਅੱਜ ਹੋਏ ਹੋਣਗੇ। ਸੋ ਅੱਜ ਆਪਾਂ ਜਿਹੜੀ ਗੱਲ ਕਰਨੀ ਆ E2 ਵੀਜ਼ੇ ਦੀ, ਤੁਸੀਂ ਜਿੱਦਾਂ ਦੱਸਿਆ, ਜਾਂ ਜਿਹੜੇ ਟਰੱਕਰਸ ਆ ਉਹਨਾਂ ਦੇ ਲਈ ਕੀ ਆਪਸ਼ਨਸ ਜਿਹੜੀਆਂ ਹੈਗੀਆਂ ਆ। ਸੋ ਜੇ ਤੁਸੀਂ ਸ਼ੁਰੂਆਤ ਕਰੋ ਸਭ ਤੋਂ ਪਹਿਲਾਂ ਵੀ ਵਾਟ ਇਜ਼ ਦਿਸ E2 ਵੀਜ਼ਾ, ਜਿਹੜੀ ਇਹ ਕੀ ਚੀਜ਼ ਹੁੰਦੀ ਹੈ? ਦੇਖੋ ਜੀ, ਜਿਹੜੀ ਇਮੀਗ੍ਰੇਸ਼ਨ ਹੈ ਉਹ 4-5 ਮੁੱਖ ਕੈਟੇਗਰੀਜ਼ 'ਚ ਵੰਡੀ ਹੋਈ ਹੈ। ਇੰਪਲੋਇਮੈਂਟ ਬੇਸਡ, ਫੈਮਿਲੀ ਬੇਸਡ ਆ, ਅਸਾਈਲਮ ਰਿਮੂਵਲ ਹੋ ਗਿਆ, ਇਨਵੈਸਟਮੈਂਟ ਇਮੀਗ੍ਰੇਸ਼ਨ ਹੋ ਗਈ।
ਸੋ ਇਹ ਇਨਵੈਸਟਮੈਂਟ ਇਮੀਗ੍ਰੇਸ਼ਨ ਦੇ ਥੱਲੇ ਆ ਜਾਂਦਾ ਹੈ। ਇਹਨਾਂ ਨੇ ਜਿੱਦਾਂ ਬਾਕੀ ਦੇਸ਼ਾਂ ਦੇ ਵਿੱਚ ਹੁੰਦਾ ਹੈ, ਕੈਨੇਡਾ ਦੇ ਵਿੱਚ, ਕਿ ਪੁਆਇੰਟ ਬੇਸ ਤੁਹਾਨੂੰ ਡਾਇਰੈਕਟ ਇਮੀਗ੍ਰੇਸ਼ਨ ਮਿਲ ਗਈ। ਇੱਥੇ ਇਮੀਗ੍ਰੇਸ਼ਨ US ਦੇ ਵਿੱਚ ਡਾਇਰੈਕਟ ਇਮੀਗ੍ਰੇਸ਼ਨ ਦੀ ਆਪਸ਼ਨ ਨਹੀਂ ਹੁੰਦੀ ਕਿ ਤੁਸੀਂ ਕਹੋ ਮੈਂ ਆਪਣੇ ਸਿਰ 'ਤੇ ਹੀ ਅਪਲਾਈ ਕਰ ਦੇਣਾ। ਸੋ ਆਪਣੇ ਸਿਰ 'ਤੇ ਸਿਰਫ 2 ਤਰੀਕੇ ਨਾਲ ਬੰਦਾ ਅਪਲਾਈ ਕਰ ਸਕਦਾ ਹੈ। ਇੱਕ ਤਾਂ ਜਿਹੜੇ ਯੂ ਵੀਜ਼ਾ ਵਗੈਰਾ, ਕ੍ਰਾਈਮ ਵਗੈਰਾ ਹੁੰਦੇ ਨੇ, ਇਹ ਕਰ ਸਕਦੇ ਨੇ, ਜਾਂ ਜਿਹੜੇ ਇੱਕ ਹਾਈ ਲੈਵਲ ਦੇ ਇੰਜੀਨੀਅਰ ਜਿਹੜੇ ਐਕਸਟਰਾਆਰਡਨਰੀ ਹੁੰਦੇ ਨੇ, ਉਹ ਆਪਣੇ ਲੈਵਲ 'ਤੇ ਕਰ ਸਕਦੇ ਨੇ। ਅਤੇ ਦੂਜੀ ਜਿਹੜੀ ਕੈਟੇਗਰੀ ਇਹਨਾਂ ਨੇ ਛੱਡੀ ਆ ਉਹ ਇਨਵੈਸਟਮੈਂਟ ਵਾਸਤੇ, ਕਿ ਤੁਸੀਂ ਆ ਕੇ ਇੱਥੇ ਪੈਸਾ ਖਰਚੋ ਅਤੇ ਅਮਰੀਕਾ ਦੀ ਇਕੋਨਮੀ ਨੂੰ ਵਧਾਓ ਅਤੇ ਜੋਬਸ ਕ੍ਰੀਏਟ ਕਰੋ। ਸੋ ਉਹਦੇ ਵਾਸਤੇ ਜਿਹੜਾ ਵਰਕ ਵੀਜ਼ਾ ਉਹਨੂੰ E2 ਵੀਜ਼ਾ ਕਹਿੰਦੇ ਨੇ। ਸੋ ਬੇਸਿਕਲੀ ਇਹ ਇੱਕ ਇਨਵੈਸਟਮੈਂਟ ਬੇਸ ਵੀਜ਼ਾ ਹੈ। ਇਨ ਸਮਰੀ ਇਹ ਵੀਜ਼ਾ ਕੀ ਹੈ ਕਿ ਜਿਹੜੇ ਬੰਦੇ ਨੇ ਇੱਥੇ ਪੈਸੇ ਖਰਚਣੇ, ਉਹਨਾਂ ਨੇ ਲਿਮਿਟ ਨਹੀਂ ਦਿੱਤੀ। 2 ਤੋਂ 3 ਲੱਖ ਡਾਲਰ ਔਨ ਐਵਰੇਜ ਜੇ ਬੰਦਾ ਸਪੈਂਡ ਕਰੇ ਅਤੇ ਅਮਰੀਕਨ ਗਵਰਨਮੈਂਟ ਨੂੰ ਪ੍ਰੋਮਿਸ ਕਰੇ ਕਿ ਮੈਂ 5 ਤੋਂ 7 ਜੋਬਸ ਕ੍ਰੀਏਟ ਕਰੂੰਗਾ 2 ਸਾਲਾਂ ਦੇ ਅੰਦਰ, ਜੀ, ਉਹਨੂੰ ਇਹ E2 ਵੀਜ਼ਾ ਦੇ ਦਿੰਦੇ ਨੇ। ਸੋ ਇਹ ਜਿਹੜਾ E2 ਵੀਜ਼ਾ ਹੈ, ਕਾਫੀ ਜਿਹੜੇ ਜਿੱਥੇ ਤਕਰੀਬਨ ਸਾਡੇ ਪੰਜਾਬੀ ਰਹਿੰਦੇ ਨੇ ਬਾਹਰਲੇ ਮੁਲਕਾਂ 'ਚ, ਉਹ ਸਾਰੇ ਤਕਰੀਬਨ ਇਹ E2 ਟ੍ਰੀਟੀ ਕੰਟਰੀ ਦੇ ਥੱਲੇ ਆ ਜਾਂਦੇ ਨੇ। ਆਸਟ੍ਰੇਲੀਆ, ਆਸਟਰੀਆ, ਕੈਨੇਡਾ, ਫਰਾਂਸ, ਜਰਮਨੀ, ਨਿਊਜ਼ੀਲੈਂਡ, ਫਿਲੀਪੀਨਸ, UK, ਇਟਲੀ। ਸੋ ਕਾਫੀ ਸਾਰੇ ਜਿਹੜੇ ਦੇਸ਼ ਆ ਉਹ ਕਵਰ ਹੋ ਜਾਂਦੇ ਨੇ। ਜਿਹੜੀ ਇਹਦੀ ਤੁਹਾਨੂੰ ਲਿਸਟ ਹੈ ਕਿ ਕਿਹੜੀਆਂ ਕੰਟਰੀਜ਼ ਕਵਰਡ ਹੈ E2 ਦੇ ਥੱਲੇ, ਉਹ ਤੁਹਾਨੂੰ ਗੂਗਲ 'ਤੇ ਤੁਸੀਂ ਸਰਚ ਕਰੋ E2 ਕੰਟਰੀ ਲਿਸਟ, ਅਤੇ ਜੇ ਤੁਹਾਡੀ ਕੰਟਰੀ ਉਹਦੇ ਵਿੱਚ ਹੈਗੀ ਹੈ, ਈਵਨ ਪਾਕਿਸਤਾਨ, ਹੋਰ ਜਿਹੜੀਆਂ ਇੰਡੀਆ ਦੇ ਲਾਗੇ ਬੰਨੇ ਕੰਟਰੀਜ਼ ਹੈਗੀਆਂ, ਜੇ ਤੁਹਾਡੇ ਕੋਲ ਉਹ ਪਾਸਪੋਰਟ ਹੈਗਾ ਤਾਂ ਤੁਸੀਂ ਇੱਥੇ ਡਾਇਰੈਕਟ ਆ ਕੇ ਆਪਣੇ ਲੈਵਲ 'ਤੇ ਬਿਜ਼ਨਸ ਕਰ ਸਕਦੇ ਹੋ ਇਨਵੈਸਟਮੈਂਟ ਦੇ ਥਰੂ। ਸੋ ਇੰਡੀਆ ਵਾਸਤੇ ਜਿਹੜਾ ਇਹ ਨਹੀਂ ਹੈਗਾ, ਸੋ ਇੰਡੀਆ ਵਾਸਤੇ ਨਹੀਂ ਹੈਗਾ। ਹਾਂਜੀ, ਇੰਡੀਆ ਵਾਸਤੇ E2 ਵਾਲਾ ਨਹੀਂ, ਉੱਥੇ ਦੂਜੀ ਇਨਵੈਸਟਮੈਂਟ ਦੀ ਜਿਹੜੀ ਆਪਸ਼ਨ ਆ, ਪਰ ਇਹ ਵਾਲੀ ਨਹੀਂ, ਕਿਉਂਕਿ ਇਸ ਦੇ ਵਿੱਚ ਜਿਹੜੀ ਰਾਸ਼ੀ ਆ ਉਹ ਅਮਾਊਂਟ ਆ ਉਹ ਥੋੜ੍ਹਾ ਘੱਟ ਹੁੰਦਾ ਆ, ਜਿਹੜਾ ਰੈਗੂਲਰ ਆਪਾਂ EB-5 ਵਾਲੇ ਦੀ ਜਿਹੜੀ ਆ ਗੱਲ ਆਪਾਂ ਸੁਣਦੇ ਹੈਗੇ ਆ। ਸੋ ਲਾਸਟ ਟਾਈਮ ਆਪਾਂ ਗੱਲ ਕਰ ਰਹੇ ਸੀ ਵੀ ਬਹੁਤ ਸਾਰੇ ਜਿਹੜੇ ਕੈਨੇਡੀਅਨ ਸਿਟੀਜ਼ਨ ਟਰੱਕਰਸ ਹੈਗੇ ਆ, ਉਹ ਇੱਥੇ ਅਮਰੀਕਾ ਦੇ ਵਿੱਚ ਆ ਕੇ ਕੰਮ ਕਰਨਾ ਚਾਹੁੰਦੇ, ਉਹ ਮੂਵ ਹੋਣਾ ਚਾਹੁੰਦੇ ਆ ਕੈਨੇਡਾ ਨੂੰ। ਸਭ ਤੋਂ ਪਹਿਲਾਂ ਤਾਂ ਉਹਨਾਂ ਬਾਰੇ ਹੀ ਜੇ ਆਪਾਂ ਸ਼ੁਰੂਆਤ ਕਰੀਏ, ਉੱਥੋਂ ਦੱਸੀਏ ਵੀ ਉਹਨਾਂ ਦੇ ਲਈ ਕੀ ਚੀਜ਼ ਹੈਗੀ ਆ, ਕਿੱਦਾਂ ਉਹ ਆ ਕੇ ਇੱਥੇ ਮੂਵ ਹੋ ਸਕਦੇ ਆ ਜਾਂ ਆ ਕੇ ਕੰਮ ਕਰਨਾ ਚਾਹੁੰਦੇ ਉਹ ਕਰ ਸਕਦੇ ਆ। ਜੀ, ਪਹਿਲਾਂ ਤਾਂ ਜੀ ਇੱਦਾਂ ਸੀਗਾ, ਕਿਉਂਕਿ ਅਸਾਈਲਮ ਦੇ ਕੇਸ ਜ਼ਿਆਦਾ ਕਰਦੇ ਸੀਗੇ। ਜਿੰਨੇ ਵੀ ਕਲਾਇੰਟ ਸੀਗੇ ਤਕਰੀਬਨ ਸਾਰੇ ਟਰੱਕ ਚਲਾਉਂਦੇ ਸੀਗੇ। ਅਤੇ ਹੁਣ ਜਿੱਦਾਂ ਤੁਸੀਂ ਪਿੱਛੋਂ ਦੀ ਗੱਲ ਕਰੋ ਤਾਂ ਹੁਣ 2 ਸਾਲਾਂ ਤੋਂ ਕਾਫੀ ਖੁਸ਼ ਸੀਗੇ, ਕਹਿੰਦੇ ਕਿ ਬੜਾ ਵਧੀਆ ਕੰਮ ਚੱਲ ਰਿਹਾ। ਨਾਲ ਫਿਰ ਆਪਣੇ ਦੋਸਤਾਂ ਦੀ ਵੀ ਗੱਲ ਕਰਦੇ ਸੀਗੇ ਕਿ ਭਾਜੀ ਕੈਨੇਡਾ ਦਾ ਵਾ, ਉੱਥੇ ਉਹਨਾਂ ਦੇ ਪੈਸੇ ਨਹੀਂ ਬਣ ਰਹੇ ਇੰਨੇ, ਅਮਰੀਕਾ ਦੇ ਵਿੱਚ ਜ਼ਿਆਦਾ ਪੈਸੇ ਬਣ ਰਹੇ ਆ। ਸੋ ਫਿਰ ਦੇਖਿਆ ਕਿ ਹੌਲੀ ਹੌਲੀ ਕਾਫੀ ਕਾਲਸ ਆਉਣ ਲੱਗ ਪਈਆਂ ਕੈਨੇਡਾ ਤੋਂ ਕਿ ਕਿੱਦਾਂ ਅਮਰੀਕਾ ਆਉਣਾ, ਮੈਂ ਟਰੱਕ ਚਲਾਉਣਾ। ਸੋ ਉਹਨਾਂ ਦੀ ਜਿਹੜੇ ਕੁਐਸਚਨ ਸੀਗੇ ਉਹ ਸਿਰਫ ਇਹੀ ਸੀਗੇ ਕਿ ਮੈਂ ਟਰੱਕ ਕਿੱਦਾਂ ਚਲਾ ਸਕਦਾ ਕੈਨੇਡਾ, ਠੀਕ ਹੈ, ਅਮਰੀਕਾ ਆ ਕੇ ਇੱਥੇ ਕਿੱਦਾਂ ਮੈਂ ਕੰਮ ਕਰ ਸਕਦਾ। ਸੋ ਫਿਰ ਉੱਥੋਂ ਮੈਂ ਹਿਸਾਬ ਲਾਇਆ ਕਿ ਇਹਨਾਂ ਨੂੰ E2 ਵੀਜ਼ੇ ਬਾਰੇ ਜਾਣਕਾਰੀ ਦਿੱਤੀ ਜਾਵੇ, ਕਿ ਇਹਨਾਂ ਨੂੰ E2 ਵੀਜ਼ੇ ਬਾਰੇ ਨਹੀਂ ਪਤਾ। ਸੋ E2 ਵੀਜ਼ਾ ਟਰੱਕਰ ਹੁਣ ਹੈ ਤਾਂ ਇਨਵੈਸਟਮੈਂਟ ਵੀਜ਼ਾ, ਕਾਰਪੋਰੇਟ ਵੀਜ਼ੇ ਦੇ ਵਿੱਚ ਆ ਜਾਂਦਾ, ਪਰ ਇਹਨੂੰ ਟਰੱਕਰਸ ਕਿਸ ਤਰ੍ਹਾਂ ਕਰ ਸਕਦੇ ਆ ਕਿ ਉਹਨਾਂ ਨੂੰ ਇੱਕ ਇੱਥੇ ਆ ਕੇ ਆਪਣੀ ਕੰਪਨੀ ਖੋਲ੍ਹਣੀ ਪਊਗੀ ਇੰਡੀਆ, ਉੱਥੋਂ ਦੀ ਕੈਨੇਡਾ ਤੋਂ ਉਹਨਾਂ ਨੂੰ ਕੁਛ ਪੈਸੇ ਭੇਜਣੇ ਪਊਗੇ ਇੱਥੇ, ਭਾਵੇਂ ਉਹ ਇੱਥੋਂ US ਤੋਂ ਕਿਸੇ ਤੋਂ ਗਿਫਟ ਵੀ ਲੈ ਸਕਦੇ ਆ, ਕੈਨੇਡਾ ਤੋਂ ਵੀ ਗਿਫਟ ਲੈ ਸਕਦੇ ਆ। ਮਤਲਬ ਲੀਗਲ ਅਤੇ ਕਲੀਨ ਮਨੀ ਹੋਣਾ ਚਾਹੀਦਾ। ਔਨ ਐਵਰੇਜ 2 ਤੋਂ 3 ਲੱਖ ਡਾਲਰ ਦੀ ਇਨਵੈਸਟਮੈਂਟ ਆ, ਕੋਈ ਲਿਮਿਟ ਨਹੀਂ, ਤੁਸੀਂ ਘੱਟ ਵੀ ਕਰ ਸਕਦੇ ਆ, ਪਰ 2 ਤੋਂ 3 ਲੱਖ ਤੁਸੀਂ ਆਪਣੀ ਜਿਹੜੀ ਇਨਵੈਂਟਰੀ ਹੈ, ਜੇ ਤੁਹਾਡੇ ਕੋਲ ਉੱਥੇ ਆਲਰੇਡੀ ਆਪਣੇ ਟਰੱਕ ਵਗੈਰਾ ਹੈਗੇ ਨੇ, ਤੁਸੀਂ ਉਹ ਵੀ ਆਪਣੀ ਜਿਹੜੀ ਇੱਥੇ US ਦੀ ਕੰਪਨੀ ਹੈ ਉਹਦੇ ਵਿੱਚ ਕੰਟਰੀਬਿਊਟ ਕਰ ਸਕਦੇ ਹੋ। ਸੋ ਕੈਪੀਟਲ ਅਤੇ ਕੰਬੀਨੇਸ਼ਨ ਆਫ ਜਿਹੜੀ ਤੁਹਾਡੀ ਇਕਵਿਪਮੈਂਟ ਹੈ, ਸੋ ਉਹਨੂੰ ਤੁਸੀਂ ਇਨਵੈਸਟਮੈਂਟ ਕਹਿੰਦੇ ਹੋ। ਤੁਸੀਂ ਇੱਥੇ ਇਨਵੈਸਟਮੈਂਟ ਕਰਦੇ ਹੋ ਪੈਸੇ ਦੀ ਅਤੇ ਇਕਵਿਪਮੈਂਟ ਦੀ, ਕੰਪਨੀ ਸੈਟਅਪ ਕਰਦੇ ਹੋ ਅਤੇ ਬਿਜ਼ਨਸ ਪਲਾਨ ਬਣਾਉਂਦੇ ਹੋ, ਅਤੇ ਅਮਰੀਕਨ ਗਵਰਨਮੈਂਟ ਨੂੰ ਦੱਸਦੇ ਹੋ ਕਿ ਆਪਾਂ ਕਿੱਥੇ ਆ ਕੇ ਬਿਜ਼ਨਸ ਕਰਨਾ ਹੈ, ਕਿੱਦਾਂ ਆਪਾਂ ਜੋਬਸ ਹਾਇਰ ਕਰਨੀਆਂ। ਸੋ ਤੁਹਾਡਾ ਆਰਗੂਮੈਂਟ ਇਹ ਨਹੀਂ ਹੈਗੀ ਕਿ ਮੈਂ ਆ ਕੇ ਟਰੱਕ ਚਲਾਉਣਾ, ਤੁਹਾਡੀ ਆਰਗੂਮੈਂਟ ਇਹ ਹੈ ਕਿ ਮੈਂ ਆ ਕੇ ਕੰਪਨੀ ਚਲਾਉਣੀ ਹੈ, ਥੱਲੇ ਮੈਂ ਬੰਦੇ ਡਿਸਪੈਚਰ ਹਾਇਰ ਕਰਨੇ ਨੇ, ਫਰੰਟ ਡੈਸਕ 'ਤੇ ਅਕਾਊਂਟਿੰਗ ਵਾਲਾ ਹਾਇਰ ਕਰਨਾ। ਸੋ ਉਹ ਤੁਹਾਡੀ ਜਿਹੜੀ ਜੇ ਆਰਗੂਮੈਂਟ ਤੁਹਾਡੇ ਕੋਲ ਹੈਗੀ ਹੈ, ਮਤਲਬ ਕਿ ਤੁਸੀਂ ਸਿਰਫ ਇੱਕ ਓਨਰ ਓਪਰੇਟਰ ਨਹੀਂ ਹੈਗੇ, ਉਸ ਤੋਂ ਥੋੜ੍ਹਾ ਜਿਹਾ ਵੱਧ ਤੁਹਾਡਾ ਵਧਣ ਦਾ ਜੇ ਸੁਪਨਾ ਹੈਗਾ, ਤਾਂ ਫਿਰ ਤੁਸੀਂ ਜਿਹੜਾ E2 ਵੀਜ਼ਾ ਤੁਹਾਡੇ ਲਈ ਬਿਲਕੁਲ ਸਹੀ ਹੈ। ਜੇ ਤੁਸੀਂ ਕਹੋ ਮੈਂ ਸਿਰਫ ਆ ਕੇ ਟਰੱਕ ਹੀ ਚਲਾਉਣਾ ਹੈਗਾ, E2 ਵੀਜ਼ੇ 'ਤੇ ਤੁਸੀਂ ਆ ਕੇ ਸਿਰਫ ਜਿਹੜਾ ਹੈਗਾ ਆਪ ਕੰਮ ਨਹੀਂ ਕਰ ਸਕਦੇ, ਕਿਸੇ ਲਈ ਨਹੀਂ ਕੰਮ ਕਰ ਸਕਦੇ ਇੱਦਾਂ। ਹਾਂਜੀ, ਤੁਹਾਨੂੰ ਆਪਣੀ ਕੰਪਨੀ ਚਲਾਉਣੀ, ਤੁਸੀਂ ਇਹ ਹੈ ਕਿ ਡਿਸਪੈਚ ਵਗੈਰਾ ਕਿਸੇ ਤੋਂ ਲੈ ਸਕਦੇ ਹੋ, ਪਰ ਤੁਹਾਨੂੰ ਆਪਣੀ ਕੰਪਨੀ ਗਰੋ ਕਰਨੀ ਪੈਣੀ ਹੈ। ਸੋ ਦਿਖਾਉਣਾ ਪੈਣਾ ਵੀ ਮੈਂ ਡਿਸਪੈਚਰ ਹਾਇਰ ਕੀਤਾ ਆ, ਉਹ ਸਾਰਾ ਕੁਛ ਜਿਹੜਾ ਉਹ ਕਰਨਾ ਪੈਣਾ ਵੀ ਜਿਹੜੀਆਂ 4-5 ਜੌਬਸ ਦਾ ਜਿਹੜਾ ਉਹ ਵਾਅਦਾ ਕਰ ਰਿਹਾ ਵੀ ਉਹ ਉੱਥੇ ਕਰਨੀਆਂ ਆ। ਜਦੋਂ ਹੁਣ ਤੁਸੀਂ ਕਹਿੰਦੇ ਵੀ ਇੱਥੇ ਆ ਕੇ ਇਹ ਸਾਰਾ ਕੁਛ ਕਰਨਾ ਆ, ਬਿਜ਼ਨਸ ਪਲਾਨ ਤਿਆਰ ਕਰਨਾ ਆ, ਕੀ ਉਹ ਸਾਰਾ ਕੁਛ ਕਹਿ ਲਓ ਵੀ ਜਿੱਦਾਂ ਸਰਵੇ ਕਹਿੰਦਾ ਕੋਈ ਜਾ ਕੇ ਸਾਈਟ ਸਰਵੇ ਕਰਦੇ ਆ, ਉਸ ਦੇ ਲਈ ਕੀ ਆਪਸ਼ਨ ਹੁੰਦੀ ਹੈ ਵੀ ਕਿੱਦਾਂ ਆ ਕੇ ਉਹ ਸਾਰੀਆਂ ਚੀਜ਼ਾਂ ਕਰ ਸਕਦੇ ਆ, ਕਿ ਸਾਰਾ ਕੁਛ ਆਨਲਾਈਨ ਹੀ ਹੁੰਦਾ ਹੈ? ਦੇਖੋ, ਇਹਦੇ ਨਾਲ 2 ਤਰੀਕੇ ਹੈ ਕੇਸ ਫਾਈਲ ਕਰਨ ਦੇ। ਇੱਕ ਤਾਂ ਜਿਹੜਾ ਬੰਦਾ ਇੱਥੇ ਆਲਰੇਡੀ ਹੈਗਾ B1 B2 ਵੀਜ਼ੇ 'ਤੇ,
ਠੀਕ ਹੈ। ਉਹ ਤਾਂ US ਦੇ ਵਿੱਚ ਹੀ ਰਹਿ ਕੇ ਸਾਰੀ ਆਪਣੀ E2 ਦੀ ਪਟੀਸ਼ਨ ਫਾਈਲ ਕਰ ਸਕਦਾ। ਪ੍ਰੀਮੀਅਮ ਪ੍ਰੋਸੈਸਿੰਗ ਸਰਵਿਸ ਹੈ, 15 ਦਿਨ ਲੱਗਦੇ ਨੇ, 15 ਦਿਨ 'ਚ ਵਰਕ ਪਰਮਿਟ ਇਹਨਾਂ ਦਾ ਅਪਰੂਵ ਕਰ ਦਿੰਦੇ ਨੇ। ਠੀਕ ਹੈ। ਪਰ ਉਹਨੂੰ ਫਾਈਲ ਕਰਨ ਤੋਂ ਪਹਿਲਾਂ ਆਫ ਕੋਰਸ ਤੁਹਾਨੂੰ ਇਹ ਜਿਹੜਾ ਸਾਰਾ, ਕਿਉਂਕਿ ਇਮੀਗ੍ਰੇਸ਼ਨ ਨਾਲ ਚੁਸਤੀਆਂ ਚਲਾਕੀਆਂ ਵੀ ਲੋਕਾਂ ਨੇ ਬਹੁਤ ਕੀਤੀਆਂ ਹੈ। ਸੋ ਇਮੀਗ੍ਰੇਸ਼ਨ ਵਾਲੇ ਕੀ ਚਾਹੁੰਦੇ ਆ ਕਿ ਤੁਸੀਂ ਬਿਜ਼ਨਸ ਨੂੰ, ਮੰਨ ਲਓ ਤੁਸੀਂ $2 ਲੱਖ ਦਾ ਬਿਜ਼ਨਸ ਕਰਨਾ ਹੈ, ਉਹ ਚਾਹੁੰਦੇ ਕਿ ਤੁਸੀਂ 20-25 ਹਜ਼ਾਰ ਆਲਰੇਡੀ ਇਨਵੈਸਟ ਕਰਤਾ ਹੋਵੇ, ਆਫਿਸ ਦੀ ਲੀਜ਼ ਲੈ ਲਈ ਹੋਵੇ, ਕੋਈ ਫਰਨੀਚਰ, ਤੁਸੀਂ ਉਹਨਾਂ ਨੂੰ ਇਹ ਸ਼ੋਅ ਕਰਨਾ ਕੁਛ ਨਾ ਕੁਛ ਕਿ ਆਹ ਦੇਖੋ ਪੈਸੇ ਟ੍ਰਾਂਸਫਰ ਹੋ ਗਏ ਆ, ਕੰਪਨੀ ਖੁੱਲ੍ਹ ਗਈ ਆ, ਆਫਿਸ ਲੈ ਲਿਆ ਜਾਂ ਇਕਵਿਪਮੈਂਟ ਲੈ ਲਈ ਹੈ, ਕਿ ਮੋਸਟ ਲਾਈਕਲੀ ਬੰਦੇ ਨੇ ਕੰਮ ਕਰਨਾ ਹੀ ਕਰਨਾ, ਇਹ ਨਹੀਂ ਕਿ ਵੀਜ਼ਾ ਲੈਣ ਤੋਂ ਬਾਅਦ ਕੰਮ ਨਹੀਂ ਕਰਨਾ। ਸੋ ਮਤਲਬ ਤੁਹਾਨੂੰ ਥੋੜ੍ਹੀ ਜਿਹੀ ਖਾਨਾ ਪੂਰਤੀ ਪਹਿਲਾਂ ਕਰਨੀ ਪੈਣੀ ਹੈ, ਫਿਰ ਤੁਸੀਂ, ਤਾਂ ਕਿ ਇਮੀਗ੍ਰੇਸ਼ਨ ਲੱਗੇ ਕਿ ਆਹੋ ਇਹ ਬੰਦਾ ਵਾਕਿਆ ਹੀ ਜੈਨੂਇਨ ਬਿਜ਼ਨਸ ਕਰੂਗਾ। ਸੋ ਤੁਸੀਂ ਫਿਰ US ਦੇ ਵਿੱਚ ਆ ਕੇ, ਨਾਰਮਲੀ ਇਹਦਾ ਮੈਕੈਨਿਜ਼ਮ ਕੀ ਹੁੰਦਾ ਕਿ ਜਿਹਨਾਂ ਨੇ ਬਿਜ਼ਨਸ ਕਰਨਾ ਉਹਨਾਂ ਨੂੰ ਪਤਾ ਹੀ ਹੁੰਦਾ ਇੱਥੇ ਇੰਡਸਟਰੀ ਕਿੱਦਾਂ ਚੱਲਦੀ ਹੈ, ਭਾਈਵੰਦ ਦੋਸਤ ਯਾਰ ਮਿੱਤਰ ਕੋਈ ਕਰ ਹੀ ਰਿਹਾ ਹੁੰਦਾ ਟਰੱਕਿੰਗ। ਠੀਕ ਹੈ। ਸੋ ਤੁਸੀਂ ਉਹਨਾਂ ਦੀ ਕੰਪਨੀ 'ਚ ਵੀ ਜਾ ਕੇ ਇਨਵੈਸਟ ਕਰ ਸਕਦੇ ਹੋ, ਤੁਸੀਂ ਆਪਣੀ ਕੰਪਨੀ ਵੀ ਖੋਲ੍ਹ ਸਕਦੇ ਹੋ। ਨਾ ਸਿਰਫ ਟਰੱਕਿੰਗ, ਤੁਸੀਂ ਕੋਈ ਵੀ ਬਿਜ਼ਨਸ ਆ, ਪੀਜ਼ਾ, ਜਿਹੜਾ ਵੀ ਬਿਜ਼ਨਸ ਕਰਨਾ, ਡਜ਼ ਨਾਟ ਮੈਟਰ ਕਿ ਤੁਸੀਂ ਪਿੱਛੇ ਕੀ ਕੰਮ ਕਰਦੇ ਸੀਗੇ। ਇਹ ਮੈਟਰ ਕਰਦਾ ਕਿ ਤੁਸੀਂ US 'ਚ ਆ ਕੇ ਕੋਈ ਬਿਜ਼ਨਸ ਕਰਨਾ ਅਤੇ ਤੁਸੀਂ ਪੈਸੇ ਇਨਵੈਸਟ ਕਰਨੇ ਆ, ਤੁਸੀਂ ਜੋਬਸ ਕ੍ਰੀਏਟ ਕਰਨੀਆਂ। ਸੋ ਇੱਕ ਤਰੀਕਾ ਇਹ ਹੈ। ਸੋ ਸਰਵੇ ਤੁਹਾਨੂੰ ਜੇ ਲੋੜ ਹੈ ਤਾਂ ਆਫਕੋਰਸ, ਪਰ ਜੇ ਸਭ ਤੋਂ ਬੈਸਟ ਸਰਵੇ ਤਾਂ ਇਹੀ ਹੁੰਦਾ, ਤੁਹਾਡੇ ਜਿਹੜੇ ਜਾਣਕਾਰ ਉਹੀ ਤੁਹਾਨੂੰ ਦੱਸ ਦੇਣ ਕਿ ਕਿੱਥੇ ਕੀ ਸ਼ਾਰਟਕਟ ਮਿਲ ਜਾਂਦਾ, ਨਹੀਂ ਤਾਂ ਬੰਦਾ ਆਪ ਸਿਰ ਮੱਥਾ ਮਾਰੂਗਾ ਤਾਂ ਬਹੁਤ ਟਾਈਮ ਲੱਗ ਜਾਂਦਾ ਹੈ ਨਾ ਅੱਗੇ ਵਧਣ ਲਈ। ਬਿਲਕੁਲ। ਸੋ ਹੈਲਪ ਲੈ ਲੈਣੀ ਚਾਹੀਦੀ ਇਸ ਚੀਜ਼ ਦੇ ਵਿੱਚ। ਬਿਲਕੁਲ। ਅਤੇ ਦੂਸਰਾ ਇਹ ਹੈ ਕਿ ਜੇ ਬੰਦਾ US ਦੇ ਵਿੱਚ ਨਹੀਂ ਹੈਗਾ ਅਤੇ ਫਿਰ ਉਹਨੂੰ ਬਾਹਰੋਂ E2 ਅਪਲਾਈ ਕਰਨਾ ਪੈਂਦਾ, ਉਹਨੂੰ ਥੋੜ੍ਹਾ ਜਿਹਾ ਜ਼ਿਆਦਾ ਟਾਈਮ ਲੱਗਦਾ ਅਤੇ ਆਉਣ ਜਾਣ ਲਈ ਫਿਰ ਵੀਜ਼ਾ ਲਾ ਦਿੰਦੇ ਨੇ। ਪਰ ਗੱਲ ਉਹੀ ਆ ਜਾਂਦੀ ਹੈ ਕਿ ਜੇ ਬੰਦਾ US ਤੋਂ ਅਪਲਾਈ ਕਰੇ ਬੈਠੇ ਬੈਠੇ, ਇਵੈਂਚੁਅਲੀ ਉਹਨੇ ਬਾਹਰ ਤਾਂ ਜਾਣਾ ਹੀ, ਉਹਨੂੰ ਵੀਜ਼ਾ ਕਿਤੇ ਨਾ ਕਿਤੇ ਤਾਂ ਵਾਪਸ ਲੈ ਕੇ ਆਉਣਾ ਪੈਣਾ। ਸੋ ਜਿਹੜੇ ਬਾਹਰੋਂ ਲੈ ਕੇ ਆਉਂਦੇ ਨੇ ਉਹ ਲੌਂਗ ਰਨ 'ਚ ਸੌਖੇ ਰਹਿ ਜਾਂਦੇ ਨੇ, 5 ਸਾਲ ਦਾ ਵੀਜ਼ਾ ਮਿਲਦਾ, ਫਿਰ ਉਹ ਆ ਜਾ ਸਕਦੇ ਨੇ ਆਰਾਮ ਨਾਲ। ਅਤੇ ਜਿਹੜਾ ਦੂਜੇ ਕੇਸ 'ਚ ਕਿੰਨੇ, ਫਿਰ ਸਾਲ ਦਾ ਜਾਂ 2 ਸਾਲ ਦਾ ਮਿਲਦਾ ਉਹਦੇ ਵਿੱਚ? ਨਹੀਂ, ਵੀਜ਼ਾ ਤਾਂ ਜਿਹੜਾ 5 ਸਾਲ ਦਾ ਇਹਨਾਂ ਨੂੰ ਮਿਲਦਾ ਹੈ, ਐਂਟਰੀ ਉਹਨਾਂ ਨੂੰ 2 ਸਾਲ ਦੀ ਮਿਲਦੀ ਹੈ। ਜਿੱਦਾਂ ਟੂਰਿਸਟ ਵਾਲੇ ਨੂੰ 6 ਮਹੀਨੇ ਦੀ ਮਿਲਦੀ ਹੈ, ਇੱਦਾਂ ਹੀ ਜਿਹੜਾ ਵੀਜ਼ਾ 5 ਸਾਲ ਦਾ ਮਿਲਦਾ ਹੈ, 2 ਸਾਲ ਦੀ ਐਂਟਰੀ ਮਿਲਦੀ ਹੈ। ਜੇ ਤੁਸੀਂ ਇੱਥੋਂ ਫਾਈਲ ਕਰਦੇ ਹੋ ਤੁਹਾਨੂੰ 2 ਸਾਲ ਦੀ ਸਟੇ ਦੇ ਦੇਣੀ ਉਹਨਾਂ ਨੇ, ਜੇ ਤੁਸੀਂ ਬਾਹਰੋਂ ਕਰਦੇ ਹੋ ਤੁਹਾਨੂੰ 2 ਸਾਲ ਦੀ ਐਂਟਰੀ ਦੇ ਦੇਣੀ ਹੈ। ਫਰਕ ਬਸ ਇੰਨਾ ਹੈ ਕਿ ਜਿਹਨੇ ਇੱਥੋਂ ਦੀ ਫਾਈਲ ਕੀਤਾ ਹੈ ਉਹ ਜਦੋਂ ਬਾਹਰ ਵਾਪਸ ਟਰੈਵਲ ਕਰੂਗਾ, ਉਹਨੂੰ E2 ਤੋਂ ਵਾਪਸ ਆਉਣ ਲਈ ਫਿਰ ਦੁਬਾਰਾ ਪੈਸੇ ਖਰਚਣੇ ਪੈਣੇ ਆ, ਉਹ ਜਿਹੜਾ ਬਾਹਰੋਂ ਦੀ ਆਉਣ ਵਾਲਾ ਵੀਜ਼ਾ ਉਹ ਬਣਾਉਣਾ ਪੈਣਾ। ਓਕੇ। ਸੋ ਜੇ ਬਾਹਰੋਂ ਆਇਆ ਤੇ ਉਹ ਆਲਰੇਡੀ ਪਹਿਲੋਂ ਕਰਕੇ ਹੀ ਜਿਹੜਾ ਉਹ ਆ ਰਿਹਾ ਹੋਊਗਾ। ਹਾਂਜੀ। ਸੋ ਜਿਹਨੇ ਟਰੈਵਲ ਨਹੀਂ ਕਰਨਾ, ਜਿਹੜਾ ਥੋੜ੍ਹਾ ਕਾਲਾ, ਜਿਹਨੇ ਪੈਸੇ ਬਣਾਉਣੇ ਆ, ਹੁਣ ਇਕੋਨਮੀ ਵਧੀਆ ਚੱਲ ਰਹੀ ਹੈ, ਟਰੱਕਿੰਗ ਇੰਡਸਟਰੀ ਵਧੀਆ ਚੱਲ ਰਹੀ ਹੈ, ਉਹ ਬੰਦਾ ਇਹਨੂੰ ਇੱਥੋਂ ਆਣ ਕੇ ਜਿਹੜਾ ਹੈਗਾ, ਜੇ ਪਹਿਲਾਂ ਟੈਂਪਰੇਰੀ ਇਰਾਦੇ ਨਾਲ ਆਉਂਦਾ, 90 ਦਿਨ ਬਾਅਦ ਉਹਦਾ ਮਨ ਬਦਲਦਾ, ਤਾਂ ਇੱਥੇ E2 ਫਾਈਲ ਕਰ ਸਕਦਾ। ਉਹਦੇ ਲਈ ਉਹ ਬੈਸਟ ਹੈ, 15 ਦਿਨਾਂ 'ਚ ਜਵਾਬ ਆ ਜਾਂਦਾ, ਟਾਈਮ ਘੱਟ ਹੈਗਾ। ਸੋ ਤੁਸੀਂ ਇਸ ਤੋਂ ਪਹਿਲਾਂ ਕਿਹਾ ਸੀ ਵੀ ਜਿਹੜਾ ਇਕਵਿਪਮੈਂਟ ਉਹ ਦਿਖਾ ਸਕਦੇ, ਹੁਣ ਤਾਂ ਅੱਜ ਕੱਲ੍ਹ ਟਰੱਕ ਵੀ ਲੱਖ, 1.5 ਲੱਖ, 2 ਲੱਖ ਤੱਕ ਦਾ ਜਿਹੜਾ ਉਹ ਖੁਦ ਹੋ ਗਿਆ ਆ। ਕਿੰਨੇ % ਇਕਵਿਪਮੈਂਟ ਦਾ ਜਿਹੜਾ ਉਹਦੇ ਵਿੱਚ ਦਿਖਾਇਆ ਜਾ ਸਕਦਾ? 100% ਦਿਖਾ ਸਕਦੇ ਆ ਜਾਂ ਕੁਛ ਉਹਦੀ ਲਿਮਿਟ ਹੁੰਦੀ ਹੈ? ਨਹੀਂ, 100% ਤਾਂ ਨਹੀਂ ਤੁਸੀਂ ਦਿਖਾ ਸਕਦੇ, ਕਿਉਂਕਿ ਪਹਿਲਾਂ ਤਾਂ ਇਹ ਹੈ ਕਿ ਤੁਹਾਨੂੰ ਓਪਰੇਟਿੰਗ ਐਕਸਪੈਂਸਿਸ ਦਿਖਾਉਣੇ ਪੈਣੇ ਆ ਕਿ ਮੈਂ ਆਫਿਸ 'ਚ ਬਹਿਣਾ, ਇੱਥੇ ਮੇਰਾ ਆਫਿਸ ਹੋਣਾ ਹੈ ਨਾ, ਅਤੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੇਰੇ ਦੋਸਤ ਨੇ ਮੈਨੂੰ ਫ੍ਰੀ 'ਚ ਦੇ ਦੇਣਾ ਆਫਿਸ। ਉਹ ਚੀਜ਼ਾਂ ਨਹੀਂ ਇਮੀਗ੍ਰੇਸ਼ਨ ਮੰਨਦੀ। ਉਹਨਾਂ ਨੇ ਦੇਖਣਾ ਕਿ ਜਿਹੜਾ ਬਿਜ਼ਨਸ ਆ ਤੁਸੀਂ ਕਮਰਸ਼ੀਅਲ ਸੈਂਸ ਦੇ ਵਿੱਚ ਕਰਦੇ ਪਏ ਆ ਕਿ ਨਹੀਂ ਕਰਦੇ ਪਏ ਆ। ਤੁਹਾਨੂੰ ਇਹਦੇ ਵਿੱਚ ਆਪਣੇ ਆਪ ਨੂੰ ਇੱਕ ਤਨਖਾਹ ਦੇਣੀ ਪੈਂਦੀ ਹੈ ਜੀ, ਭਾਵੇਂ ਤੁਹਾਨੂੰ ਪੈਸੇ ਚਾਹੀਦੇ ਆ ਨਹੀਂ ਚਾਹੀਦੇ ਆ, ਡਜ਼ ਨਾਟ ਮੈਟਰ। E2 ਦੇ ਵਿੱਚ ਤੁਹਾਡੀ ਜਿਹੜੀ ਹੈਗੀ ਹੈ 70-75 ਹਜ਼ਾਰ ਤੁਸੀਂ ਆਪਣੇ ਆਪ ਨੂੰ ਤਨਖਾਹ ਦਿੰਦੇ ਹੋ ਸਾਲ ਦੀ ਜੀ। ਸੋ ਜਿਹੜੇ ਪੈਸੇ ਹੈ ਤੁਹਾਨੂੰ ਉਹ ਸ਼ੋਅ ਕਰਨਾ ਪੈਂਦਾ ਹੈ ਕਿ ਜਿਹੜਾ ਤੁਹਾਡਾ ਬਿਜ਼ਨਸ ਪਲਾਨ ਹੈ ਕਿ ਤੁਹਾਡੇ ਕੋਲ ਇਨਫ ਕੈਸ਼ ਹੈਗਾ ਹੈ ਕਿ ਤੁਸੀਂ ਆਫਿਸ ਲੈ ਸਕੋ, ਆਪਣੇ ਆਪ ਨੂੰ ਤਨਖਾਹ ਦੇ ਸਕੋ। ਜਿਹੜੇ EMPLOYEE ਰੱਖਣੇ ਆ ਤੁਸੀਂ ਪਹਿਲੇ ਮਹੀਨੇ, ਤੀਜੇ ਮਹੀਨੇ, 6ਵੇਂ ਮਹੀਨੇ, ਤੁਹਾਡੇ ਕੋਲ ਉਹਦਾ ਕੈਸ਼ ਫਲੋ ਜਿਹੜਾ ਉਹ ਬਣਿਆ ਹੋਇਆ ਹੈਗਾ। ਠੀਕ ਹੈ। ਸੋ ਤੁਹਾਨੂੰ ਕੁਛ ਨਾ ਕੁਛ ਕੈਸ਼ ਜ਼ਰੂਰ ਚਾਹੀਦਾ, ਮਤਲਬ 1 ਲੱਖ 2 ਲੱਖ ਦੇ ਵਿੱਚ ਘੱਟੋ ਘੱਟ 1 ਲੱਖ ਨੂੰ ਤਾਂ ਤੁਸੀਂ ਪਾਰ ਕਰੋ। ਜੇ ਤੁਸੀਂ ਉਹ ਤੋਂ ਘੱਟ ਜਾਂਦੇ ਹੋ ਫਿਰ ਕਈ ਵਾਰੀ ਇਮੀਗ੍ਰੇਸ਼ਨ ਨਹੀਂ ਮੰਨਦੀ ਹੈਗੀ। ਅਤੇ ਨਾਲ ਫਿਰ ਤੁਸੀਂ ਇਹਦੇ ਆਪਣੇ ਜਿਹੜੇ ਕਿ ਜੇ ਤੁਹਾਡੇ ਕੋਲ ਆਲਰੇਡੀ ਕੌਂਟਰੈਕਟਸ ਹੈਗੇ ਨੇ, ਫਿਕਸ ਲੋਡਸ ਹੈਗੇ ਨੇ, ਤੁਸੀਂ ਉਹਨਾਂ ਦੇ ਕੌਂਟਰੈਕਟ ਉਹਨਾਂ ਨੂੰ ਦੱਸ ਸਕਦੇ ਹੋ ਕਿ ਆਹ ਦੇਖੋ ਆਹ ਐਗਰੀਮੈਂਟ ਹੋਇਆ ਸਾਨੂੰ, ਆਹ ਟਰੱਕ ਦੀ ਇਕਵਿਪਮੈਂਟ ਹੈ, ਇਹਦੇ ਨਾਲ ਮੇਰਾ ਮੰਥਲੀ ਇੰਨਾ ਕੁ ਮੈਨੂੰ ਪੈਸਾ ਆ ਜਾਊਗਾ। ਸੋ ਤੁਸੀਂ ਕੋਂਬੀਨੇਸ਼ਨ ਆਫ ਕੈਸ਼, ਫਿਊਚਰ ਬਿਜ਼ਨਸ ਅਤੇ ਜਿਹੜੇ ਤੁਹਾਡੀ ਇਕਵਿਪਮੈਂਟ ਹੈ ਉਹ ਦਿਖਾ ਸਕਦੇ ਹੋ। ਪਰ ਆਫਕੋਰਸ ਸਭ ਤੋਂ ਸੌਖਾ ਇਹੀ ਹੈ ਕਿ ਜੇ ਤੁਹਾਡੇ ਕੋਲ ਸਿੱਧੇ ਸਟਰੇਟ ਆਊਟ ਕੈਸ਼ ਹੈਗਾ $3 ਲੱਖ, ਤੁਸੀਂ ਸਿੱਧੇ ਦਿਖਾਉਂਦੇ ਹੋ ਕਿ ਆਹ ਦੇਖੋ ਮੈਂ ਇਨਵੈਸਟਮੈਂਟ ਕੀਤੀ ਹੈ ਅਤੇ ਟਰੱਕ ਆਪਣੇ ਲੈ ਰਿਹਾ, ਅਤੇ ਫਿਰ ਇਮੀਗ੍ਰੇਸ਼ਨ ਇਹ ਹੈ ਕਿ ਬਿਨਾਂ ਕਿਸੇ ਕੁਐਸਚਨ ਦੇ ਤੁਹਾਡਾ ਜਿਹੜਾ ਕੇਸ ਅਪਰੂਵ ਕਰ ਸਕਦੀ ਹੈ। ਠੀਕ ਹੈ। ਸੋ ਬਿਲਕੁਲ, ਸੋ ਆਪਸ਼ਨਸ ਇਸ ਹਿਸਾਬ ਦੇ ਨਾਲ ਜਿਹੜੀਆਂ ਰਹਿੰਦੀਆਂ। ਅਤੇ ਇਹ ਜਿਹੜਾ ਆਪਾਂ ਕੈਨੇਡੀਅਨ ਟਰੱਕਰਸ ਦੀ ਗੱਲ ਕਰ ਰਹੇ ਹਾਂ, ਇਹ ਸਿਰਫ ਕੈਨੇਡੀਅਨ ਸਿਟੀਜ਼ਨ ਲਈ ਆ? ਉੱਥੋਂ ਦੇ ਪਰਮਾਨੈਂਟ ਰੈਜ਼ੀਡੈਂਟ ਜਾਂ ਵਰਕ ਪਰਮਿਟ 'ਤੇ ਜਿਹੜਾ ਉੱਥੇ ਕੰਮ ਕਰ ਰਹੇ ਉਹਨਾਂ ਵਾਸਤੇ ਇਹ ਆਪਸ਼ਨ ਤਾਂ ਨਹੀਂ ਹੈ? ਨਹੀਂ ਜੀ, ਇਹ ਸਿਰਫ ਸਿਟੀਜ਼ਨ ਵਾਸਤੇ ਹੈ। ਜਿਹੜੇ ਕੈਨੇਡੀਅਨ ਸਿਟੀਜ਼ਨ ਹੈਗੇ ਆ, ਕੈਨੇਡੀਅਨ ਸਿਟੀਜ਼ਨ ਹੋ ਗਿਆ, ਕੋਈ ਹੋਰ ਵੀ ਯੂਰਪੀਅਨ, ਜਿਹੜਾ ਵੀ E2 ਕੰਟਰੀ ਦਾ ਸਿਟੀਜ਼ਨ ਹੈਗਾ, ਕੋਈ ਵੀ ਆ ਕੇ
ਟਰੱਕ ਵਗੈਰਾ ਟਰੱਕਿੰਗ ਕੰਪਨੀ ਖੋਲ ਸਕਦਾ ਜਾਂ ਕੋਈ ਵੀ ਬਿਜ਼ਨਸ ਕੋਈ ਵੀ ਬਿਜ਼ਨਸ ਜਿਹੜਾ ਹੈ ਇਸ ਹਿਸਾਬ ਦੇ ਨਾਲ ਜਿਹੜਾ ਉਹ ਕਰ ਸਕਦਾ ਹੈ। ਸੋ ਤੁਸੀਂ ਆਲਰੇਡੀ ਦੱਸ ਹੀ ਦਿੱਤਾ ਵੀ ਜੇ ਇਨਸਾਈਡਾਂ ਤੇ ਉਹ ਕਿੱਦਾਂ ਕਰਨਾ ਆ ਤੇ ਉਹ ਕਰਨਾ। ਸੋ ਇਹਦੀ ਕਲਾਸੀਫਿਕੇਸ਼ਨ ਜਿਹੜੀ ਉਹ ਕਿੱਦਾਂ, ਜਿੱਦਾਂ ਚਲੋ ਇੱਕ ਚੀਜ਼ ਤਾਂ ਇਹ ਹੋ ਗਈ ਸਿਟੀਜ਼ਨਸ਼ਿਪ ਹੋ ਗਈ, ਇਨਵੈਸਟਮੈਂਟ ਜਿਹੜੀ ਉਹ ਹੋ ਗਈ ਆ, ਉਸ ਤੋਂ ਇਲਾਵਾ ਇਨਵੈਸਟਮੈਂਟ ਕਿੱਦਾਂ ਦੀ ਹੋਣੀ ਚਾਹੀਦੀ, ਕਿਵੇਂ ਹੋਣੀ ਚਾਹੀਦੀ, ਕੀ ਉਸ ਦੇ ਬਾਰੇ ਕੀ ਰਿਕੁਆਇਰਮੈਂਟਸ ਜਿਹੜੀਆਂ ਇਹ ਮੰਗਦੇ ਨੇ? ਜੀ ਸਭ ਤੋਂ ਪਹਿਲਾਂ ਤਾਂ ਜਿੱਦਾਂ ਦੱਸਿਆ ਕਿ ਤੁਹਾਨੂੰ ਟ੍ਰੀਟੀ ਕੰਟਰੀ ਦਾ ਸਿਟੀਜ਼ਨ ਹੋਣਾ ਪੈਣਾ। ਜੇ ਤੁਸੀਂ ਜੀ। ਸਿਟੀਜ਼ਨ ਨਹੀਂ ਆ ਤੁਸੀਂ E2 ਬਾਰੇ ਸੋਚ ਵੀ ਨਹੀਂ ਸਕਦੇ। ਠੀਕ ਹੈ। ਫਿਰ ਆਪਾਂ ਗੱਲ ਕੀਤੀ ਸੀ ਕਿ ਇਨਵੈਸਟਮੈਂਟ ਤੁਹਾਡਾ ਜਿਹੜਾ ਹੈਗਾ ਉਹ ਸੈਂਟਰ ਪੁਆਇੰਟ ਇਹਦਾ ਹੈਗਾ। ਸੋ ਇਨਵੈਸਟਮੈਂਟ ਇਹਨਾਂ ਨੇ ਕਿਹਾ ਕਿ ਐਕਟਿਵਲੀ ਇਨ ਪ੍ਰੋਸੈਸ ਆਫ ਇਨਵੈਸਟਿੰਗ, ਮਤਲਬ ਕਿ ਜਾਂ ਤਾਂ ਤੁਸੀਂ ਆਲਰੇਡੀ ਸਾਰੀ ਇਨਵੈਸਟਮੈਂਟ ਕਰਤੀ ਹੈ ਜਾਂ ਤੁਸੀਂ ਉਹ 'ਚੋਂ ਕੁਛ ਹਿੱਸਾ ਇਨਵੈਸਟ ਕਰਤਾ ਹੈ। ਠੀਕ ਹੈ। ਫਿਰ ਇਹਨਾਂ ਦੀ ਰਿਕੁਆਇਰਮੈਂਟ ਹੈ ਕਿ ਜਿਹੜੀ ਇਨਵੈਸਟਮੈਂਟ ਹੈ ਤੁਹਾਡੀ ਉਹ ਐਟ ਰਿਸਕ ਹੋਣੀ ਚਾਹੀਦੀ ਹੈ, ਮਤਲਬ ਕਿ ਬਿਜ਼ਨਸ ਸੈਂਸ 'ਚ ਇਨਵੈਸਟਮੈਂਟ ਕਰਨੀ ਹੈ। ਇਹ ਨਹੀਂ ਕਿ ਮੈਂ ਪਲਾਟ ਲੈ ਲਿਆ, ਮੈਂ ਘਰ ਲੈ ਲਿਆ, ਉਹਨੂੰ ਉਹਨਾਂ ਨੇ ਨਹੀਂ ਮੰਨਣਾ। ਹੁਣ ਤੁਸੀਂ ਕਹੋ ਮੈਂ ਇਕੱਲਾ ਇੱਕ ਯਾਰਡ ਲੈ ਕੇ, ਟਰੱਕਿੰਗ ਯਾਰਡ ਲੈ ਕੇ ਪਾਤਾ ਅਤੇ $1 ਮਿਲੀਅਨ ਮੈਂ ਖਰਚਤੇ, ਮੈਨੂੰ E2 ਦੇ ਉਹਨੇ ਕਹਿਣਾ ਨਹੀਂ, ਇਹਦੇ ਵਿੱਚ ਤੇਰਾ ਪੈਸਾ ਜ਼ੀਰੋ ਨਹੀਂ ਹੋਣਾ, ਇਹਨੂੰ ਆਪਾਂ ਇਨਵੈਸਟਮੈਂਟ ਮੰਨਦੇ ਨਹੀਂ। ਓਕੇ। ਸੋ ਐਟ ਰਿਸਕ ਤੁਹਾਡੀ ਇਨਵੈਸਟਮੈਂਟ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਇਹ ਸ਼ੋਅ ਕਰਨਾ ਪਏਗਾ ਕਿ ਇਹ ਬਿਜ਼ਨਸ ਆ, ਮੈਂ ਪੈਸੇ ਸਾਰੇ ਦਾਅ 'ਤੇ ਲਾਤੇ ਆ, ਡੁੱਬਣ ਦਾ ਖਤਰਾ ਆ, ਬੰਦਾ ਖਤਰਾ। ਅਤੇ ਚੌਥੀ ਅਤੇ ਮੇਨ ਰਿਕੁਆਇਰਮੈਂਟ ਜਿਹੜੀ ਉਹ ਸੀਗੀ ਕਿ ਜਿਹੜਾ ਬਿਜ਼ਨਸ ਆ ਉਹਨੂੰ ਤੁਸੀਂ ਡਿਵੈਲਪ ਕਰਨਾ, ਡਾਇਰੈਕਟ ਕਰਨਾ, ਮਤਲਬ ਤੁਹਾਡਾ ਜਿਹੜਾ ਰੋਲ ਆ ਉਹ ਐਜ਼ ਅ CEO, ਐਜ਼ ਅ ਮੈਨੇਜਰ ਜਿਹੜਾ ਤੁਹਾਡਾ ਉਹ ਰੋਲ ਆ। ਤੁਸੀਂ ਇਹ ਨਹੀਂ ਕਹਿਣਾ ਕਿ ਮੈਂ ਟਰੱਕ ਚਲਾ ਕੇ ਜ਼ਿਆਦਾ ਘੰਟੇ ਲਾ ਕੇ ਪੈਸੇ ਬਣਾਉਣੇ ਆ, ਤੁਸੀਂ ਇਹ ਦੱਸਣਾ ਕਿ ਮੈਂ ਕੰਪਨੀ ਨੂੰ ਵਧਾਉਣਾ ਕਿੱਦਾਂ। ਅਤੇ ਘੱਟੋ ਘੱਟ ਇਹਦੇ ਵਿੱਚ ਜਿਹੜੀ ਵੀ ਕੰਪਨੀ 'ਚ ਤੁਸੀਂ ਇਨਵੈਸਟ ਕਰਦੇ ਹੋ ਤੁਹਾਡੀ 50% ਜਾਂ ਤੋਂ ਜ਼ਿਆਦਾ ਤੁਹਾਡੀ ਓਨਰਸ਼ਿਪ ਚਾਹੀਦੀ ਹੈ। ਜੇ ਤੁਸੀਂ ਕਹੋ ਮੇਰੇ ਦੋਸਤ ਦੀ ਟਰੱਕਿੰਗ ਕੰਪਨੀ ਆ, ਮੈਂ ਉਹ 'ਚ ਹਿੱਸਾ ਪਾਉਣਾ, ਤਾਂ ਤੁਹਾਨੂੰ ਘੱਟੋ ਘੱਟ 50, ਸੁਜੈਸਟਡ ਇਹ ਹੈਗਾ ਕਿ 51% ਤੁਸੀਂ ਕੰਪਨੀ ਦੇ ਓਨਰ ਹੋਵੋ, ਤਾਂ ਤੁਹਾਨੂੰ ਉਹਨਾਂ ਨੇ E2 ਵੀਜ਼ਾ ਦੇਣਾ। ਓਕੇ। ਸੋ ਇਹ ਸਾਰੀਆਂ ਚੀਜ਼ਾਂ ਆ। ਸੋ ਇੱਕ ਤਾਂ ਚਲੋ ਇਹ ਟਰੱਕਿੰਗ ਵਾਲੀ ਗੱਲ ਆ, ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਬਿਜ਼ਨਸ ਦੇ ਉੱਤੇ ਆਪਾਂ ਦੇਖਦੇ ਹਾਂ ਵੀ ਜ਼ਿਆਦਾ ਲੋਕ E2 ਦੇ ਵਿੱਚ ਇਨਵੈਸਟਮੈਂਟ ਜਿਹੜੀ ਉਹ ਕਰਦੇ ਹੁੰਦੇ ਆ? ਸਾਡੇ ਕਲਾਇੰਟ ਜਿਹੜੇ ਪੰਜਾਬੀ ਆ ਉਹ ਤਾਂ ਰੈਸਟੋਰੈਂਟਸ 'ਚ ਬਹੁਤ ਜ਼ਿਆਦਾ ਆਏ ਨੇ। ਠੀਕ ਹੈ। ਰੈਸਟੋਰੈਂਟਸ ਉਹਨਾਂ ਨੇ ਕਾਫੀ ਖੋਲ੍ਹੇ ਨੇ, ਪੀਜ਼ਾ ਵਗੈਰਾ ਕਾਫੀ ਉਹਨਾਂ ਨੇ ਖੋਲ੍ਹੇ ਨੇ। ਆ ਜਿਹੜੇ ਫਰੈਂਚਾਈਜ਼ ਬਿਜ਼ਨਸ ਜਿੱਦਾਂ ਹੁੰਦਾ ਉਹਦੇ ਵਿੱਚ ਵੀ ਕਾਫੀ ਆ ਰਹੇ ਨੇ। ਫਰੈਂਚਾਈਜ਼ ਬਿਜ਼ਨਸ ਦਾ ਇਹ ਹੁੰਦਾ ਕਿ ਤੁਹਾਨੂੰ ਥੋੜ੍ਹਾ ਜਿਹਾ ਉਹਦੀ ਐਡਜਸਟਮੈਂਟ ਕਰਨੀ ਪੈਂਦੀ ਹੈ, ਕਿਉਂਕਿ ਫਰੈਂਚਾਈਜ਼ ਦੀ ਆਪਣੀ ਟਰਮਸ ਐਂਡ ਕੰਡੀਸ਼ਨਸ ਹੁੰਦੀਆਂ ਕਿ ਤੁਸੀਂ ਕਿਸ ਤਰੀਕੇ ਨਾਲ ਬਿਜ਼ਨਸ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਹੋ। ਇਮੀਗ੍ਰੇਸ਼ਨ ਕਈ ਵਾਰੀ ਆਬਜੈਕਸ਼ਨ ਲਾ ਦਿੰਦੀ ਹੈ ਕਿ ਇਹ ਫਰੈਂਚਾਈਜ਼ ਐਗਰੀਮੈਂਟ ਜਿਹੜਾ ਹੈਗਾ ਉਹ ਐਲੀਜੀਬਲ ਨਹੀਂ ਹੈਗਾ E2 ਲਈ। ਸੋ ਤੁਹਾਨੂੰ ਉਹਦੇ ਵਾਸਤੇ ਵੀ ਫਿਰ ਤੋੜ ਮਰੋੜ ਹੁੰਦੇ ਨੇ। ਤੁਹਾਨੂੰ ਇੱਕ ਹੋਰ ਅੰਬਰੇਲਾ ਕੰਪਨੀ ਖੋਲ੍ਹ ਕੇ ਤੁਸੀਂ ਇਹ ਆਰਗੂਮੈਂਟ ਕਰਦੇ ਹੋ ਕਿ ਮੇਰਾ ਏਮ ਕੰਪਨੀ ਨੂੰ ਵਧਾਉਣਾ ਹੈਗਾ, ਨਾ ਕਿ ਫਰੈਂਚਾਈਜ਼ ਨੂੰ ਜਾਂ ਉਹ ਲੋਕੇਸ਼ਨ ਚਲਾਉਣ ਨੂੰ। ਸੋ ਬਿਜ਼ਨਸ ਤੁਸੀਂ ਕਈ ਤਰ੍ਹਾਂ ਦੇ ਕਰ ਸਕਦੇ ਹੋ, ਤੁਹਾਨੂੰ ਥੋੜ੍ਹਾ ਜਿਹਾ ਬਸ ਕੇਅਰਫੁਲ ਰਹਿਣਾ ਪੈਂਦਾ ਹੈ ਕਿ ਕਿਹੜਾ ਬਿਜ਼ਨਸ ਕੁਆਲੀਫਾਈ ਕਰਦਾ ਨਹੀਂ ਕਰਦਾ। ਇਨ ਜਨਰਲ ਆਨਸਰ ਇਹ ਹੈ ਕਿ ਹਰੇਕ ਬਿਜ਼ਨਸ ਕੀਤਾ ਜਾ ਸਕਦਾ, ਉਹਦੀ ਬਸ ਥੋੜ੍ਹੀ ਜਿਹੀ ਐਡਜਸਟਮੈਂਟ ਕਰਨੀ ਪੈਂਦੀ ਹੈ। ਜੀ। ਸੋ ਸਰੋਤਿਓ, ਜਿਹੜੀ ਅੱਜ ਆਪਣੀ ਗੱਲ ਚੱਲ ਰਹੀ ਆ, ਜਿਹੜੇ ਟਰੀਟੀ ਕੰਟਰੀਜ਼ ਹੈਗੀਆਂ, ਜਿਹੜੀਆਂ E2 ਵਾਲੀਆਂ ਟਰੀਟੀ ਕੰਟਰੀਜ਼ ਹੈਗੀਆਂ ਆ, ਉਹਨਾਂ ਦੇ ਜਿਹੜੇ ਸਿਟੀਜ਼ਨਸ ਆ, ਉਹਨਾਂ ਦੀ ਜੇ US ਦੇ ਵਿੱਚ ਉਹ ਇਮੀਗ੍ਰੇਸ਼ਨ ਕਰਨਾ ਚਾਹੁੰਦੇ ਨੇ, ਕਿੱਦਾਂ ਆ ਕੇ ਇੱਥੇ ਕੰਮ ਕਰ ਸਕਦੇ ਨੇ, ਸਹੀ ਤਰੀਕੇ ਦੇ ਨਾਲ ਬਿਜ਼ਨਸ ਕਿੱਦਾਂ ਖੋਲ੍ਹ ਸਕਦੇ ਨੇ, ਉਸ ਦੇ ਬਾਰੇ ਅੱਜ ਉਸ ਇਮੀਗ੍ਰੇਸ਼ਨ ਦੇ ਉੱਤੇ ਜਿਹੜੀ ਆਪਾਂ E2 ਵੀਜ਼ੇ ਦੇ ਹਿਸਾਬ ਦੇ ਨਾਲ ਜਿਹੜੀ ਉਹ ਆਪਣੀ ਗੱਲਬਾਤ ਉਹ ਚੱਲ ਰਹੀ ਹੈਗੀ ਆ। ਸੋ ਆਪਾਂ ਸਬਸਟੈਂਸ਼ੀਅਲ ਅਮਾਊਂਟ ਦੀ ਗੱਲ ਕਰਦੇ ਹਾਂ ਵੀ ਇਨਵੈਸਟਮੈਂਟ ਜਿਹੜੀ ਆ ਉਹ ਇੰਨੀ ਕੁ ਹੋਣੀ, ਜਿੱਦਾਂ ਤੁਸੀਂ ਬਾਰ-ਬਾਰ ਕਹਿ ਰਹੇ ਆ ਵੀ 1.5, 2, 3 ਲੱਖ ਜਿਹੜੀ ਆ ਉਹ ਉਸ ਚੀਜ਼ ਦੇ ਵਿੱਚ ਹੋਵੇ। ਐਟ ਰਿਸਕ ਜਿਹੜੀ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ। ਜੇ ਥੋੜ੍ਹਾ ਜਿਹਾ ਤੁਸੀਂ ਇਸ ਦੇ ਉੱਤੇ ਹੋਰ ਐਕਸਪੈਂਡ ਕਰਨਾ ਚਾਹੋ। ਜੀ ਬਿਲਕੁਲ। ਹੁਣ ਸਬਸਟੈਂਸ਼ੀਅਲ ਇਨਵੈਸਟਮੈਂਟ ਜਿਹੜੀ ਹੈਗੀ ਆ ਉਹਨਾਂ ਨੇ ਮੈਂਸ਼ਨ ਨਹੀਂ ਕੀਤਾ ਕਿ ਕਿੰਨੀ ਹੋਣੀ ਚਾਹੀਦੀ ਹੈ। ਉਹਨਾਂ ਦਾ ਜਿਹੜਾ ਰੂਲ ਆਫ ਥੰਬ ਉਹ ਇਹ ਹੈਗਾ ਕਿ ਜਿਹੜੇ ਏਰੀਆ 'ਚ ਤੁਸੀਂ ਜਾਣਾ, ਜਿੰਨੇ 'ਚ ਐਵਰੇਜ ਇੱਕ ਬਿਜ਼ਨਸ ਆਉਂਦਾ, ਉਨੀ ਇਨਵੈਸਟਮੈਂਟ ਜ਼ਰੂਰ ਚਾਹੀਦੀ ਹੈ। ਹੁਣ ਤੁਸੀਂ ਕਹੋ ਕਿ ਮੈਂ ਬੇ ਏਰੀਆ ਆ ਕੇ 7-11 ਲੈਣਾ, ਜੇ 7-11 ਇੱਥੇ 7 ਲੱਖ ਦਾ ਆਉਂਦਾ ਤਾਂ ਤੁਹਾਨੂੰ 7 ਲੱਖ ਇਨਵੈਸਟਮੈਂਟ ਕਰਨੀ ਪੈਣੀ ਹੈ। ਤੁਸੀਂ ਉਹਨਾਂ ਨੂੰ ਇਹ ਨਹੀਂ ਸ਼ੋਅ ਕਰ ਸਕਦੇ ਕਿ ਮੇਰੇ ਦੋਸਤ ਨੇ ਮੈਨੂੰ $1 ਲੱਖ 'ਚ ਵੇਚਤਾ। ਸੋ ਪਹਿਲਾਂ ਤਾਂ ਇਹ ਹੈ ਕਿ ਕਮਰਸ਼ੀਅਲ ਸੈਂਸ ਦੇ ਵਿੱਚ, ਅਤੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੇਰੇ ਦੋਸਤ ਨੇ ਮੈਨੂੰ ਟਰੱਕ $10,000 'ਚ ਵੇਚਤਾ, ਉਹਨੂੰ ਇਮੀਗ੍ਰੇਸ਼ਨ ਕੁਐਸਚਨ ਕਰੂਗੀ। ਸੋ ਇੱਕ ਰੀਅਲ ਬਿਜ਼ਨਸ ਹੋਣਾ ਚਾਹੀਦਾ, ਐਕਚੁਅਲ ਬਿਜ਼ਨਸ ਹੋਣਾ ਚਾਹੀਦਾ ਹੈ, ਪੈਸਾ ਇਨਵੈਸਟ ਹੋਣਾ ਚਾਹੀਦਾ ਹੈ। ਕਾਫੀ ਲੋਕ ਹੁਣ ਕਾਲ ਕਰਦੇ ਕਹਿੰਦੇ ਭਾਜੀ ਸ਼ੋਅ ਕਿੰਨਾ ਕਰਨਾ। ਇਹ ਹੁਣ ਉਹ ਨਹੀਂ ਕਿ ਸਟੂਡੈਂਟ ਵੀਜ਼ਾ ਕਿ ਸ਼ੋਅ ਕਿੰਨਾ ਬੈਂਕ ਦੇ ਵਿੱਚ ਪਿਆ, ਤੁਹਾਨੂੰ ਐਕਚੁਅਲ ਪੈਸਾ ਲੈ ਕੇ ਆਉਣਾ ਪੈਣਾ। ਉਸ ਤੋਂ ਬਾਅਦ ਤੁਹਾਨੂੰ ਜਦੋਂ ਵੀਜ਼ਾ ਉਹਨਾਂ ਨੇ ਦੇ ਵੀ ਦਿੱਤਾ ਅਤੇ 2 ਸਾਲ ਬਾਅਦ ਜਦੋਂ ਤੁਸੀਂ ਰੀਨਿਊ ਕਰਾਉਣਾ, ਤੁਹਾਨੂੰ ਇਕੱਲਾ ਹਿਸਾਬ ਦੇਣਾ ਪੈਣਾ ਹੈ ਕਿ ਪੈਸਾ ਖਰਚਿਆ ਕਿੱਥੇ। ਉਹਨਾਂ ਨੇ ਤੁਹਾਡੇ ਕੋਲ ਇਨਵੋਇਸ ਮੰਗਣੇ ਨੇ, ਬਿੱਲ ਆਫ ਸੇਲ ਵਗੈਰਾ ਮੰਗਣੇ ਨੇ। ਠੀਕ ਹੈ। ਸੋ ਤੁਹਾਨੂੰ ਪੈਸਾ ਐਕਚੁਅਲ ਦੇ ਵਿੱਚ ਖਰਚਣਾ ਪੈਣਾ। ਅਤੇ ਕਈ ਲੋਕ ਹੁਣ ਜਿੱਦਾਂ ਹੁੰਦੇ ਨੇ, ਜੇ ਕੋਈ ਕਹੇ ਕਿ ਮੈਂ IT ਦੀ ਕੰਪਨੀ ਖੋਲ੍ਹਣੀ ਆ ਜਾਂ ਮੈਂ ਡਾਕਟਰ ਆ, ਮੈਂ ਕੈਰੋਪ੍ਰੈਕਟਰ ਕਲੀਨਿਕ ਖੋਲ੍ਹਣੀ ਹੈ। ਹੁਣ ਉਹ ਬੰਦੇ, ਉਹਨਾਂ ਨੂੰ ਇਕਵਿਪਮੈਂਟ ਦੀ ਲੋੜ ਨਹੀਂ ਹੁੰਦੀ, ਉਹਨਾਂ ਦੀ ਜਿਹੜੀ ਸਕਿੱਲ ਹੈਗੀ ਹੈ, ਵਕੀਲ, ਡਾਕਟਰ, ਇਹਨਾਂ ਦੀ ਅਕਾਊਂਟੈਂਟ ਦੀ, ਇਹਨਾਂ ਦੇ ਦਿਮਾਗ 'ਚ ਹੀ ਹੁੰਦੀ ਹੈ। ਸੋ ਇਹਨਾਂ ਨੂੰ ਇਹ ਸ਼ੋਅ ਕਰਨਾ ਪੈਂਦਾ ਕਿ ਮੈਂ ਆਪਣਾ ਆਫਿਸ ਖੋਲ੍ਹਣਾ, ਸਟਾਫ ਦੇ ਮੈਨੂੰ ਇੰਨੇ ਕੁ ਪੈਸੇ ਜਿੰਨੇ ਕੁ ਚਾਹੀਦੇ ਉਨੇ ਕੁ ਮੇਰੇ ਕੋਲ ਹੈਗੇ ਨੇ। ਸੋ ਕਈਆਂ ਦਾ ਘੱਟ ਪੈਸੇ ਨਾਲ ਚੱਲ ਜਾਂਦਾ,
ਪਰ ਜੇ ਤੁਸੀਂ ਬ੍ਰਿਕ ਐਂਡ ਮੋਟਰ ਹਾਰਡ ਜਿਹੜਾ ਬਿਜ਼ਨਸ ਕਰਨਾ ਤੇ ਉਹਦੇ ਵਾਸਤੇ ਤੁਹਾਨੂੰ ਪੈਸੇ ਇੱਥੇ ਕੈਲੀਫੋਰਨੀਆ ਦੇ ਵਿੱਚ ਤਾਂ 2-3 ਲੱਖ ਤੋਂ ਥੱਲੇ ਬਿਜ਼ਨਸ ਆਉਂਦਾ ਵੀ ਨਹੀਂ ਕੋਈ, ਹੈ ਨਾ। ਨਹੀਂ ਆਉਂਦਾ, ਸਹੀ ਤਾਂ ਗੱਲ। ਤੁਹਾਨੂੰ ਇੰਨਾ ਕੁ ਤਾਂ ਫਿਰ ਕਰਨਾ ਪੈਣਾ ਹੈ, ਕਿਉਂਕਿ ਇਹ ਅਮਰੀਕਾ ਦੀ ਫਿਰ ਇੱਕ ਇਹਨਾਂ ਨੇ ਆਪਣਾ ਸਟੈਂਡਰਡ ਮੇਨਟੇਨ ਕਰਨਾ ਹੈ। ਜੇ ਬਿਲਕੁਲ ਹੀ ਛੱਡ ਦੋਗੇ ਕਿ ਕਹੋਗੇ ਕਿ $10,000 ਵਾਲਾ ਵੀ ਆ ਕੇ ਬਿਜ਼ਨਸ ਕਰ ਲਊਗਾ, ਫਿਰ ਤਾਂ ਬਹੁਤ ਸਾਰਾ ਹੀ ਕੈਨੇਡਾ ਮੂਵ ਹੋਣ ਦੀ ਕਰੂਗਾ, ਹੈ ਨਾ। ਸੋ ਉਹਨਾਂ ਨੇ ਐਸ ਸੱਚ ਕੋਈ ਲਿਮਿਟ ਨਹੀਂ ਰੱਖੀ, ਪਰ ਤੁਸੀਂ ਹੁਣ ਵਕੀਲ 'ਤੇ ਵੀ ਪੈਸੇ ਖਰਚੋਗੇ, ਟਾਈਮ ਵੀ ਆਪਣਾ ਲਾਉਂਗੇ ਇਹਦੇ ਉੱਤੇ ਜੀ। ਸੋ ਕਲਾਇੰਟ ਨੂੰ ਇਹੀ ਸਲਾਹ ਹੁੰਦੀ ਹੈ ਕਿ ਜੇ ਤੁਸੀਂ ਕਰਨਾ ਹੀ ਹੈ, ਤੁਸੀਂ ਜਿੰਨਾ ਬਿਹਤਰੀਨ ਕਰ ਸਕਦੇ ਹੋ, ਵੱਧ ਤੋਂ ਵੱਧ ਇਨਵੈਸਟਮੈਂਟ ਕਰ ਸਕਦੇ ਹੋ, ਤੁਸੀਂ ਉਹ ਕਰੋ ਤਾਂ ਕਿ ਤੁਹਾਡੇ ਰਿਜੈਕਸ਼ਨ ਦੇ ਚਾਂਸ ਘੱਟ ਹੋਣ। ਸੋ ਤੁਹਾਡੀ ਫਾਈਲ ਉਨੀ ਜ਼ਿਆਦਾ ਇੱਕ ਹਿਸਾਬ ਦੇ ਨਾਲ ਜਿਹੜੀ ਆ ਉਹ ਸਟਰੋਂਗ ਜਿਹੜੀ ਉਹ ਰਹਿੰਦੀ ਆ। ਨਾਲੇ ਪੈਸੇ ਇੱਥੇ ਕਮਾ ਵੀ ਲੈਂਦਾ ਅਮਰੀਕਾ ਦੇ ਵਿੱਚ, ਬਿਲਕੁਲ ਸਾਲ ਦੇ ਵਿੱਚ ਜ਼ਿਆਦਾ ਹੀ ਕਮਾ ਲੈਂਦਾ ਜਿੰਨੇ ਤੁਸੀਂ ਲਾਉਂਦੇ ਹੋ। ਨਾਲੇ ਫਿਰ ਇੱਥੇ ਫਿਰ ਇਹ ਤਾਂ ਚਲੋ ਇੱਕ ਪੌੜੀ ਦੇ ਉੱਤੇ ਪੈਰ ਧਰਨ ਦਾ ਮੌਕਾ ਮਿਲ ਜਾਂਦਾ, ਤੇ ਫਿਰ ਗ੍ਰੀਨ ਕਾਰਡ ਵਾਲੇ ਰਾਹ ਅੱਗੇ ਤੋਂ ਅੱਗੇ ਜਿਹੜੇ ਫਿਰ ਉੱਥੋਂ ਹੀ ਸ਼ੁਰੂ ਹੁੰਦੇ ਆ। ਅਦਰਵਾਈਜ਼ ਜਿੱਦਾਂ ਪਹਿਲਾਂ ਹੀ ਅਟਰਨੀ ਟੇਕਿਆਣਾ ਹੋਣਾ ਨੇ ਦੱਸਿਆ ਵੀ ਡਾਇਰੈਕਟ ਜਿਹੜੀ ਇੱਥੇ ਦੀ ਇਮੀਗ੍ਰੇਸ਼ਨ ਹੈਗੀ ਆ ਉਹ ਥੋੜ੍ਹੀ ਡਿਫਰੈਂਟ ਆ। ਉਹ ਸਿੱਧੀ ਜਿਹੜੀ ਆ, ਇਹ ਨਹੀਂ ਚਾਹੁੰਦਾ ਵੀ ਅੱਜ ਮੇਰਾ ਜੀਅ ਕਰਦਾ ਤੇ ਮੈਂ ਜਾ ਕੇ ਉਹਨਾਂ ਦੇ ਲਈ ਅਪਲਾਈ ਕਰਦਾ। ਇੱਧਰ ਫੈਮਿਲੀ ਬੇਸਡ ਜਿਹੜੀ ਉਹ ਤੁਹਾਨੂੰ ਉਹਦੇ ਥਰੂ ਜਾਣਾ ਪੈਂਦਾ ਆ, ਅਤੇ ਜਾਂ ਫਿਰ ਇਨਵੈਸਟਮੈਂਟ ਦੇ ਥਰੂ ਆ। ਉਹਦੇ ਵਿੱਚ ਫਿਰ ਬਹੁਤ ਜ਼ਿਆਦਾ ਇਕੱਠੀ ਰਕਮ ਹੈ। ਇਹਦੇ ਨਾਲ ਇਹ ਵੀ ਤੁਸੀਂ ਸਲੋਲੀ ਬਿਲਡਅਪ ਜਿਹੜੇ ਉਸ ਪਾਸੇ ਵੱਲ ਨੂੰ ਕਰ ਸਕਦੇ ਆ। ਆਪਾਂ ਸਬਸਟੈਂਸ਼ੀਅਲ ਅਮਾਊਂਟ ਦੀ ਗੱਲ ਕਰ ਲਈ ਇਨਵੈਸਟਮੈਂਟ ਦੀ। ਸਾਈਜ਼ ਕੀ ਹੋਣਾ ਚਾਹੀਦਾ ਬਿਜ਼ਨਸ ਦਾ, ਕਿੰਨੇ ਕੁ ਇੰਪਲਾਈਜ਼ ਜਿਹੜੇ ਉਹ ਸ਼ੋਅ ਕਰਨੇ ਆ, ਕੋਈ ਸਕੁਅਰ ਫੁੱਟ ਦਾ ਵੀ ਹਿਸਾਬ ਹੁੰਦਾ ਆ ਵੀ ਕੀ ਜਿਹੜੀਆਂ ਚੀਜ਼ਾਂ ਕੀ ਰਿਕੁਆਇਰਮੈਂਟਸ ਆ ਉਸ ਹਿਸਾਬ ਦੇ ਨਾਲ ਬਿਜ਼ਨਸ ਦੀ ਸਾਈਜ਼ ਨੂੰ ਲੈ ਕੇ। ਜੀ, ਇਹਨਾਂ ਦਾ ਇੱਕ ਕਨਸੈਪਟ ਹੈਗਾ ਮਾਰਜਨਲ ਐਂਟਰਪ੍ਰਾਈਜ਼। ਮਾਰਜਨਲ ਐਂਟਰਪ੍ਰਾਈਜ਼ ਉਹ ਹੁੰਦਾ ਹੈ ਕਿ ਜਿਹੜਾ ਬਿਲਕੁਲ ਮਿਨੀਮਮ ਵੇਜ 'ਤੇ ਤੁਹਾਡਾ ਗੁਜ਼ਾਰੇ ਲਾਇਕ ਹੀ ਤੁਹਾਨੂੰ ਪੈਸੇ ਦੇ ਰਿਹਾ, ਹੈ ਨਾ। ਤੁਸੀਂ ਕਹਿ ਲਓ ਮੈਂ ਛੋਟੀ ਜਿਹੀ ਸਮੋਕ ਸ਼ਾਪ ਖੋਲ੍ਹ ਲਈ, ਮੈਨੂੰ ਸਾਲ 'ਚ $40,000 ਹੀ ਛੱਡਦੀ ਹੈ। ਉਹਨੂੰ ਇਹ E2 ਵਾਸਤੇ ਮੰਨਦੇ ਨਹੀਂ, ਕਿਉਂਕਿ ਇਹਨਾਂ ਦਾ ਮਕਸਦ ਇਹ ਨਹੀਂ ਹੈਗਾ ਕਿ ਆ ਕੇ ਤੁਸੀਂ ਇੱਥੇ ਆਪਣੀ ਰੋਜੀ ਰੋਟੀ ਚਲਾਉਣੀ ਹੈ। ਇਹਨਾਂ ਦਾ ਮਕਸਦ ਇਹ ਹੈਗਾ E2 ਦਾ ਕਿ ਤੁਸੀਂ ਆ ਕੇ ਇੱਥੇ ਸਕਸੈਸਫੁਲ ਹੋਣਾ ਹੈ। ਸਕਸੈਸਫੁਲ ਬਿਜ਼ਨਸਮੈਨ ਨੂੰ ਬੁਲਾਉਣਾ ਚਾਹੁੰਦੇ ਆ, ਉਹ ਵਾਲੇ ਮਾਈਂਡਸੈਟ ਦੇ ਲੋਕਾਂ ਨੂੰ ਬੁਲਾਉਣਾ ਚਾਹੁੰਦੇ ਆ। ਉਹ ਇਹ ਵਾਲੇ ਲੋਕਾਂ ਨੂੰ ਨਹੀਂ ਬੁਲਾਉਣਾ ਚਾਹੁੰਦੇ ਜਿਹੜੇ ਸੋਚੂਗੇ ਕਿ ਆ ਕੇ ਆਪਾਂ ਬੈਨੀਫਿਟ ਲੈਣੇ ਆ, ਗੁਜ਼ਾਰਾ ਹੀ ਕਰਨਾ ਹੈ। ਸੋ E2 ਦੀ ਪਹਿਲੀ ਰਿਕੁਆਇਰਮੈਂਟ ਤਾਂ ਇਹ ਹੈ ਕਿ ਤੁਹਾਡਾ ਜਿਹੜਾ ਬਿਜ਼ਨਸ ਉਹ ਮਾਰਜਨਲ ਨਹੀਂ ਹੋਣਾ ਚਾਹੀਦਾ। ਸੋ ਕਾਫੀ ਸਾਰੇ ਜਿਹੜੇ ਐਂਟਰਪ੍ਰਾਈਜ਼ ਆ, ਜੇ ਤੁਸੀਂ ਸਹੀ ਤਰ੍ਹਾਂ ਆਪਣਾ E2 ਸਟਰਕਚਰ ਨਹੀਂ ਕੀਤਾ, ਆਪਣਾ ਤੁਹਾਨੂੰ ਡਿਟੇਲਸ ਨਹੀਂ ਪਤਾ, ਉਹ E2 ਉਹਨਾਂ ਨੇ ਮਾਰਜਨੈਲਿਟੀ ਟੈਸਟ ਦੇ ਥੱਲੇ ਹੀ ਡਿਨਾਈ ਕਰ ਦੇਣੀ ਆ। ਠੀਕ ਹੈ। ਸੋ ਤੁਹਾਨੂੰ ਇਹ ਸ਼ੋਅ ਕਰਨਾ ਪੈਣਾ ਕਿ ਜਿਹੜੀ ਨਾਰਮਲ ਮਿਨੀਮਮ ਵੇਜ ਹੈ ਉਤੋਂ ਤੁਸੀਂ ਵੱਧ ਪੈਸੇ ਬਣਾਓਗੇ ਅਤੇ ਤੁਸੀਂ ਬਾਕੀਆਂ ਦੇ ਲਈ ਵੀ ਰੋਜ਼ਗਾਰ ਜਿਹੜਾ ਉਹ ਜਨਰੇਟ ਕਰੋਗੇ। ਹੁਣ ਆਫਿਸ ਵਗੈਰਾ ਜਿਹੜੇ ਵੀ ਹੁਣ ਓਬਵੀਅਸਲੀ ਜਿੱਦਾਂ ਹੁਣ ਕੋਵਿਡ ਵੀ ਚੱਲਦਾ ਹੈ, 6 ਫੁੱਟ ਤਾਂ ਵੈਸੇ ਡਿਸਟੈਂਸ ਸੀਗਾ ਮੇਨਟੇਨ ਕਰਨਾ। ਜੀ। ਅਤੇ ਤੁਸੀਂ ਜੇ ਹੁਣ ਕਹੋਗੇ 7 ਜਣੇ ਜੇ ਚਾਹੀਦੇ ਆ, 7 ਜਣੇ ਤੁਸੀਂ ਆਫਿਸ ਦੇ ਵਿੱਚ ਪਾਉਣੇ ਆ, ਤਾਂ ਤੁਸੀਂ ਮੋਟਾ ਹਿਸਾਬ ਲਾ ਲਓ ਕਿ ਤੁਹਾਨੂੰ 1000-1500 ਸਕੁਅਰ ਫੀਟ ਤਾਂ ਇੰਨਾ ਕੁ ਤਾਂ ਤੁਹਾਡਾ ਆਫਿਸ ਜਿਹੜਾ ਚਾਹੀਦਾ ਹੀ ਚਾਹੀਦਾ, ਹੈ ਨਾ, ਜਿੱਥੇ ਤੁਸੀਂ ਬਿਠਾ ਸਕੋ। ਫਿਰ ਜਿਹੜਾ ਤੁਹਾਡਾ ਆਪਣਾ ਕਮਰਾ ਜਿਹੜਾ ਤੁਸੀਂ ਕਿਉਂਕਿ ਬੌਸ ਹੋ, ਹੁਣ ਤੁਹਾਨੂੰ ਆਪਣਾ ਇੱਕ ਸੈਪਰੇਟ ਕਮਰਾ ਚਾਹੀਦਾ। ਤੁਸੀਂ ਇਹ ਨਹੀਂ ਕਿ ਸਾਰੇ ਇੰਪਲੋਈ ਵੀ ਉਹਦੇ ਵਿੱਚ ਹੀ ਬੈਠੇ ਹੋਏ ਆ। ਸੋ ਤੁਹਾਨੂੰ ਘੱਟੋ ਘੱਟ ਜਿੱਦਾਂ 2 ਟੀਅਰ ਆਫਿਸ ਚਾਹੀਦਾ ਕਿ ਇੱਕ ਤੁਹਾਡਾ ਕਮਰਾ ਹੋਵੇ ਅਤੇ ਇੱਕ ਇੰਪਲੋਈਆਂ ਦਾ ਕਮਰਾ ਹੋਵੇ। ਹਾਂਜੀ। ਅਤੇ ਬਾਕੀ ਜਿੰਨਾ ਤੁਸੀਂ ਬੈਟਰ ਕਰੋਗੇ ਉਨੀਆਂ ਵਧੀਆ ਫੋਟੋਜ਼ ਦੇ ਵਿੱਚ ਉਹ ਲੱਗੂਗਾ। ਜੇ ਤੁਹਾਡਾ ਕੰਪਨੀ ਦਾ ਲੋਗੋ ਆ ਸਾਹਮਣੇ, ਵੈਬਸਾਈਟ ਹੈ, ਗੂਗਲ ਮੈਪਸ ਦੇ ਵਿੱਚ ਤੁਸੀਂ ਸ਼ੋਅ ਹੋ ਰਹੇ ਹੋ, ਸੋ ਜਿੰਨਾ ਤੁਸੀਂ ਵਧੀਆ ਉਹਨੂੰ ਕਰਦੇ ਹੋ ਉਨਾ ਹੀ ਇਮੀਗ੍ਰੇਸ਼ਨ ਕਨਵਿੰਸ ਹੋਊਗੀ ਕਿ ਤੁਸੀਂ ਜੈਨੂਇਨ ਬਿਜ਼ਨਸਮੈਨ ਹੋ। ਸੋ ਨੰਬਰ ਆਫ ਇੰਪਲੋਈਜ਼ ਦਾ ਵੀ ਵੈਸੇ ਇਹਦੇ ਵਿੱਚ ਕੁਝ ਹੁੰਦਾ ਹੈ ਵੀ ਕਿੰਨੇ ਜਿਹੜੇ ਮਿਨੀਮਮ ਹੋਣੇ ਚਾਹੀਦੇ ਆ। ਸੋ ਮਿਨੀਮਮ ਥ੍ਰੈਸ਼ਹੋਲਡ ਉਹਨਾਂ ਨੇ ਨਾ ਹੀ ਤਾਂ ਅਮਾਊਂਟ ਕਿੰਨੀ ਇਨਵੈਸਟਮੈਂਟ ਉਹਦਾ ਰੱਖਿਆ, ਨਾ ਹੀ ਉਹਨਾਂ ਨੇ ਇੰਪਲੋਈਆਂ ਦਾ ਰੱਖਿਆ, ਪਰ ਆਪਾਂ ਇਹ ਦੇਖਿਆ ਕਿ ਜੇ ਜ਼ਿਆਦਾ ਘੱਟ ਕਰੋ ਡਿਨਾਈ ਕਰ ਦਿੰਦੇ ਨੇ। ਸੋ ਉਹਨਾਂ ਨੂੰ ਜ਼ਿਆਦਾ ਘੱਟ ਦੇ ਵਿੱਚ ਆਪਾਂ ਕਿੱਦਾਂ ਕਹਿ ਰਹੇ ਹਾਂ, 2 ਨੂੰ ਘੱਟ ਮੰਨਦੇ ਆ, 3 ਨੂੰ ਘੱਟ ਮੰਨਦੇ ਆ, ਕਿੱਥੇ ਜ਼ਿਆਦਾ ਘੱਟ ਹੈ? ਜਿੰਨੇ ਵੀ 5 ਤੋਂ 7 ਇੰਪਲੋਈ ਜਿਹਨਾਂ ਨੇ ਜਨਰੇਟ ਕਰਤੇ ਨਾ, ਉਹ ਤਕਰੀਬਨ ਸਾਰੇ ਸਾਡੇ ਕੇਸ ਅਪਰੂਵ ਹੋ ਗਏ ਸੀਗੇ। ਓਕੇ, ਠੀਕ ਹੈ। ਜਿਹੜੇ ਹੁਣ 2-3 ਵਾਲੇ ਆ, ਉਹਨਾਂ ਨੂੰ ਇਮੀਗ੍ਰੇਸ਼ਨ ਬਹੁਤ ਹਾਰਡ ਟਾਈਮ ਦਿੰਦੀ ਹੈ। ਫਿਰ ਉਹਨਾਂ ਨੂੰ ਤੁਸੀਂ ਇੱਕ ਤਰ੍ਹਾਂ ਉਹਨਾਂ ਨੂੰ ਤਰਲੇ ਮਿੰਨਤਾਂ ਹੀ ਆ ਕਿ ਇੱਦਾਂ ਹੋ ਗਿਆ ਸੀਗਾ, ਮੇਰਾ ਬਿਜ਼ਨਸ ਡਾਊਨ ਸੀਗਾ, ਮੈਂ ਅਗਲੀ ਵਾਰੀ ਸਹੀ ਕਰੂੰਗਾ। ਫਿਰ ਉਹਨਾਂ ਨੇ ਉਹੀ ਆ ਕਿ ਅਗਲੀ ਵਾਰੀ ਵੀ ਤਾਂ ਸੇਮ ਹੀ ਚੀਜ਼ ਆ, 2 ਸਾਲ ਕਰ ਲੂੰਗੇ, ਫਿਰ ਕੀ ਕਰੋਗੇ? ਐਂਡ ਆਫ ਦਾ ਡੇ ਇੱਕ ਵਾਰੀ ਇਮੀਗ੍ਰੇਸ਼ਨ ਨੇ ਬਖਸ਼ਤਾ, ਦੂਜੀ ਵਾਰੀ ਬਖਸ਼ਤਾ, ਪਰ ਜੇ ਤੁਸੀਂ ਰਹਿਣਾ ਹੀ ਇੱਥੇ ਆ, ਕੰਮ ਹੀ ਇੱਥੇ ਕਰਨਾ, ਤਾਂ ਐਂਡ ਆਫ ਦਾ ਡੇ ਤਾਂ ਉਹਨਾਂ ਨੂੰ ਪਤਾ ਲੱਗ ਜਾਣਾ। ਸੋ ਅਮਰੀਕਾ ਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਡੇ ਜਿਹੜੇ ਇੰਪਲੋਈ ਆ, ਆਪਾਂ W2 ਫੁੱਲ ਟਾਈਮ ਇੰਪਲੋਈ ਦੀ ਗੱਲ ਕਰਦੇ ਹਾਂ, ਇੱਥੇ ਤੁਸੀਂ ਕੁਆਟਰਲੀ ਟੈਕਸ ਰਿਟਰਨ ਭਰਨੀਆਂ ਹੁੰਦੀਆਂ, ਅਤੇ ਜਿਹੜੀਆਂ ਕੁਆਟਰਲੀ ਟੈਕਸ ਰਿਟਰਨ ਆ ਹਰ 3 ਮਹੀਨੇ ਬਾਅਦ ਸਾਲ ਦੇ 4 ਕੁਆਟਰ ਹੈ। ਸੋ ਕੁਆਟਰ ਦੇ ਵਿੱਚ ਤੁਹਾਨੂੰ ਉਹਨਾਂ ਨੂੰ ਪਤਾ ਲੱਗ ਜਾਂਦਾ ਰਿਪੋਰਟ ਦੇ ਵਿੱਚ ਕਿ ਕਿੰਨੇ ਇੰਪਲੋਈ ਆ, ਕਿੰਨੇ ਇਹਨਾਂ ਨੇ ਟੈਕਸਿਸ ਵਗੈਰਾ ਭਰੇ ਨੇ। ਸੋ ਤੁਸੀਂ ਫੇਕ ਨਹੀਂ ਕੁਛ ਵੀ ਕਰ ਸਕਦੇ। ਸੋ ਇਮੀਗ੍ਰੇਸ਼ਨ ਨੇ ਕੀ ਕਰਨਾ ਕਿ ਉਹਨੇ ਕਹਿਣਾ 2 ਸਾਲ ਦੀਆਂ ਆਪਣੇ ਪਿਛਲੇ ਕੁਆਟਰਲੀ ਦੇਖ, ਉਹ 'ਚ ਉਹਨਾਂ ਨੂੰ ਅੰਦਾਜ਼ਾ ਹੋ ਜਾਣਾ ਕਿ ਬਿਜ਼ਨਸ ਕਿੰਨੇ ਕੁ ਲੈਵਲ ਦਾ, ਕਿੰਨੇ ਕੁ ਬੰਦੇ ਇਹਨਾਂ ਨੇ ਰੋਜ਼ਗਾਰ 'ਤੇ ਰੱਖੇ ਸੀਗੇ। ਸੋ ਜਿੱਦਾਂ ਤੁਸੀਂ ਕਿਹਾ ਵੀ ਫੁੱਲ ਟਾਈਮ ਇੰਪਲੋਈ ਜਿਹੜੇ ਉਹ 5-7 ਜਿਹੜੇ ਉਹ ਕਾਊਂਟ ਕਰਦੇ, ਇਹ ਨਹੀਂ ਵੀ ਪਾਰਟ ਟਾਈਮ ਵਾਲੇ। ਸੋ ਜੇ ਤੁਹਾਡੇ ਕੋਲ 2 ਪਾਰਟ ਟਾਈਮ ਆ, ਉਹ 1 ਫੁੱਲ ਟਾਈਮ ਦੇ ਬਰਾਬਰ ਕਹਿਲਾਇਆ ਜਾਊਗਾ।
ਠੀਕ ਤੇ ਹੈ ਫੈਮਿਲੀ ਮੈਂਬਰਸ ਨਹੀਂ ਇਹਦੇ ਵਿੱਚ ਕਾਊਂਟ ਹੁੰਦੇ। ਹੁਣ ਤੁਸੀਂ ਇਹ ਨਹੀਂ ਕਿ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਦਿੱਤਾ ਕਿ ਇਹ 7 ਜਾਣੇ ਹੋ ਗਏ, ਉਹ 'ਚ ਅਮਰੀਕਾ ਨੂੰ ਕੋਈ ਫਾਇਦਾ ਨਹੀਂ, ਤੁਸੀਂ ਜੌਬਸ ਕ੍ਰੀਏਟ ਕਰਨੀਆਂ। ਜੀ। ਸੋ ਸਵਾਲ ਮੇਰਾ ਇਹੀ ਹੈ ਵੀ ਜਿਹੜਾ ਕੋਈ ਬਾਹਰੋਂ ਆ ਰਿਹਾ ਉਹ ਆਪਣੇ EMPLOYEES ਵੀ ਲਿਆ ਸਕਦਾ ਹੈ ਨਾਲ, ਆਪਣੇ EMPLOYE ਵੀ ਲੈ ਕੇ ਆ ਸਕਦਾ ਹੈ, ਹਾਂਜੀ ਬਿਲਕੁਲ ਲੈ ਕੇ ਆ ਤੇ ਉਹ ਸਕਦਾ ਹੈ। ਰਿਸ਼ਤੇਦਾਰ ਵੀ ਉਹ EMPLOYE ਹੋ ਸਕਦਾ ਹੈ? ਰਿਸ਼ਤੇਦਾਰ ਵੀ EMPLOYE ਹੋ ਸਕਦਾ, ਪਰ ਹੁਣ ਇੱਦਾਂ ਹੈ ਕਿ ਸੋ ਉਹ ਵੀ ਜਿਹੜਾ ਹੈਗਾ ਉਹ E2 ਕੰਟਰੀ ਦਾ ਸਿਟੀਜ਼ਨ ਹੋਣਾ ਚਾਹੀਦਾ। ਸੋ ਜਿੱਦਾਂ ਓਕੇ। ਕੈਨੇਡੀਅਨ ਜਾਂ ਇਟਾਲੀਅਨ ਸਿਟੀਜ਼ਨ ਨੇ ਕੀਤੀ। ਸੋ ਪੰਜਾਬੀਆਂ ਵਾਲੇ ਬਿਜ਼ਨਸ ਤਾਂ ਨਹੀਂ, ਕਿਉਂਕਿ ਇਹ ਥੋੜ੍ਹੇ ਜਿਹੇ ਬ੍ਰਿਕ ਐਂਡ ਮੋਟਰ ਟਾਈਪ ਬਿਜ਼ਨਸ ਆ, ਛੋਟੇ ਆ, ਇਹਦੇ ਵਿੱਚ ਤੁਹਾਡੇ ਕੋਲ ਕੇਸ ਬਣਾਉਣਾ ਔਖਾ ਹੋ ਜਾਣਾ। ਪਰ ਜਿੱਦਾਂ ਹੁਣ ਕਹਿ ਲਓ ਕਿ ਜੇ ਕੋਈ ਹੁਣ ਕਿਸੇ ਦਾ ਮੰਨ ਲਓ ਉੱਥੇ ਰੈਸਟੋਰੈਂਟ ਸੀਗਾ, ਉਹਦਾ ਕੋਈ ਰਿਸ਼ਤੇਦਾਰ ਜਾਂ ਕੋਈ ਸ਼ੈਫ ਹੈਗਾ ਉਸ ਲੈਵਲ ਦਾ, ਉਹਦਾ ਹੁਣ ਇੱਕ ਕੇਸ ਬਣਦਾ ਕਿ ਇਹ ਬੰਦਾ ਮੈਨੂੰ ਅਮਰੀਕਾ ਲੱਭ ਹੀ ਨਹੀਂ ਸਕਦਾ, ਜਾਂ ਬਹੁਤ ਮੁਸ਼ਕਿਲ ਹੈ, ਜਾਂ ਇਹਨੂੰ ਰੈਸਪੀ ਪਤਾ ਹੈ, ਇਹਨੂੰ ਧੰਦੇ ਦੀ ਸਮਝ ਹੈ, ਉਹ ਵਾਲਾ ਬੰਦੇ ਦਾ ਜਿਹੜਾ ਫੈਮਿਲੀ ਮੈਂਬਰ ਤਾਂ ਨਹੀਂ EMPLOYE ਕਹਿ ਸਕਦੇ, ਜਿਹੜਾ EMPLOYE ਹੈ ਉਹਨੂੰ ਲਿਆਉਣਾ ਸੌਖਾ ਇੱਥੇ। ਠੀਕ ਹੈ। ਸੋ ਤੁਹਾਨੂੰ ਇੱਕ ਕੇਸ ਜ਼ਰੂਰ ਪ੍ਰੈਜ਼ੈਂਟ ਕਰਨਾ ਪੈਣਾ ਕਿ ਕਿਉਂ EMPLOYE ਚਾਹੀਦਾ E2 ਕੰਟਰੀ ਵਾਲਾ। ਓਕੇ। ਕਿਉਂਕਿ ਜਿੱਦਾਂ ਆਪਾਂ ਦੱਸਿਆ ਕਿ ਇੱਥੇ ਜਿਹੜੀ ਵਰਕ ਵੀਜ਼ਾ ਵੀ ਆ ਉਹ H1B ਲੋਟਰੀ ਸਿਸਟਮ ਕਾਫੀ ਕੰਪਲੀਕੇਟਡ ਹੈ, ਹੈ ਨਾ। ਹੁਣ ਜਿਹੜਾ E2 ਆ ਉਹਦੇ ਵਿੱਚ ਲੋਟਰੀ ਨਹੀਂ, ਤੁਸੀਂ ਆਪਣੇ EMPLOYE ਆ, ਹੁਣ ਜਿੱਦਾਂ ਆਪਾਂ ਯੂਰਪੀਅਨ EMPLOYE ਸੀਗੇ ਉਹ ਆਪਾਂ E2 ਵੀਜ਼ੇ 'ਤੇ ਬਹੁਤ ਜ਼ਿਆਦਾ ਬੁਲਾ ਸਕਦੇ ਸੀਗੇ। ਸੋ ਇਹਦੇ ਵਿੱਚ ਫਿਰ EMPLOYE ਦਾ ਤੁਹਾਨੂੰ ਉਹੀ ਕਿ ਡਿਗਰੀ ਇਹਦੀ ਇਹ ਆ, ਇਹਦੀ ਸਪੈਸ਼ਲਿਟੀ ਇਹ ਆ, ਤਾਂ ਕਰਕੇ ਇਹਨੂੰ ਸਾਨੂੰ ਚਾਹੀਦਾ ਉਹ ਕੇਸ ਬਣਾਉਣਾ ਪਊਗਾ, ਫਿਰ ਤੁਸੀਂ ਮੰਗਾ ਸਕਦੇ ਹੋ। ਓਕੇ। ਸੋ EMPLOYE ਦੇ ਲਈ ਵੀ ਤੇ ਜਿੰਨੇ ਵੀ ਉੱਥੇ ਜਿਹੜਾ ਉਹ ਕੰਮ ਕਰਨਾ ਹੈਗਾ ਆ ਉਸ ਚੀਜ਼ ਦੇ ਲਈ ਜੀ। ਸੋ ਜਿਹੜੇ EMPLOYE ਨੂੰ ਉੱਥੋਂ ਜੇ ਉਹ ਲੈ ਕੇ ਆਉਣਾ ਚਾਹੁੰਦੇ, ਪਰ ਜਿਹੜੇ ਅਮਰੀਕਨ ਉਹ ਲਾਈਕ ਇਹ ਕਰਦੇ ਆ ਵੀ ਤੁਸੀਂ ਇੱਥੇ ਆ ਕੇ ਜਿਹੜੀ ਉਹ ਜੌਬ ਕ੍ਰੀਏਟ ਕਰੋ, ਤਾਂ ਜੋ ਇੱਥੋਂ ਦੇ ਲੋਕਾਂ ਨੂੰ ਵੱਧ ਤੋਂ ਵੱਧ ਜਿਹੜੀ ਹੋਰ ਜੌਬ ਜਿਹੜੀ ਉਹ ਮਿਲੇ, ਉਹ ਪਸੰਦ ਉਸ ਚੀਜ਼ ਨੂੰ ਕਰਦੇ। ਤੇ ਨਹੀਂ, ਜਿਹੜੀ ਜੌਬ ਆ ਉਹ ਤੁਸੀਂ ਫਿਰ ਵੀ ਕ੍ਰੀਏਟ ਕਰਨੀ ਹੋਈ ਕਰਨੀ, ਉਹ 5-7 ਉਹ ਕਰਨੀਆਂ, ਉਹ ਨਹੀਂ ਕਿਤੇ ਜਾਣੀ, ਉਹ ਤਾਂ ਤੁਹਾਡੀ ਆਪਣੀ ਹੈਲਪ ਲਈ ਆ ਜੇ ਤੁਹਾਨੂੰ ਆਪਣਾ ਐਡੀਸ਼ਨਲ EMPLOYE ਚਾਹੀਦਾ। ਹਾਂ, ਇਹ ਨਹੀਂ ਆ ਵੀ 5-7 ਉੱਥੋਂ ਲੈਂਦੇ ਤੇ ਵੀ ਇੱਥੇ ਜੌਬ ਨਾ ਕ੍ਰੀਏਟ ਕਰਨੀ ਪਵੇ, ਇਹ ਕੰਮ ਨਹੀਂ ਆ। ਨਹੀਂ, ਕਿਉਂਕਿ ਅਮਰੀਕਾ ਤਾਂ ਤੁਹਾਨੂੰ ਦੇਖੋ ਤੁਸੀਂ ਪੈਸੇ ਕਮਾ ਰਹੇ ਹੋ, ਆਪਣੇ ਲਾ ਰਹੇ ਹੋ, ਤੁਹਾਡਾ ਆਪਣਾ ਬਿਜ਼ਨਸ ਆ। US ਨੂੰ ਇਹਦੇ ਵਿੱਚ ਸਿਰਫ ਇਹ ਫਾਇਦਾ ਹੋ ਰਿਹਾ ਕਿ ਇਕਨੋਮੀ ਉਹਨਾਂ ਦੀ ਸਟਿਮੂਲੇਟ ਹੋ ਰਹੀ ਆ ਅਤੇ ਉਹਨਾਂ ਦੀ ਜੌਬ ਕ੍ਰੀਏਸ਼ਨ ਹੋ ਰਹੀ ਹੈ ਕਿ ਇੱਕ ਇਮੀਗ੍ਰੈਂਟ ਆਊਗਾ 5 ਜੌਬ ਕ੍ਰੀਏਟ ਕਰ ਦਊਗਾ, ਸਾਨੂੰ ਇੱਦਾਂ ਦੇ ਇਮੀਗ੍ਰੈਂਟ ਦਾ ਫਾਇਦਾ। ਜੀ ਜੀ। ਤੇ ਇਹਨਾਂ ਦੇ ਵੀ ਰਹਿਣ ਦਾ ਜਿਹੜਾ ਪੀਰੀਅਡ ਆਫ ਸਟੇ ਆ 2 ਸਾਲ ਹੀ ਜਿਹੜਾ ਹੁੰਦਾ ਹੈ? 2-2 ਸਾਲ ਕਰਕੇ ਮਿਲਦਾ ਹੈ। ਤੁਸੀਂ ਇਹਨੂੰ ਇਨਡੈਫੀਨਿਟਲੀ ਐਕਸਟੈਂਡ ਕਰਾ ਸਕਦੇ ਹੋ, ਜਦ ਤੱਕ ਤੁਹਾਡਾ ਬਿਜ਼ਨਸ ਆ ਅਤੇ ਤੁਹਾਡੀ ਕੰਟਰੀ ਨਾਲ ਟਰੀਟੀ ਰਹੂਗੀ ਤੁਸੀਂ ਇਹਨੂੰ ਐਕਸਟੈਂਡ ਕਰ ਸਕਦੇ ਹੋ। ਸੋ ਇੱਕ ਐਗਜ਼ਾਮਪਲ ਆ, ਜਿੱਦਾਂ ਸਾਡਾ ਇੱਕ ਇਰਾਨ ਦਾ ਕਲਾਇੰਟ ਸੀਗਾ, ਸਾਰਾ ਛੱਡਾ ਕੇ ਆਇਆ ਸੀਗਾ ਸਿੰਗਾਪੁਰ ਠੀਕ ਤੋਂ, ਹੈ। ਅਤੇ ਟਰੰਪ ਹੁਣਾਂ ਨੇ ਜੋ ਉਦੋਂ ਤੁਸੀਂ ਦੇਖਿਆ ਹੋਣਾ ਗੁੱਸੇ ਜਾ ਕੇ ਉਹਨਾਂ ਕਿਹਾ ਇਰਾਨ ਨਾਲ ਰਿਲੇਸ਼ਨ ਬੰਦ ਕਰਤੇ, ਉਹਨਾਂ ਨੇ ਟਰੀਟੀ ਖਤਮ ਕਰਤੀ ਓਵਰਨਾਈਟ। ਹਾਂ। ਅਤੇ ਉਹਨਾਂ ਨੂੰ ਜਿੱਦਾਂ ਆਪਣਾ ਬੈਗ ਪੈਕ ਕਰਕੇ ਬੱਚਿਆਂ ਦੇ ਨਾਲ ਕਹਿੰਦਾ ਮੈਂ ਸਾਰਾ ਵੇਚ-ਵੂਚ ਕੇ ਆਇਆ ਸੀਗਾ। ਮੈਂ ਕਿਹਾ ਹੁਣ ਹੈ ਤਾਂ ਹੈ, ਪਰ ਹੁਣ ਟਰੀਟੀ ਨਹੀਂ ਹੈਗੀ, ਇਹਦੇ ਵਿੱਚ ਵਕੀਲ ਕੁਛ ਨਹੀਂ ਕਰ ਸਕਦਾ ਤੇਰਾ, ਹੈ ਨਾ, ਕੋਈ ਅਪੀਲ ਨਹੀਂ, ਕੁਛ ਨਹੀਂ। ਫਿਰ ਬਾਈਡਨ ਨੇ ਆ ਕੇ ਰੀਇੰਸਟੇਟ ਕਰਤੀ ਸੀਗੀ, ਪਰ ਜਿਹੜੇ ਉਹ ਵਾਲੇ 2 ਸਾਲ ਸੀਗੇ ਉਹਦੇ ਵਿੱਚ ਸਾਰੇ ਜਿਹੜੇ ਆ ਬਿਜ਼ਨਸ ਸੀਗੇ E2 ਵਾਲੇ ਇਰਾਨ ਦੇ, ਉਹ ਪੈਕਅਪ ਹੋ ਗਏ। ਸੋ ਇਹ ਡਿਪੈਂਡ ਕਰਦਾ ਹੁਣ ਤੁਹਾਡੀ ਕੰਟਰੀ ਨਾਲ ਰਿਲੇਸ਼ਨ ਕਿੱਦਾਂ। ਬਾਕੀ ਕਿਸੇ ਦੀ ਟਰੀਟੀ ਨਹੀਂ ਅੱਜ ਤੱਕ ਇਹਨਾਂ ਨੇ ਕੈਂਸਲ ਹੋਈ, ਲੋਕੀ ਐਡ ਹੀ ਹੋਏ ਨੇ ਟਰੀਟੀ ਦੇ ਵਿੱਚ। ਪਰ ਕਹਿਣ ਦਾ ਮਕਸਦ ਇਹ ਹੈ ਕਿ ਜਦ ਤੱਕ ਟਰੀਟੀ ਚੱਲਦੀ ਰਹੂਗੀ ਇਹ ਵੀਜ਼ਾ ਤੁਹਾਡਾ ਲਾਈਫ ਲੌਂਗ ਹੈ, ਤੁਸੀਂ ਇਹਨੂੰ ਕਰੀ ਜਾਓ। ਅਤੇ ਇਸ ਤੋਂ ਬਾਅਦ ਜਦੋਂ ਤੁਹਾਡੇ ਕੋਲ $5 ਲੱਖ ਜਾਂ $1 ਮਿਲੀਅਨ ਹੈਗੇ ਆ, ਅਤੇ ਤੁਸੀਂ ਫਿਰ ਜੇ ਪੱਕੇ ਹੋਣਾ ਚਾਹੁੰਦੇ ਹੋ ਤੁਸੀਂ ਸਿੱਧੇ ਫਿਰ EB-5 ਜਿਹੜਾ ਵੀਜ਼ਾ ਜਿਹੜਾ ਆਪਾਂ ਅਗਲੇ ਹਫਤੇ ਡਿਸਕਸ ਕਰਾਂਗੇ, ਤੁਸੀਂ ਫਿਰ ਇਹ ਹੈ ਕਿ ਆਪਣੇ ਪੈਸੇ ਕੱਢ ਕੇ 5 ਲੱਖ ਆਪਣੇ ਇਕੱਠੇ ਕਰਕੇ ਅਤੇ ਤੁਸੀਂ ਆਪਣਾ ਜਿਹੜਾ ਹੈਗਾ EB-5 ਵੀਜ਼ਾ ਗ੍ਰੀਨ ਕਾਰਡ ਡਾਇਰੈਕਟ ਜਿਹੜਾ ਉਹ ਅਪਲਾਈ ਕਰ ਦਿੰਦੇ ਹੋ। ਓਕੇ। ਸੋ ਜਦੋਂ ਆਪਾਂ ਤੁਸੀਂ ਕਹਿੰਦੇ ਵੀ ਇਨਡੈਫੀਨੇਟਲੀ ਇਸ ਨੂੰ ਐਕਸਟੈਂਡ ਕਰਦੇ ਰਹਿੰਦੇ ਆ, ਪਹਿਲੀ ਦੇ ਜਦੋਂ ਆਏ ਸਾਰਾ ਕੁਝ ਦਿਖਾਉਣਾ ਪੈਂਦਾ ਹੈ, ਜਦੋਂ ਨੈਕਸਟ ਟਾਈਮ ਐਕਸਟੈਂਸ਼ਨ ਦੇ ਲਈ ਉਹਨਾਂ ਨੇ ਫਾਈਲ ਕਰਨਾ ਜਾਂ ਕਰਨਾ ਆ, ਕਿ ਹਰ ਵਾਰੀ 2-2 ਲੱਖ ਇਨਵੈਸਟਮੈਂਟ ਜਿਹੜੀ ਉਹ ਸ਼ੋਅ ਕਰਨੀ ਆ, ਜਾਂ ਜਿਹੜੀ ਇਨਵੈਸਟਮੈਂਟ ਨੂੰ ਸਿਰਫ ਇਹ ਦਿਖਾਉਣਾ ਵੀ ਚੱਲੀ ਜਾ ਰਿਹਾ ਕੰਮ? ਨਹੀਂ, ਫਿਰ ਤੁਸੀਂ ਇਹੀ ਦਿਖਾਉਣਾ ਚੱਲੀ ਜਾ ਰਿਹਾ, ਜੌਬਸ ਵਗੈਰਾ ਚੱਲ ਰਹੀਆਂ, ਅਤੇ 5-7 ਤੁਹਾਡੀਆਂ ਜੌਬਸ ਹੋ ਗਈਆਂ, ਅਤੇ ਫਿਰ ਲਾਇਰ ਦਾ ਵੀ ਕੰਮ ਬੜਾ ਸੌਖਾ। ਉਹ 'ਚ ਮੇਰੀ ਪਹਿਲੀ ਲਾਈਨ ਇਮੀਗ੍ਰੇਸ਼ਨ ਨੂੰ ਇਹੀ ਹੈ ਕਿ ਤੁਸੀਂ ਜੇ ਇਹਨੂੰ ਨਹੀਂ ਦਓਗੇ ਇਹ ਜਾਊਗਾ, 5 ਜਣਿਆਂ ਦਾ ਬੇਰੁਜ਼ਗਾਰ ਛੁੱਟੂਗਾ, ਤੁਸੀਂ 5 ਜਣਿਆਂ ਲਈ ਰਿਸਪੋਂਸੀਬਲ ਆ, ਅਤੇ ਉਹ ਸਰਕਾਰ ਦੇ ਉੱਤੇ ਬਰਡਨ ਬਣੂਗੇ, ਅਤੇ ਇਹ ਬੰਦਾ ਤੁਹਾਡੀ ਬੜੀ ਹੈਲਪ ਕਰ ਰਿਹਾ ਤੁਹਾਡੀ ਕੰਟਰੀ ਦੀ, ਅਤੇ ਉਹਨੂੰ ਕਰਕੇ ਉਹ ਅਪਰੂਵ ਕਰੀ ਜਾਂਦੇ ਆ। ਠੀਕ ਆ। ਸੋ ਟਰਮ ਐਂਡ ਕੰਡੀਸ਼ਨਸ ਇਸ ਨੂੰ ਮੇਨਟੇਨ ਕਰਨ ਦੇ ਲਈ E2 ਸਟੇਟਸ ਨੂੰ ਇਹ ਕੀ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਹੋਰ? ਸੋ ਬਿਜ਼ਨਸ ਤੁਸੀਂ ਕਰਦੇ ਰਹਿਣਾ, ਜਿਹੜਾ ਬਿਜ਼ਨਸ ਤੁਸੀਂ ਇਮੀਗ੍ਰੇਸ਼ਨ ਦੱਸਿਆ ਤੁਸੀਂ ਉਹੀ ਬਿਜ਼ਨਸ ਕਰ ਸਕਦੇ ਹੋ। ਜੇ ਤੁਸੀਂ ਉਹਨੂੰ ਦੱਸਿਆ ਕਿ ਅੱਜ ਮੇਰੀ ਟਰੱਕਿੰਗ ਕੰਪਨੀ ਹੈ, ਤੁਸੀਂ ਸਿਰਫ ਉਹ ਬਿਜ਼ਨਸ ਉਸੇ ਲੋਕੇਸ਼ਨ 'ਤੇ ਕਰ ਸਕਦੇ ਹੋ। ਤੁਸੀਂ ਹੁਣ ਕਹੋ ਕਿ ਮੈਂ ਕੰਪਨੀ ਨੂੰ ਹੋਰ ਆਈਸਕ੍ਰੀਮ ਪਾਰਲਰ ਦੇ ਵਿੱਚ ਐਕਸਪੈਂਡ ਕਰਨਾ ਹੈ, ਤੁਹਾਨੂੰ ਜਾ ਕੇ ਵਾਪਸ ਇਮੀਗ੍ਰੇਸ਼ਨ ਨੂੰ ਆਪਣਾ ਜਿਹੜਾ E2 ਆ ਉਹ ਅਮੈਂਡ ਕਰਾਉਣਾ ਪੈਂਦਾ ਹੈ। ਮਤਲਬ ਤੁਹਾਨੂੰ ਉਹਨਾਂ ਨੂੰ ਦੱਸਣਾ ਪੈਂਦਾ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ, ਜਿੰਨਾ ਤੁਸੀਂ ਐਕਸਪੈਂਡ ਕਰੋਗੇ ਉਹਨਾਂ ਨੂੰ ਫਾਇਦਾ ਹੀ ਹੈ। ਸੋ ਮਤਲਬ ਇਹ ਹੈ ਕਿ ਇੱਦਾਂ ਨਹੀਂ ਕਿ ਆਪਣੀ ਮਰਜ਼ੀ ਨਾਲ ਅੱਜ ਮੈਂ ਕੰਪਨੀ ਬੰਦ ਕਰਤੀ ਮੈਨੂੰ ਪ੍ਰੋਫਿਟ ਨਹੀਂ ਹੋ ਰਿਹਾ। ਸੋ ਜਦੋਂ ਤੁਸੀਂ ਵੀਜ਼ਾ ਉਹਨੂੰ ਦੱਸ ਦਿੰਦੇ ਹੋ ਕਿ ਮੈਂ ਆਹ ਚੀਜ਼ ਕਰਨੀ ਹੈ, ਈਵਨ H1B ਵਾਲਾ ਜਦੋਂ ਕਹਿੰਦਾ ਕਿ ਮੈਂ ਆਹ ਲੋਕੇਸ਼ਨ 'ਤੇ ਕੰਮ ਕਰਨਾ, ਆਹ ਵਾਲਾ ਕੰਮ ਕਰਨਾ, ਸੋ ਇਮੀਗ੍ਰੇਸ਼ਨ ਕਹਿੰਦੀ ਹੈ ਕਿ ਜੋ ਤੁਸੀਂ ਸਾਨੂੰ ਦੱਸਿਆ ਤੁਸੀਂ ਉਹੀ ਕਰ ਸਕਦੇ ਆ। ਜੇ ਤੁਸੀਂ ਕੁਛ ਅਲੱਗ ਕਰਨਾ ਤੁਹਾਡੀ ਇਹ ਜ਼ਿੰਮੇਵਾਰੀ ਹੈ ਕਿ ਤੁਸੀਂ ਆ ਕੇ ਆਪਣਾ ਜਿਹੜਾ ਵੀਜ਼ਾ ਨੂੰ ਚੇਂਜ ਕਰਾਓ।
ਓਕੇ। ਤੇ ਆਪਾਂ ਜਿੱਦਾਂ ਹੋਰ ਦੇਖਦੇ H1 ਦੀ ਤੁਸੀਂ ਗੱਲ ਕੀਤੀ ਆ, ਹੋਰ ਕਈ ਹੁੰਦੇ ਉਹਨਾਂ ਦੇ ਡਿਪੈਂਡੈਂਟ ਵੀਜ਼ੇ ਵੀ ਜਿਹੜੇ ਨਾਲ ਹੁੰਦੇ ਆ। E2 ਦੇ ਕੇਸ ਦੇ ਵਿੱਚ ਵੀ ਜੇ ਕੋਈ ਪਰਿਵਾਰ ਦਾ ਇੱਕ ਜੀ ਇੱਦਾਂ ਇਨਵੈਸਟਮੈਂਟ ਕਰ ਰਿਹਾ ਆ, ਬਾਕੀ ਪਰਿਵਾਰ ਦੇ ਉਹਦੇ ਜਿਹੜੇ ਬਲੱਡ ਰਿਲੇਸ਼ਨ ਵਾਲੇ ਆ ਉਹ ਨਾਲ ਜਿਹੜੇ ਉਹ ਆ ਸਕਦੇ ਹੁੰਦੇ ਆ। ਜੀ ਬਿਲਕੁਲ, ਇਹਦੇ ਵਿੱਚ ਤੁਹਾਡੇ ਜਿਹੜੇ ਸਪਾਊਸ ਆ, ਘਰ ਵਾਲਾ ਘਰ ਵਾਲੀ ਆ, ਹੂੰ ਉਹ ਆ ਸਕਦੇ ਨੇ। ਵਰਕ ਪਰਮਿਟ ਵੀ ਉਹਨਾਂ ਨੂੰ ਉਹ ਆ ਕੇ ਅਪਲਾਈ ਕਰ ਸਕਦੇ ਨੇ, ਵਰਕ ਪਰਮਿਟ ਵੀ ਮਿਲ ਜਾਂਦਾ ਹੈ। ਸੋ ਜਿਹੜਾ ਉਹਨਾਂ ਦਾ ਵਰਕ ਪਰਮਿਟ ਹੈਗਾ ਉਹ ਓਪਨ ਵਰਕ ਪਰਮਿਟ ਹੈ, ਉੱਤੇ ਉਹ ਜਿਹੜਾ ਮਰਜ਼ੀ ਬਿਜ਼ਨਸ ਕਰ ਸਕਦੇ ਨੇ। ਸੋ ਕਿਸੇ ਦੇ ਲਈ ਕੰਮ ਵੀ ਕਰ ਸਕਦੇ ਆ ਤੇ ਬਿਜ਼ਨਸ ਵੀ ਕਰ ਸਕਦੇ ਕਿਸੇ ਲਈ ਕੰਮ ਕਰ ਸਕਦੇ ਨੇ, ਊਬਰ ਚਲਾ ਸਕਦੇ ਨੇ, ਵਿਹਲੇ ਰਹਿ ਸਕਦੇ ਨੇ, ਆਪਣਾ ਹੋਰ ਅਲੱਗ ਬਿਜ਼ਨਸ, ਜੋ ਵੀ ਓਪਨ ਐਂਡਡ ਵਰਕ ਪਰਮਿਟ ਹੈ, ਕੋਈ ਰਿਕੁਆਇਰਮੈਂਟ ਨਹੀਂ। ਬੱਚੇ ਤੁਹਾਡੇ 21 ਸਾਲ ਤੋਂ ਥੱਲੇ ਵਾਲੇ ਆ ਸਕਦੇ ਨੇ। ਠੀਕ ਹੈ। ਬੱਚਿਆਂ ਨੂੰ ਪਰ ਵਰਕ ਪਰਮਿਟ ਨਹੀਂ ਹੈਗਾ, ਉਹ ਸਕੂਲ ਵਗੈਰਾ ਜਾ ਸਕਦੇ ਨੇ। ਠੀਕ ਹੈ, ਓਕੇ। ਸੋ 21 ਸਾਲ ਤੋਂ ਉੱਤੇ ਵਾਲੇ ਫਿਰ ਉਹ ਨਹੀਂ ਆ ਸਕਦੇ, ਰਾਈਟ? ਸੋ ਹਾਂਜੀ, 21 ਸਾਲ ਤੋਂ ਉੱਤੇ ਵਾਲਿਆਂ ਨੂੰ ਤਾਂ ਫਿਰ ਆਪਣੇ ਲੈਵਲ 'ਤੇ, ਕਿਉਂਕਿ ਫਿਰ ਉਹ ਵੀ ਸਿਟੀਜ਼ਨ ਹੁੰਦੇ ਨੇ, ਉਹਨਾਂ ਨੂੰ ਆਪਣੇ ਲੈਵਲ 'ਤੇ E2 ਜਾਂ E2 ਇੰਪਲੋਈ ਇੱਦਾਂ ਕਰਕੇ ਉਹਨਾਂ ਨੂੰ ਆਉਣਾ ਪੈਂਦਾ। ਸੋ ਡਿਫਰੈਂਟ ਹਿਸਾਬ ਦੇ ਨਾਲ। ਸੋ ਆਪਣੇ ਜਿਹੜੇ ਕੈਨੇਡੀਅਨ ਫਿਰ ਟਰੱਕਰਸ ਹੈਗੇ, ਜਿਹੜੇ ਕੈਨੇਡੀਅਨ ਸਿਟੀਜ਼ਨ ਟਰੱਕਰਸ ਹੈਗੇ ਆ, ਉਹ ਕੀ ਫਿਰ ਉਹਨਾਂ ਨੇ ਹੁਣ ਕੀ ਕਰਨਾ ਹੈਗਾ? ਜੇ ਤੁਸੀਂ ਇਨ ਸ਼ਾਰਟ ਬਰੀਫਲੀ ਜੇ ਤੁਸੀਂ ਸਾਰਾ ਕੁਝ ਦੱਸੋ। ਇਨ ਸ਼ਾਰਟ ਇਹ ਹੈ ਕਿ ਪਹਿਲਾਂ ਤੁਸੀਂ ਦੇਖੋ, ਆਪਣਾ ਹਿਸਾਬ ਕਿਤਾਬ ਲਾਓ, ਕਿੱਥੇ ਜਾਣਾ ਹੈ, ਕਿੱਦਾਂ ਦਾ ਬਿਜ਼ਨਸ ਕਰਨਾ ਹੈ। ਇੱਕ ਰਫਲੀ ਬਿਜ਼ਨਸ ਪਲਾਨ ਸਾਨੂੰ ਲਿਆ ਕੇ ਦਿਓ ਕਿ ਮੇਰਾ ਆਹ ਪਲਾਨ ਹੈਗਾ ਅਗਲੇ 2 ਸਾਲਾਂ ਦਾ। ਠੀਕ ਹੈ। ਤੁਹਾਡੇ ਪਲਾਨ ਦੇ ਵਿੱਚ ਤੁਸੀਂ ਆਪਣੀ ਇਨਵੈਸਟਮੈਂਟ ਦੱਸੋ ਸਾਨੂੰ ਕਿੰਨੀ ਤੁਸੀਂ ਕਰਨੀ ਹੈ। ਕੋਸ਼ਿਸ਼ ਕਰੋ ਕਿ ਉਹ 1 ਲੱਖ ਤੋਂ 3 ਲੱਖ ਦੇ ਵਿੱਚ ਹੋਵੇ। ਜਿੰਨੀ ਜ਼ਿਆਦਾ ਹਾਇਰ ਆ ਉਨੇ ਜ਼ਿਆਦਾ ਤੁਹਾਡੇ ਚਾਂਸ ਆ। ਸਾਡੇ ਲਈ ਵੀ ਪ੍ਰੈਜ਼ੈਂਟ ਕਰਨਾ ਬਿਜ਼ਨਸ ਪਲਾਨ ਸੌਖਾ, ਕਿਉਂਕਿ ਮੈਂ ਕਹਿ ਤਾਂ ਦੇਵਾਂ ਕਿ ਆਹ ਬੰਦਾ ਹਾਇਰ ਕਰਨਾ, ਆਹ ਕਰਨਾ, ਇਮੀਗ੍ਰੇਸ਼ਨ ਨੇ ਕਹਿਣਾ ਪੈਸੇ ਕਿੱਥੇ ਆ ਇਹਨੂੰ ਦੇਣ ਲਈ, ਇਕਵਿਪਮੈਂਟ ਨੇ ਥੋੜ੍ਹਾ ਨਾ ਬਿੱਲ ਪੇ ਕਰਨੇ, ਹੈ ਨਾ। ਸੋ ਕੈਪੀਟਲ ਆਪਣੀ ਜਿਹੜੀ ਫਿਰ ਇੱਥੇ ਕੰਪਨੀ ਖੋਲ੍ਹਣੀ ਆ, ਜਿਹੜਾ ਪੈਸਾ ਹੈ ਉਹ ਲੌਫੁਲੀ ਮੂਵ ਕਰਨਾ ਹੈ। ਮੂਵ ਕਰਨ ਤੋਂ ਪਹਿਲਾਂ ਪੈਸਾ ਕੁਛ ਵੀ ਐਕਚੁਅਲ 'ਚ ਕਰਨ ਤੋਂ ਪਹਿਲਾਂ ਤੁਸੀਂ ਵਕੀਲਾਂ ਦੀ ਸਲਾਹ ਲੈਣੀ ਆ। ਸੋ ਜਦੋਂ ਤੁਹਾਡਾ ਇਹ ਸਾਰਾ ਰੈਡੀ ਹੋ ਗਿਆ, ਬਿਜ਼ਨਸ ਵਗੈਰਾ, ਜੇ ਤੁਸੀਂ ਬਿਜ਼ਨਸ ਡਾਇਰੈਕਟਲੀ ਨਹੀਂ ਖਰੀਦਣਾ ਤਾਂ ਐਸਕਰੋ ਕੰਪਨੀ ਇੱਕ ਹੁੰਦੀ ਆ, ਉਹਨੂੰ ਤੁਸੀਂ ਵਿੱਚ ਪਾ ਲੈਂਦੇ ਹੋ। ਐਸਕਰੋ ਕੰਪਨੀ ਕੀ ਕਰਦੀ ਹੈ ਕਿ ਤੁਸੀਂ ਪੈਸੇ ਆਪਣੇ ਵਿੱਚ ਪਾਤੇ, ਐਸਕਰੋ ਕੰਪਨੀ ਨੇ ਜਿੰਨੇ ਤੁਹਾਨੂੰ ਬਿਜ਼ਨਸ ਵੇਚਣਾ ਉਹਨਾਂ ਕੰਟਰੈਕਟ ਹੁੰਦਾ ਕਿ ਜੇ ਇੱਕ ਵਾਰੀ ਇਹਦਾ ਬੰਦੇ ਦਾ ਵੀਜ਼ਾ ਲੱਗ ਗਿਆ ਤਾਂ ਐਸਕਰੋ ਕੰਪਨੀ ਜਿਹੜੀ ਹੈਗੀ ਆ ਉਹ ਪੈਸੇ ਜਿਹੜਾ ਸੈਲਰ ਨੂੰ ਰਿਲੀਜ਼ ਕਰ ਦਿੰਦੀ ਹੈ। ਸੋ ਇੱਦਾਂ ਦੇ ਵੀ ਕਈ ਚੀਜ਼ਾਂ, ਕਈ ਵਾਰੀ ਆਪਸ਼ਨਸ ਆ ਜਾਂਦੀਆਂ ਕਿ ਜੇ ਤੁਸੀਂ ਡਾਇਰੈਕਟਲੀ ਪੈਸੇ ਨਹੀਂ ਖਰਚਣੇ, ਤੁਸੀਂ ਐਸਕਰੋ 'ਚ ਪਾ ਸਕਦੇ ਹੋ ਜਦ ਤੱਕ ਵੀਜ਼ਾ ਨਹੀਂ ਲੱਗਦਾ। ਸੋ ਮੋਟੇ ਤੌਰ 'ਤੇ ਤੁਹਾਨੂੰ ਪੈਸਾ ਮੂਵ ਕਰਨਾ, ਕੰਪਨੀ ਖੋਲ੍ਹਣੀ ਹੈ, ਬਿਜ਼ਨਸ ਪਲਾਨ ਚਾਹੀਦਾ, ਵੀਜ਼ਾ ਫਿਰ ਫਾਈਲ ਕਰਕੇ ਲੀਗਲ ਕਲੀਨ ਮਨੀ। ਪੈਸਾ ਤੁਹਾਡਾ ਆ ਗਿਆ, ਤੁਹਾਨੂੰ ਵੀਜ਼ਾ ਲੱਗ ਗਿਆ, ਅਤੇ ਫਿਰ ਆ ਕੇ ਤੁਹਾਨੂੰ 2 ਸਾਲ ਦਾ ਟਾਈਮ ਆ। 2 ਸਾਲ ਦੇ ਵਿੱਚ ਜਿਹੜਾ ਵੀ ਤੁਸੀਂ ਬਿਜ਼ਨਸ ਪਲਾਨ ਦਿੱਤਾ ਸੀਗਾ, ਤੁਸੀਂ ਉਹਦੇ ਹਿਸਾਬ ਨਾਲ ਫਿਰ ਜੋਬ ਕ੍ਰੀਏਸ਼ਨ ਹੌਲੀ ਹੌਲੀ ਕਰ ਦੇਣੀ ਹੈ। 19-21 ਦਾ ਫਰਕ ਹੋ ਸਕਦਾ ਹੈ ਕਿ ਤੁਸੀਂ ਕਹੋ ਕਿ ਨਵੰਬਰ 'ਚ ਮੈਂ ਜੋਬ ਕਰਨੀ ਸੀ, ਚਲੋ ਦਸੰਬਰ 'ਚ ਹੋ ਗਈ, ਕੋਈ ਪ੍ਰੋਬਲਮ ਨਹੀਂ। ਪਰ ਇੱਦਾਂ ਨਹੀਂ ਕਿ ਤੁਸੀਂ ਬਿਲਕੁਲ ਬਿਜ਼ਨਸ ਪਲਾਨ ਨੂੰ ਮੰਨੋ ਹੀ ਨਾ, ਅਤੇ ਤੁਸੀਂ ਕਹੋ ਕਿ ਹੁਣ ਮੇਰੇ 2 ਸਾਲ ਪੂਰੇ ਹੋਣ ਲੱਗੇ ਆ, ਹੁਣ ਆਖਰੀ ਮਹੀਨੇ ਦੇ ਵਿੱਚ ਮੈਂ 7 ਜੋਬਸ ਕ੍ਰੀਏਟ ਕਰ ਦੇਣੀਆਂ। ਉਹ ਨਹੀਂ ਚੱਲਣੀਆਂ। ਇਮੀਗ੍ਰੇਸ਼ਨ ਨੇ ਕਹਿਣਾ ਤੁਸੀਂ ਆਪਣੇ ਕੁਆਟਰਲੀ ਦਿਖਾਓ। ਉਹਨਾਂ ਨੇ ਇਹ ਦੇਖਣਾ ਕਿ ਸਟੇਬਲ ਬਿਜ਼ਨਸ ਇਹਨਾਂ ਨੇ ਸਟੈਬਲਿਸ਼ ਕੀਤਾ ਕਿ ਨਹੀਂ ਕੀਤਾ। ਜੇ ਤੁਸੀਂ ਕਰਤਾ ਅਤੇ ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ, ਅੱਗੇ ਤੁਸੀਂ ਐਕਸਟੈਂਸ਼ਨਾਂ ਕਰਾਈ ਜਾ ਸਕਦੇ ਹੋ ਇੰਡੈਫੀਨਿਟਲੀ। ਜੀ। ਸੋ ਇਹ ਦੱਸਦੇ ਜਾਈਏ, ਅਨਫੋਰਚੂਨੇਟਲੀ ਇਹ ਜਿਹੜਾ ਵੀਜ਼ਾ ਇੰਡੀਆ ਵਾਸਤੇ ਨਹੀਂ ਹੈਗਾ, ਜਿਹੜਾ E2 ਦੀ ਆਪਾਂ ਜਿਹੜਾ ਟਰੀਟੀ ਕੰਟਰੀਜ਼ ਦੀ ਜਿਹੜੀ ਉਹ ਗੱਲ ਕਰ ਰਹੇ ਹਾਂ। ਜਿੱਦਾਂ ਅਟਰਨੀ ਟੇਟਕੀਆਣਾ ਹੋਣਾ ਨੇ ਜਿਹੜਾ ਉਹ ਦੱਸਿਆ ਆ, ਕਾਫੀ ਯੂਰਪੀਅਨ ਕੰਟਰੀਜ਼ ਦੇ ਜਿਹੜੇ ਇਸ ਦੇ ਵਿੱਚ ਆਉਂਦੀਆਂ ਨੇ। ਕੈਨੇਡਾ ਜਿਹੜਾ ਆ ਉਹ ਇਸ ਦੇ ਵਿੱਚ ਆਉਂਦਾ ਆ। ਹੋਰ ਏਸ਼ੀਆ ਦੀਆਂ ਕੁਝ ਹੋਰ ਕੰਟਰੀਜ਼ ਵੀ ਜਿਹੜੀਆਂ ਇਸ ਦੇ ਵਿੱਚ ਆ ਜਾਂਦੀਆਂ ਨੇ। ਸੋ ਜੇ ਕਿਸੇ ਨੂੰ ਸਵਾਲ ਹੋਵੇ ਤਾਂ ਤੁਸੀਂ ਅਟਰਨੀ ਟੇਟਕੀਆਣਾ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ, ਜਾਂ ਜਿਹੜੀ ਸਟੇਟ ਡਿਪਾਰਟਮੈਂਟ ਆ ਉਹਨਾਂ ਦੇ ਉੱਤੇ ਜਾ ਕੇ ਜਿਹੜੀ ਟਰੀਟੀ ਕੰਟਰੀਜ਼ ਆ ਉਸ ਦੇ ਬਾਰੇ ਜਿਹੜਾ ਉਹ ਤੁਸੀਂ ਸਰਚ ਵੀ ਜਿਹੜਾ ਉਹ ਕਰ ਸਕਦੇ ਆ। ਅਤੇ ਜੇ ਕੋਈ ਇਸ ਚੀਜ਼ ਦੇ ਬਾਰੇ ਸੋਚ ਰਿਹਾ ਹੈ, ਖਾਸ ਕਰਕੇ ਜਿਹੜਾ ਕੈਨੇਡੀਅਨ ਸਿਟੀਜ਼ਨ ਇੱਥੇ ਅਮਰੀਕਾ ਦੇ ਵਿੱਚ ਮੂਵ ਹੋਣਾ ਚਾਹੁੰਦਾ ਆ, ਸੋ ਉਹਨਾਂ ਨੂੰ E2 ਵੀਜ਼ੇ ਦਾ ਇੱਕ ਰਸਤਾ ਜਿਹੜਾ ਉਹ ਹੈਗਾ ਆ, ਅਤੇ ਉਹ ਜਿਹੜਾ ਤੁਸੀਂ ਜ਼ਰੂਰ ਦੇਖ ਸਕਦੇ ਆ। ਅਟਰਨੀ ਟੇਟਕੀਆਣਾ ਇਹਨਾਂ ਦੇ ਆਫਿਸ ਦੇ ਨਾਲ ਤੁਸੀਂ ਅਪੁਆਇੰਟਮੈਂਟ ਬਣਾ ਕੇ ਹੋਰ ਜਾਣਕਾਰੀ ਤੁਸੀਂ ਪ੍ਰਾਪਤ ਕਰ ਸਕਦੇ ਆ। ਇਹਨਾਂ ਦਾ ਫ਼ੋਨ ਨੰਬਰ ਆ 4159090503, 4159090503। ਅਤੇ ਇੱਕ ਵਾਰੀ ਕਲੀਅਰਲੀ ਆਪਾਂ ਜਿਹੜਾ ਉਹ ਪੁੱਛਣਾ ਚਾਹੁੰਦੇ ਹਾਂ, ਬਹੁਤ ਸਾਰੇ ਜਿਹੜੇ ਉੱਥੇ ਹੋਰ ਵੀ ਬਹੁਤ ਸਾਰੇ ਟਰੱਕਰਸ ਨੇ ਜਿਹੜੇ ਅਜੇ ਵਰਕ ਪਰਮਿਟ 'ਤੇ ਆ, ਅਜੇ ਕੈਨੇਡੀਅਨ ਸਿਟੀਜ਼ਨ ਨਹੀਂ ਬਣੇ, ਉਹਨਾਂ ਲਈ ਇਹ ਰਸਤਾ ਨਹੀਂ ਹੈਗਾ, ਰਾਈਟ? ਇਹ ਉਹਨਾਂ ਦੇ ਲਈ ਫਿਰ ਸੇਮ ਉਹੀ ਬਲੱਡ ਰਿਲੇਸ਼ਨ ਵਾਲਾ, ਜਾਂ ਉਹ ਉਸੇ ਤਰੀਕੇ ਦੇ ਨਾਲ ਹੀ ਅਮਰੀਕਾ 'ਚ ਆ ਸਕਦੇ ਆ, ਰਾਈਟ? E2 ਵੀਜ਼ਾ ਉਹਨਾਂ ਵਾਸਤੇ ਨਹੀਂ ਹੈਗਾ। ਬਲੱਡ ਰਿਲੇਸ਼ਨ ਵਾਲੇ ਤਰੀਕੇ ਨਾਲ ਆ ਸਕਦੇ ਆ। ਜੇ ਕਿਸੇ ਦਾ ਅਸਾਈਲਮ ਦਾ ਕਲੇਮ ਸੀਗਾ, ਕੈਨੇਡਾ ਦੇ ਵਿੱਚ ਡਿਨਾਈ ਹੋ ਗਿਆ, ਫਾਈਲ ਨਹੀਂ ਕੀਤਾ ਜਾਂ ਪਿੱਛੋਂ ਦੀ, ਉਹ ਵਾਲੇ ਵੀ ਜਿਹੜੇ ਆ ਕੇ US ਦੇ ਵਿੱਚ ਅਸਾਈਲਮ ਫਾਈਲ ਕਰ ਸਕਦੇ ਨੇ। ਸੋ ਅਸਾਈਲਮ ਦੀ ਆਪਸ਼ਨ ਰਹਿੰਦੀ ਹੈ, ਇਨਵੈਸਟਮੈਂਟ ਦੀ ਆਪਸ਼ਨ ਰਹਿੰਦੀ ਹੈ। ਪਰ ਜੇ ਤੁਹਾਡੇ ਕੋਲ ਕੈਨੇਡਾ ਦੇ ਵਿੱਚ ਪੱਕੇ ਹੋਣ ਦੀਆਂ ਆਪਸ਼ਨਸ ਹੈਗੀਆਂ, ਸੋ ਰੈਕਮੈਂਡ ਇਹੀ ਹੈਗਾ ਹੈ ਕਿ ਤੁਸੀਂ ਉੱਥੋਂ ਆਪਣਾ ਕੰਮ ਜਿਹੜਾ ਉਹ ਪੱਕਾ ਕਰਕੇ, ਸਿਟੀਜ਼ਨ ਕਰਕੇ ਫਿਰ ਆਓ, ਕਿਉਂਕਿ ਲਾਈਫ ਸੌਖੀ ਹੋ ਜਾਂਦੀ ਹੈ US ਦੇ ਵਿੱਚ, ਸਰਟਨ ਹੋ ਜਾਂਦੀ ਹੈ। ਸੋ ਉਹ ਤਰੀਕਾ ਸਹੀ ਤਰੀਕਾ ਹੈਗਾ।
ਪਰ ਹੁਣ ਕਈ ਲੋਕਾਂ ਨੂੰ ਜਿਨ੍ਹਾਂ ਦੇ ਕੋਲ ਪੈਸੇ ਵੀ ਨਹੀਂ ਹੈਗੇ ਅਤੇ ਪ੍ਰੋਬਲਮ ਵੀ ਕਾਫੀ ਅੱਗੇ ਪਿੱਛੇ ਚੱਲ ਰਹੀਆਂ, ਅਸਾਲਮ ਦੇ ਕਲੇਮ ਹੈਗਾ ਹੈ, ਉਹ ਆ ਕੇ ਅਸਾਲਮ ਕਰ ਸਕਦੇ ਨੇ। ਜੀ ਜੀ ਬਿਲਕੁਲ। ਸੋ ਇਹ ਜਿਹੜਾ ਜੀ ਸਾਰੇ ਜਾਣੇ ਧਿਆਨ ਹੈ ਜਿਹੜਾ ਉਹ ਦਿਓ। ਅਤੇ ਆਪਾਂ ਅਟਾਰਨੀ ਟਿਰਕੈਣਾ ਜੀ ਇੱਥੇ ਇੱਕ ਬ੍ਰੇਕ ਲਵਾਂਗੇ ਅਤੇ ਬ੍ਰੇਕ ਤੋਂ ਬਾਅਦ ਸਰੋਤਿਓ ਆਪਾਂ ਫਿਰ ਮੁੜ ਵਾਪਸ ਹਾਜ਼ਰ ਹੋਵਾਂਗੇ ਅਤੇ ਫਿਰ ਤੁਹਾਡੇ ਜਿਹੜੇ ਆਪਾਂ ਸਵਾਲ ਲਵਾਂਗੇ। ਤੁਸੀਂ ਜ਼ਰੂਰ ਜਿਹੜੇ ਜੀ ਕਾਲ ਕਰ ਸਕਦੇ ਹੋ। ਨੰਬਰ ਹੈਗਾ ਆ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਅਟਾਰਨੀ ਟਿਰਕੈਣਾ ਹੁਣਾਂ ਨੂੰ ਇਮੀਗ੍ਰੇਸ਼ਨ ਦੇ ਬਾਬਤ ਜਿਹੜਾ ਉਹ ਸਵਾਲ ਪੁੱਛ ਸਕਦੇ ਆ। ਜੇ ਤੁਹਾਡੀ ਕੈਨੇਡੀਅਨ ਜਿਹੜੀ ਸਿਟੀਜ਼ਨਸ਼ਿਪ ਹੈਗੀ, ਤੁਸੀਂ ਇੱਥੇ ਮੂਵ ਹੋਣਾ ਚਾਹੁੰਦੇ, ਜੇ ਹੋਰ ਕੋਈ ਤੁਹਾਡਾ ਉਸ ਦੇ ਬਾਰੇ ਸਵਾਲ ਆ E2 ਵੀਜ਼ੇ ਦੇ ਬਾਰੇ ਜਾਂ ਉੱਦਾਂ ਤੁਹਾਡਾ ਕੋਈ ਵੀ ਇਮੀਗ੍ਰੇਸ਼ਨ ਦੇ ਜਨਰਲ ਕੋਈ ਸਵਾਲ ਹੈਗੇ, ਉਹ ਤੁਸੀਂ ਜ਼ਰੂਰ ਪੁੱਛਿਓ। ਅਤੇ ਆਪਾਂ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਜ਼ਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM। ਆਪਣੀ ਸ਼ੁੱਧਤਾ ਅਤੇ ਸਵਾਦ ਦੇ ਲਈ ਮਸ਼ਹੂਰ ਵੇਰਕਾ ਵਾਲੇ ਹੁਣ ਲੈ ਕੇ ਆਏ ਹਨ ਵੇਰਕਾ ਦਾ ਖਾਲਸ ਖੋਆ। ਘਰ ਵਰਗੇ ਸਵਾਦ ਵਰਗਾ ਖੋਆ ਜਿਸ ਦੇ ਨਾਲ ਤੁਸੀਂ ਬਣਾ ਸਕਦੇ ਹੋ ਵੰਨ ਸਵੰਦੀਆਂ ਮਠਿਆਈਆਂ। ਵੇਰਕਾ ਦਾ ਖਾਲਸ ਖੋਆ ਹੁਣ ਤੁਹਾਡੇ ਨਜ਼ਦੀਕੀ ਪੰਜਾਬੀ ਇੰਡੀਅਨ ਸਟੋਰਸ ਦੇ ਉੱਤੇ ਪਹੁੰਚ ਚੁੱਕਾ ਹੈ। ਅੱਜ ਹੀ ਲੈ ਕੇ ਆਓ ਵੇਰਕਾ ਦਾ ਖਾਲਸ ਖੋਆ। ਘਰ ਖਰੀਦਣ ਵੇਚਣ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਅੱਜ ਹੀ ਕਾਲ ਕਰੋ। ਰੀਅਲ ਏਸਟੇਟ ਏਜੰਟ ਅਮਨਪ੍ਰੀਤ ਬਰਾੜ ਸੈਕਰਾਮੈਂਟੋ, ਫੇਅਰਫੀਲਡ, ਵੈਕਾਵਿਲ, ਬੇ ਏਰੀਆ ਉਸ ਦੇ ਇਰਦ ਗਿਰਦ ਇਲਾਕਿਆਂ ਦੇ ਵਿੱਚ ਸਪੈਸ਼ਲਾਈਜ਼ ਕਰਦੇ ਹਨ। ਇਸ ਮੌਕੇ ਸੈਲਰ ਮਾਰਕੀਟ ਹੈ। ਜੇ ਤੁਸੀਂ ਆਪਣੇ ਘਰ ਨੂੰ ਵਧੀਆ ਹਾਈ ਪ੍ਰਾਈਸ ਦੇ ਉੱਤੇ ਵੇਚਣਾ ਚਾਹੁੰਦੇ ਹੋ ਤਾਂ ਕਾਲ ਰੀਅਲ ਏਸਟੇਟ ਏਜੰਟ ਅਮਨਪ੍ਰੀਤ ਬਰਾੜ 5302185751 503 218 5751 DRE ਲਾਇਸੈਂਸ ਨੰਬਰ 020484664। ਤੁਸੀਂ ਆਪਣੀ ਗੱਡੀਆਂ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਚੈੱਕ ਕੀਤੀ ਸੀ? ਕੀ ਤੁਹਾਡੀ ਕਵਰੇਜ ਅਤੇ ਰੇਟਸ ਅੱਜ ਦੇ ਹਿਸਾਬ ਦੇ ਨਾਲ ਠੀਕ ਹਨ? ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਆਪਣੀ ਆਟੋ ਇੰਸ਼ੋਰੈਂਸ ਦੇ ਬਾਰੇ ਸਹੀ ਸਲਾਹ ਲੈਣ ਦੇ ਲਈ ਹੋਰ ਜਾਣਕਾਰੀ ਲਈ ਅੱਜ ਹੀ ਕਾਲ ਕਰੋ 408 272 2500 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਕੀ ਗੱਲ ਹੋ ਗਈ? ਮੂਡ ਕਿਉਂ ਖਰਾਬ ਹੈ ਸਰਕਾਰਾਂ ਦਾ? ਤੇ ਖਰਾਬ ਨਾ ਹੋਏ, ਕਿੱਟੀ ਪਾਰਟੀ ਤੇ ਗਈ ਸੀ, ਸਾਰੀਆਂ ਸਹੇਲੀਆਂ ਨੇ ਨਵੇਂ ਗਹਿਣੇ ਪਾਏ ਤੇ ਮੈਂ ਉਹੀ ਸੜੇ ਜੇ ਪੁਰਾਣੇ। ਲੈ ਇੰਨੀ ਜੀ ਗੱਲ, ਉਹ ਆਪਾਂ ਅੱਜ ਹੀ ਚੱਲਦੇ ਆਂ ਬੱਗਾ ਜਿਊਲਰਸ ਤੇ। ਤੂੰ ਮੈਂ ਕਿਹਾ ਹੱਥ ਰੱਖੀ, ਕਿਹੜਾ ਗਹਿਣਾ ਚਾਹੀਦਾ ਉਹੀ ਤੇਰਾ। ਆਪਣੇ ਪਸੰਦੀਦਾ ਗਹਿਣੇ ਲੈਣ ਦੇ ਲਈ ਅੱਜ ਹੀ ਪਹੁੰਚੋ ਬੱਗਾ ਜਿਊਲਰਸ। ਕਸਟਮਾਈਜ਼ਡ ਗਹਿਣੇ ਤੇ ਡੈਕੋਰੇਸ਼ਨ ਦਾ ਸਾਰਾ ਸਮਾਨ ਇੱਕੋ ਹੀ ਛੱਤ ਥੱਲੇ। ਕਾਲ ਜੌਨੀ ਜੀ 9169128842 916 912 8842 or visit 6930 65th Street, number 115, Chinatown Supermarket, Sacramento, or visit 6930 65th Street, number 115, Chinatown Supermarket, Sacramento. तेरा मेरा की रिश्ता, तेरा मेरा की रिश्ता। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਕਿਮੀ ਵਰਮਾ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲੈ ਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872।
ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਸੈਕਰਾਮੈਂਟੋ ਦੇ ਪੰਜਾਬੀ ਬਾਜ਼ਾਰ ਪਲਾਜ਼ਾ ਦੇ ਵਿੱਚ ਖੁੱਲ ਚੁੱਕਾ ਹੈ ਬੈਂਸ ਮੈਰੀਨੇਟਡ ਮੀਟ ਸ਼ਾਪ, ਜਿੱਥੋਂ ਤੁਸੀਂ ਲੈ ਸਕਦੇ ਹੋ ਚਿਕਨ, ਫਿਸ਼, ਬੀਫ, ਲੈਮ ਦਾ ਮੈਰੀਨੇਟਡ ਮੀਟ, ਤੇ ਜੋ ਕਿ ਘਰ ਜਾ ਕੇ ਸਿੱਧਾ ਕੁੱਕ ਕਰ ਸਕਦੇ ਹੋ। ਹੱਥ ਲਿਬੜਨ ਦਾ ਝੰਜਟ ਖਤਮ। ਚਿਕਨ ਤੇ ਗੋਟ ਦਾ ਅਚਾਰ ਵੀ ਮਿਲਦਾ ਹੈ। ਇੱਥੋਂ ਫਰੈਸ਼ ਹਲਾਲ ਮੀਟ ਵੀ ਮਿਲਦਾ ਹੈ। 35 ਤੋਂ $75 ਦੇ ਆਰਡਰ ਦੇ ਉੱਤੇ ਸਪੈਸ਼ਲ ਆਫਰਸ ਦੇ ਬਾਰੇ ਜਾਣਕਾਰੀ ਲਈ ਕਾਲ 9162005254 ਜਾਂ 9166393660। ਬੈਂਸ ਮੈਰੀਨੇਟਡ ਮੀਟ ਸ਼ਾਪ 8851 ਕੈਲਵਾਈਨ ਰੋਡ ਸਵੀਟ 1 ਸੈਕਰਾਮੈਂਟੋ। ਤੁਹਾਡੀਆਂ ਇੰਸ਼ੋਰੈਂਸ ਦੀਆਂ ਹਰ ਇੱਕ ਤਰੀਕੇ ਦੀਆਂ ਜ਼ਰੂਰਤਾਂ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ 25 ਸਾਲ ਤੋਂ ਵੱਧ ਦਾ ਤਜਰਬਾ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ, ਹੋਟਲ, ਮੋਟਰ, ਟੈਕਸੀ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਤੇ ਵਿਜ਼ਟਰ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM ਸਟਾਕਟਨ ਮੋਡੈਸਟੋ, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਅੱਜ ਦਾ US ਇਮੀਗ੍ਰੇਸ਼ਨ ਸਪੈਸ਼ਲ ਜਿਹੜਾ ਉਹ ਕਰ ਰਹੇ ਹਾਂ। ਅੱਜ ਦੇ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਜਿਹੜੇ ਟਰੱਕਰਸ ਆ ਉਹਨਾਂ ਦੀ ਲਈ ਜਿਹੜੀ ਇਮੀਗ੍ਰੇਸ਼ਨ ਦੇ ਕੀ ਰਸਤੇ ਹੋ ਸਕਦੇ ਆ, ਜਿਹੜੇ ਖਾਸ ਕਰਕੇ E2 ਟ੍ਰੀਟੀ ਕੰਟਰੀਜ਼ ਆ ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਉਹ ਜੁੜੇ ਹੋਏ ਹੈਗੇ ਆ। ਸੋ ਉਸ ਦੇ ਬਾਰੇ ਜਿਹੜੀ ਆਪਾਂ ਗੱਲਬਾਤ ਕੀਤੀ ਹੈ। ਅਤੇ ਹੁਣ ਜੇਕਰ ਤੁਹਾਡਾ ਕੋਈ ਇਮੀਗ੍ਰੇਸ਼ਨ ਦੇ ਬਾਬਤ ਸਵਾਲ ਹੈਗਾ ਆ, ਅਟਰਨੀ ਟੇਰਕੀਆਣਾ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਹੁਣ ਫੋਨ ਕਰ ਸਕਦੇ ਹੋ ਸਟੂਡੀਓ ਦੇ ਵਿੱਚ, ਨੰਬਰ 408 272 5200 4082725200। ਅਟਰਨੀ ਟੇਰਕੀਆਣਾ ਜੀ, ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਅਤੇ ਆਓ ਵਾਰੀ ਸਿਰ ਆਪਣੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ। ਅਤੇ ਇੱਕ ਵਾਰੀ ਆਪਣੇ ਸਰੋਤੇ ਜਿੰਨੇ ਵੀ ਸੁਣ ਰਹੇ ਉਹਨਾਂ ਨੂੰ ਪਲੀਜ਼ ਬੇਨਤੀ ਆ ਵੀ ਸਿੱਧਾ ਜਿਹੜਾ ਆਪਣਾ ਸਵਾਲ, ਜਦੋਂ ਆਪਾਂ ਤੁਹਾਡਾ ਨਾਮ ਲੈਂਦੇ ਸਵਾਲ ਜਿਹੜਾ ਉਹ ਤੁਸੀਂ ਪੁੱਛਿਓ। ਇੱਕ ਸਵਾਲ ਜਿਹੜਾ ਪੁੱਛਣਾ ਆ ਸਾਰਿਆਂ ਨੂੰ ਇੱਕ ਵਾਰੀ ਸਾਡੇ ਵੱਲੋਂ, ਦੋਨਾਂ ਵੱਲੋਂ ਹੀ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ। ਅਤੇ ਆਪਾਂ ਸਿੱਧਾ ਸਵਾਲ ਵੱਲ ਨੂੰ ਜਿਹੜਾ ਉਹ ਜ਼ਰੂਰ ਵੱਧਦੇ ਜਾਈਏ। ਅਤੇ ਆਪਣੇ ਪਹਿਲੇ ਕਾਲਰ ਨੇ ਕੁਲਵਿੰਦਰ ਕੌਰ ਜੀ। ਜੀ, ਕੀ ਸਵਾਲ ਹੈ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੇਰਾ ਸਵਾਲ ਹੈ ਜੀ, ਮੇਰਾ ਮਤਲਬ ਬੇਟੀ ਸਾਡੀ ਨੇ ਸਾਡੇ ਬੇਟੇ ਦਾ 2013 ਦੇ ਵਿੱਚ ਅਪਲਾਈ ਕੀਤਾ ਸੀ ਦਸੰਬਰ ਦੇ ਵਿੱਚ ਜੀ। ਹੁਣ ਸਾਡੀ ਬੇਟੀ ਦੀ 10 ਜੁਲਾਈ ਨੂੰ ਡੈਥ ਹੋ ਗਈ ਆ ਐਕਸੀਡੈਂਟ ਵਿੱਚ। ਸੌਰੀ ਟੂ ਹੀਅਰ ਜੀ। ਹਾਂਜੀ, ਤੇ ਹੁਣ ਬੇਟੇ ਦਾ, ਹੁਣ ਅਸੀਂ ਇਹ ਤੁਹਾਨੂੰ ਪੁੱਛਣਾ, ਤੁਸੀਂ ਸਾਡੀ ਕੀ ਹੈਲਪ ਕਰ ਸਕਦੇ? ਅਸੀਂ ਬੇਟੇ ਦਾ, ਅਸੀਂ ਗ੍ਰੀਨ ਕਾਰਡ ਆ ਜੇ, ਸਾਨੂੰ 6 ਸਾਲ ਹੋਏ ਆਇਆ ਨੂੰ। ਤੁਹਾਡਾ ਜਿਹੜਾ 130 ਅਪਰੂਵ ਹੋ ਗਿਆ ਸੀਗਾ? ਹਾਂਜੀ, ਨਹੀਂ, ਅਪਰੂਵਲ ਲੈਟਰ ਵੀ ਨਹੀਂ ਆਈ ਹੈਗੀ। ਅਪਰੂਵਲ ਲੈਟਰ ਤੋਂ ਬਿਨਾਂ ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਣਾ। ਦੋ ਚੀਜ਼ਾਂ ਹੈਗੀਆਂ, ਇੱਕ ਤਾਂ ਤੁਹਾਡੀ ਜਿਹੜੀ ਬੇਟੀ ਦਾ ਜਿਹੜਾ ਕੇਸ ਹੈ ਹਿਊਮੈਨਿਟੇਰੀਅਨ ਰੀਇੰਸਟੇਟਮੈਂਟ ਦਾ ਟਰਾਈ ਕਰ ਸਕਦੇ ਆ। ਉਹਦੀ ਕੋਈ ਗਰੰਟੀ ਨਹੀਂ 100%, ਪਰ ਤੁਸੀਂ ਟਰਾਈ ਜ਼ਰੂਰ ਕਰੋ ਹਿਊਮੈਨਿਟੇਰੀਅਨ ਰੀਇੰਸਟੇਟਮੈਂਟ, ਕਿ ਉਹੀ ਵਾਲਾ ਕੇਸ ਚੱਕ ਹੋ ਜਾਵੇ ਜੀ। ਅਤੇ ਜਿਹੜਾ ਤੁਹਾਡਾ ਜੇ ਬੇਟਾ ਵਿਆਹਿਆ ਤੁਸੀਂ ਐਜ਼ ਅ ਗ੍ਰੀਨ ਕਾਰਡ ਉਹਦਾ ਨਹੀਂ ਫਾਈਲ ਕਰ ਸਕਦੇ। ਤੁਸੀਂ ਜਦੋਂ ਸਿਟੀਜ਼ਨ ਬਣੋਗੇ ਫਿਰ ਤੁਸੀਂ ਫਾਈਲ ਕਰ ਸਕਦੇ ਆ। ਸੋ 6 ਸਾਲ ਹੋ ਗਏ ਉਹਨਾਂ ਨੂੰ ਸਿਟੀਜ਼ਨ ਬਣਿਆ ਨੂੰ। ਜੇ ਤੁਹਾਡੀ 5 ਸਾਲ ਬਾਅਦ ਉੱਦਾਂ ਅਪਲਾਈ ਕਰ ਸਕਦੇ? ਨਹੀਂ, ਇਹ ਗ੍ਰੀਨ ਕਾਰਡ ਆ ਜਦੋਂ ਇਹ ਸਿਟੀਜ਼ਨ ਸੌਰੀ ਹਾਂ, ਜਦੋਂ ਇਹ 6 ਸਾਲ ਹੋ ਗਏ ਗ੍ਰੀਨ ਕਾਰਡ ਹੋਇਆ ਨੂੰ, ਸੋ ਇਹ ਸਿਟੀਜ਼ਨ ਹੁਣ ਬਣ ਸਕਦੇ ਆ। ਹਾਂਜੀ, ਤੁਸੀਂ ਸਿਟੀਜ਼ਨ ਬਣ ਕੇ ਫਿਰ ਤੁਸੀਂ ਅਪਲਾਈ ਆਪਣਾ ਉਹ ਕਰ ਦਿਓ। ਕੁੜੀ ਵਾਲਾ ਜਿਹੜਾ ਕੇਸ ਹੈ ਉਹਦਾ ਤੁਸੀਂ ਹਿਊਮੈਨਿਟੇਰੀਅਨ ਰੀਇੰਸਟੇਟਮੈਂਟ ਫਾਈਲ ਕਰ ਦਿਓ। ਜੇ ਉਹ ਤੋਂ ਇਲਾਵਾ ਤੁਹਾਨੂੰ ਥੋੜ੍ਹੀ ਜਿਹੀ ਤੇਜ਼ ਹੋਰ ਆਪਸ਼ਨ ਚਾਹੀਦੀ ਹੈ, ਉਹ ਫਿਰ ਇਨਵੈਸਟਮੈਂਟ ਜਿਹੜੀ ਇਮੀਗ੍ਰੇਸ਼ਨ ਹੈ EB-5, ਉਹ ਆਪਾਂ ਅਗਲੇ ਹਫ਼ਤੇ ਡਿਸਕਸ ਕਰਾਂਗੇ। ਉਹਦੇ ਵਿੱਚ $5 ਲੱਖ ਚਾਹੀਦੇ ਆ, ਅਤੇ ਜਿਨ੍ਹਾਂ ਦੇ ਕੋਲ $5 ਲੱਖ ਹੈਗੇ ਆ ਉਹ ਫਿਰ ਸਿੱਧੇ ਹੀ ਫੈਮਿਲੀ ਇਮੀਗ੍ਰੇਸ਼ਨ ਦੀ ਬਜਾਏ ਇਨਵੈਸਟਮੈਂਟ ਇਮੀਗ੍ਰੇਸ਼ਨ ਦੇ ਥੱਲੇ ਇੱਥੇ ਆ ਸਕਦੇ ਆ। ਸੋ ਅਨਫੋਰਚੂਨੇਟਲੀ ਘੱਟ ਆਪਸ਼ਨ, ਹਾਂਜੀ, ਹੱਥ ਵੱਜੇ ਆਹੀ ਆਪਸ਼ਨਸ ਹੈਗੀਆਂ ਜੀ। ਅਗਲੇ ਕਾਲਰ ਸੁਰਜੀਤ ਜੀ। ਹਾਂਜੀ ਭਾਜੀ, ਮੈਂ ਆਪਣਾ
ਯੂਐਸ ਆਪਣਾ ਸੌਰੀ ਜਿਹੜਾ ਯੂ ਵੀਜ਼ਾ ਉਹਦੇ ਬਾਰੇ ਪੁੱਛਣਾ ਸੀ ਜੀ ਕਿ ਮੈਂ ਅਸਾਲਮ ਕੇਸ ਤੇ ਹੈਗਾ। ਜੀ ਮੇਰਾ ਪਿਛਲੇ ਸਾਲ ਨਾ ਮੇਰਾ ਕਾਰ ਦੇ ਵਿੱਚ ਮਤਲਬ ਸ਼ੀਸ਼ਾ ਤੋੜ ਕੇ ਕੋਈ ਜਿੱਦਾਂ ਮੇਰਾ ਵਾਲਟ ਲੈ ਗਿਆ ਸੀ, ਸੋਸ਼ਲ ਸਿਕਿਉਰਿਟੀ, ਕ੍ਰੈਡਿਟ ਕਾਰਡ, ਡਰਾਈਵਿੰਗ ਲਾਇਸੈਂਸ, ਵਰਕ ਪਰਮਿਟ, ਸਾਰਾ ਕੁਛ ਮਤਲਬ ਲੋਸ ਹੋ ਗਿਆ ਸੀ। ਜੀ ਉਹਦੇ ਵਿੱਚ ਤੇ ਕੁਛ ਮਤਲਬ ਹੋ ਸਕਦਾ? ਮੈਂ ਪੁਲਿਸ ਰਿਪੋਰਟ ਕਰਾਈ ਸੀ, ਉਦੋਂ ਪਤਾ ਮਤਲਬ ਕਾਫੀ ਮੈਂ ਟੈਨਸ਼ਨ 'ਚ ਰਿਹਾ, ਮੇਰਾ BP ਹਾਈ ਹੋਇਆ, ਹੌਸਪੀਟਲ ਗਿਆ ਸੀ। ਜੀ ਇਹਦੇ ਵਿੱਚ ਨਾ ਉਹ ਇਹ ਦੇਖਦੇ ਆ ਕਿ ਹਾਰਮ ਕੀ ਹੋਇਆ ਸੀਗਾ, ਕਿਉਂਕਿ ਤੁਸੀਂ ਉੱਥੇ ਮੌਕੇ ਵਾਰਦਾਤ 'ਤੇ ਮੌਜੂਦ ਨਹੀਂ ਸੀਗੇ। ਸੋ ਇਹ ਰੋਬਰੀ ਦੇ ਵਿੱਚ ਨਹੀਂ ਆਉਂਦਾ ਜਾਂ ਆਰਮਡ ਰੋਬਰੀ ਦੇ ਵਿੱਚ ਨਹੀਂ ਆਉਂਦਾ। ਸੋ ਤੁਹਾਡਾ ਨਾ ਯੂ ਵੀਜ਼ੇ ਵਾਲਾ ਕ੍ਰਾਈਮ ਨਹੀਂ ਬਣਨਾ ਇਹ, ਸਿਰਫ ਜਿਹੜੀ ਕਾਰ ਤੁਹਾਡੀ ਗੈਰ ਹਾਜ਼ਰੀ 'ਚ ਜਿਹੜੀ ਟੁੱਟੀ ਸੀਗੀ। ਸੋ ਇਹਦੇ ਬੇਸ 'ਤੇ ਯੂ ਵੀਜ਼ਾ ਉਹਨਾਂ ਨੇ ਅਪਰੂਵ ਕਰਨਾ ਨਹੀਂ ਜੀ। ਤੁਸੀਂ ਉੱਦਾਂ ਇਹ ਹੈ ਕਿ ਤੁਸੀਂ ਆਪਣੇ ਲੈਵਲ 'ਤੇ ਫਾਈਲ ਕਰਨਾ ਵਾ ਉਹਦੇ ਯੂ ਵੀਜ਼ੇ ਦੇ ਨਾਲ। ਹੁਣ ਜਿੱਦਾਂ ਇੱਕ ਟਰਾਈ ਤੁਸੀਂ ਕਰਨੀ ਹੈ, ਤੁਸੀਂ ਟਰਾਈ ਕਰ ਸਕਦੇ ਆ, ਪਰ ਇਹ ਯੂ ਵੀਜ਼ਾ ਐਲੀਜੀਬਲ ਕ੍ਰਾਈਮ ਨਹੀਂ ਹੈਗਾ। ਸੋ ਆਰਮਡ ਰੋਬਰੀ ਜਿੱਦਾਂ ਫਿਜ਼ੀਕਲ ਹਾਰਮ ਜਾਂ ਇਦਾਂ ਦੀ ਚੀਜ਼ ਨਹੀਂ, ਪਰ ਜਿੱਦਾਂ ਕਹਿੰਦੇ ਵੀ ਮੈਂਟਲ ਜਿਹੜੀ ਆ ਉਸ ਚੀਜ਼ ਨੂੰ ਹੋਈ ਹੈ, ਪਰ ਉਹ ਕਿਉਂਕਿ ਮੌਕੇ ਵਾਰਦਾਤ 'ਤੇ ਮੌਜੂਦ ਨਹੀਂ ਸੀ, ਇਸ ਮੌਕੇ ਵਾਰਦਾਤ 'ਤੇ ਮੌਜੂਦ ਨਹੀਂ ਸੀਗੇ। ਕ੍ਰਾਈਮ ਉਹਨਾਂ ਨੇ ਉਹੀ ਬਣਾਏ ਆ ਕਿ ਜਿਸ 'ਚ ਲੋਕੀ ਇਨਵੋਲਵ ਹੋਣ, ਸਾਹਮਣੇ ਆ ਕੇ ਲਾਅ ਇਨਫੋਰਸਮੈਂਟ ਦੀ ਮਦਦ ਕਰਨ। ਜਿਹੜੇ ਆ ਬ੍ਰੇਕ ਇਨ ਵਗੈਰਾ ਹੈਗੇ, ਜੇ ਉੱਥੇ ਕਾਰ ਦੇ ਵਿੱਚ ਮੌਜੂਦ ਹੁੰਦੇ ਫੇਰ ਡਿਫਰੈਂਟ ਸਟੋਰੀ ਸੀਗਾ ਜੀ। ਸੌਰੀ ਜੀ ਇਸ ਚੀਜ਼ ਦੇ ਲਈ। ਇੰਦਰ ਜੀ। ਹੈਲੋ ਜੀ ਜੀ, ਕੀ ਸਵਾਲ ਹੈ ਜੀ? ਹਾਂਜੀ, ਮੇਰਾ ਸਵਾਲ ਭਾਜੀ ਇਹ ਆ ਕਿ ਮੇਰੇ ਹਸਬੈਂਡ ਦੀ ਜਨਮ ਤਰੀਕ ਹੈ ਇੰਡੀਆ ਦੇ ਹਿਸਾਬ ਨਾਲ 9/12/1962। ਜਦੋਂ ਇੱਥੇ ਆਏ, ਇੱਥੇ ਆ ਕੇ ਵੀ ਉਹਨਾਂ ਨੇ 9/12/1962 ਹੀ ਲਿਖੀ ਆ, ਕੋਈ ਚੇਂਜ ਨਹੀਂ ਹੈ। ਹੁਣ ਉਹਨਾਂ ਨੇ ਡਿਪੋਰਟ ਕਰ ਦਿੱਤਾ ਆ ਜਿੱਦਾਂ ਇੰਡੀਆ, ਤੇ ਹੁਣ ਸਾਡਾ ਯੂ ਵੀਜ਼ਾ ਅਪਰੂਵ ਹੋਇਆ ਤੇ ਦਿੱਲੀ ਉਹਨਾਂ ਨੇ ਇੰਟਰਵਿਊ ਤੇ ਜਾਣਾ ਆ। ਉੱਥੇ ਵੀ ਪਾਸਪੋਰਟ ਤੇ 9/12/1962 ਆ, ਤੇ ਕੀ ਸਾਨੂੰ ਇਸ ਤਰੀਕ ਦੀ ਕੋਈ ਪ੍ਰੋਬਲਮ ਪਊਗੀ ਉੱਥੇ ਦਿੱਲੀ 'ਚ? ਨਹੀਂ, ਇਹ ਤੁਹਾਡੀ ਤਾਂ ਤੁਸੀਂ ਨਹੀਂ, ਇਸ ਤੁਹਾਡੇ ਕਹਿਣ ਦਾ ਮਤਲਬ ਜਦੋਂ 9/12 ਉਹਨਾਂ ਨੇ ਲਿਖੀ ਵੀ ਮਹੀਨਾ ਤੇ ਤਰੀਕ ਉਲਟੀ ਪੁਲਟੀ ਹੋ ਗਈ ਇੱਧਰਲੇ ਪਾਸੇ ਜਦੋਂ ਆਏ? ਹਾਂਜੀ, ਜਦ ਇੱਥੇ ਆਏ ਉਹਨਾਂ ਨੇ ਲਿਖਣਾ ਸੀ ਇੱਥੇ 12/9 ਲਿਖਣੀ ਸੀ, 9/12 ਆ। ਅੱਛਾ, ਠੀਕ ਹੈ। ਤੇ ਇੱਥੇ ਦੇ ਹਿਸਾਬ ਨਾਲ ਕੀ ਹੋਣਾ ਚਾਹੀਦਾ ਸੀ? 12/9। ਹਾਂਜੀ, ਉਹਦਾ ਦੇਖੋ ਕੋਈ ਚੱਕਰ ਨਹੀਂ ਹੈ। ਤੁਸੀਂ ਐਕਚੁਅਲੀ ਆਪਣੀ ਅਸਲੀ ਡੇਟ ਹੀ ਦੱਸਣੀ ਹੈ ਜਿਹੜੀ ਬਰਥ ਸਰਟੀਫਿਕੇਟ ਦੇ ਹਿਸਾਬ ਨਾਲ ਵਾ। ਜੇ ਕਿਸੇ ਕੋਲ ਕੋਈ ਗਲਤੀ ਹੋ ਜਾਵੇ, ਮਤਲਬ ਇਹ ਨਹੀਂ ਕਿ ਉਹਨੂੰ ਕਵਰ ਅਪ ਕਰਕੇ ਫਿਰ ਫਸ ਜਾਣਾ, ਕਿਉਂਕਿ ਉਹਨਾਂ ਨੇ ਬਰਥ ਸਰਟੀਫਿਕੇਟ ਵਗੈਰਾ ਚੈੱਕ ਕਰਨਾ, ਪਾਸਪੋਰਟ ਕਰਨਾ। ਤੁਸੀਂ ਆਪਣੀ ਅਸਲੀ ਵਾਲੀ ਰੱਖਣੀ ਹੈ। ਜਿਹੜਾ ਤੁਹਾਡਾ ਯੂ ਵੀਜ਼ਾ ਉਹਦੀ ਕੋਈ ਪ੍ਰੋਬਲਮ ਨਹੀਂ ਹੈਗੀ। ਉਹ ਜਿਹੜਾ ਹੈਗਾ ਤੁਸੀਂ ਆਪਣੇ ਵਕੀਲ ਨੂੰ ਕਹੋ I-824 ਜਿਹੜੀ ਪਟੀਸ਼ਨ ਹੈ, I-824 $465 ਉਹਦੀ ਫੀਸ ਹੈ, ਅਤੇ ਉਹਦੇ ਨਾਲ ਤੁਹਾਡੀ ਜਿਹੜੀ ਵੀ ਕਮੀ ਪੇਸ਼ੀ ਹੈ ਯੂ ਵੀਜ਼ੇ ਦੇ ਵਿੱਚ ਉਹ ਦਰੁਸਤ ਹੋ ਸਕਦੀ ਹੈ। ਉਹਨਾਂ ਨੂੰ 824 ਪਟੀਸ਼ਨ ਫਾਈਲ ਕਰਕੇ ਅਤੇ ਆਪਣੀ ਜਿਹੜੀ ਬਰਥ ਡੇਟ ਹੈ ਕਰੈਕਟ ਕਰਾ ਲਓ ਜੀ। ਉਹਨਾਂ ਨੂੰ ਝੂਠ ਨਾ ਬੋਲਿਓ ਵੀ ਇੱਦਾਂ ਹੈ, ਉਹਨਾਂ ਨੂੰ ਇਹ ਕਹਿਣਾ ਹੈ ਵੀ ਤੁਸੀਂ ਹਾਂਜੀ ਜੀ ਗਲਤੀ ਲੱਗ ਗਈ, ਉਦੋਂ ਮੰਥ ਤੋਂ ਡੇਟ ਤੇ ਡੇਟ ਟੂ ਮੰਥ ਵਾਲੇ ਇਹਦੇ ਵਿੱਚ ਚੇਂਜ ਨਹੀਂ ਕਰ ਸਕਦੇ। ਹਾਂਜੀ ਜੀ। ਅਵਤਾਰ ਸਿੰਘ ਪੰਨੂ ਜੀ। ਇਸ ਤੋਂ ਅਗਲੇ ਕਾਲਰ ਅਮਨ। ਹਾਂਜੀ ਜੀ, ਕੀ ਸਵਾਲ ਹੈ ਜੀ? ਹਾਂਜੀ, ਆਪਣੇ ਮੇਰੇ ਡੈਡੀ ਦੇ ਅਸੀਂ ਸਿਟੀਜ਼ਨ ਅਪਲਾਈ ਕੀਤੀ ਸੀ 2019 ਚ, 20 ਚ ਕੋਈ ਲੈਟਰ ਨਹੀਂ ਆਈ। ਮਾਰਚ 5 ਨੂੰ ਉਹਨਾਂ ਦੀ ਇੰਟਰਵਿਊ ਆਈ ਸੀ, ਉਦੋਂ ਇੰਡੀਆ ਸੀਗੇ ਜੀ। ਤੇ ਉਦੋਂ ਬਾਅਦ ਦੇ ਵਿੱਚ ਮੈਂ ਰੀਸਕੈਜੂਅਲ ਕਰਾਤੀ। ਉਹਨਾਂ ਨੇ ਮੈਨੂੰ ਕਿਹਾ ਇਮੀਗ੍ਰੇਸ਼ਨ ਵਾਲਿਆਂ ਨੇ ਵੀ ਤੁਹਾਨੂੰ ਹੁਣ 30 ਤੋਂ 90 ਡੇਜ਼ ਚ ਲੈਟਰ ਆਊਗੀ, ਪਰ ਹੁਣ ਤੱਕ ਕੋਈ ਲੈਟਰ ਨਹੀਂ ਆਈ। ਹੁਣ ਉਹਨਾਂ ਨੂੰ ਕਾਲ ਕਰਦਿਆਂ ਕੋਈ ਉਹ ਫੋਨ ਨਹੀਂ ਚੱਕਦੇ, ਕੋਈ ਆਨਸਰ ਨਹੀਂ ਕਰਦੇ, ਮੈਸੇਜ ਛੱਡਿਆ ਮੈਸੇਜ ਨਹੀਂ, ਕੁਛ ਵੀ ਨਹੀਂ ਆਇਆ ਜੀ। ਉਹ ਹੁਣ ਅਜੇ ਬਾਹਰ ਹੀ ਹੈ US ਤੋਂ? ਨਹੀਂ ਜੀ, ਘਰੇ ਇੱਥੇ ਆ ਗਏ ਨੇ, ਮਾਰਚ ਨੂੰ ਆ ਗਏ ਸੀ ਉਹ। ਅੱਛਾ ਜੀ। ਨਹੀਂ, ਉਹ ਕਾਲ ਤਾਂ ਉਹ ਚੱਕ ਲੈਂਦੇ ਆ। ਤੁਸੀਂ ਅਰਲੀ ਮਾਰਨਿੰਗ ਆਵਰਸ 'ਚ ਕਰੋ, ਅਤੇ ਜਿਹੜੇ ਉਹਨਾਂ ਦੇ ਕਾਲ ਦੇ ਪ੍ਰੋਮਪਟ ਵਗੈਰਾ ਹੈਗੇ ਨੇ ਉਹਨੂੰ ਤੁਸੀਂ ਸਹੀ ਤਰੀਕੇ ਨਾਲ ਫੋਲੋ ਕਰੋ। ਕਾਲਸ ਤਾਂ ਉਹ ਚੱਕ ਰਹੇ ਨੇ ਜੀ, ਅਤੇ ਤੁਸੀਂ ਬਸ ਉਹਦੀ ਜਿਹੜੀ ਹਾਂਜੀ ਉਹ ਜਿਹੜੇ ਨੰਬਰ ਵਗੈਰਾ ਨਾ ਉਹਨੂੰ ਤੁਹਾਨੂੰ ਕੁਛ ਡਿਜਿਟ ਨਾ ਕੋਈ ਪ੍ਰੈਸ ਕਰਿਓ, ਸਿੱਧੇ ਹੀ ਜਦੋਂ ਕਸਟਮਰ ਸਰਵਿਸ ਨਾਲ ਗੱਲ ਹੁੰਦੀ ਹੈ ਤੁਸੀਂ ਕਹੋ ਸਰਵਿਸ ਰਿਕੁਐਸਟ ਪਲੇਸ ਕਰਨੀ ਹੈ, ਅਤੇ ਉੱਦਾਂ ਕੋਈ ਵੋਇਸ ਮੇਲ ਵਗੈਰਾ ਇੱਦਾਂ ਕੋਈ ਆਪਸ਼ਨ ਨਹੀਂ ਹੈਗੀ, ਤੁਹਾਨੂੰ ਉਹਨਾਂ ਨਾਲ ਲਾਈਵ ਹੀ ਗੱਲ ਕਰਨੀ ਪੈਣੀ। ਸੋ USCIS ਨੂੰ ਕਾਲ ਕਰਨੀ ਹੈ? ਹਾਂਜੀ। ਜਿਹੜਾ ਇਹਨਾਂ ਦਾ ਸਰਵਿਸ ਸੈਂਟਰ ਸੀ ਉੱਥੇ ਕਰਨੀ ਹੈ ਜਾਂ ਨਹੀਂ? USCIS ਵਾਲੇ ਜਿਹੜਾ ਜਨੈਰਿਕ ਉਹਨਾਂ ਦਾ 800 ਨੰਬਰ, ਉਹਦੇ 800 ਨੰਬਰ 'ਤੇ ਉਹੀ ਰਿਕੁਐਸਟ ਅੱਗੇ ਫਿਰ ਕਰਦੇ ਆ। ਠੀਕ ਹੈ ਜੀ। ਅਗਲੇ ਕਾਲਰ ਅਵਤਾਰ ਸਿੰਘ। ਹਾਂਜੀ ਭਾਜੀ, ਮੈਂ ਅਵਤਾਰ ਸਿੰਘ ਬੋਲਦਾ ਜੀ। ਮੈਂ ਨਾ ਗ੍ਰੀਨ ਕਾਰਡ ਹੋਲਡ ਆ, ਤੇ ਮੈਂ ਆਪਦੇ ਬੇਟਿਆਂ ਦਾ ਉੱਥੇ ਅਨਮੈਰਿਡ ਆ ਇੰਡੀਆ ਦੇ ਵਿੱਚ, ਉਹਨਾਂ ਦਾ ਅਪਲਾਈ ਕੀਤਾ ਸੀਗਾ, ਤੇ ਉਹਨਾਂ ਦੀ ਜਿੱਦਾਂ ਆਪਣਾ ਲੈਟਰ ਆ ਗਿਆ ਸੀਗਾ ਤੇ ਆਪਣਾ ਅਪਰੂਵਲ ਲੈਟਰ ਵੀ ਆ ਗਿਆ। ਮੈਂ ਉਹ ਸਾਰੇ ਪੇਪਰ ਇਮੀਗ੍ਰੇਸ਼ਨ ਤੋਂ ਇੱਧਰੋਂ ਵੀ ਚਲੇ ਗਏ ਜੀ, ਤੇ ਉੱਧਰੋਂ ਇੰਡੀਆ ਨੂੰ ਵੀ ਚਲੇ ਗਿਆ, ਤੇ ਉਦੋਂ ਬਾਅਦ ਕੋਈ ਲੈਟਰ ਨਹੀਂ ਆਇਆ ਜੀ ਸਾਨੂੰ। ਉਹ ਤਾਂ ਜੀ ਵੇਟ ਹੀ ਕਰਨਾ ਪੈਣਾ। ਜਿਹੜਾ ਗ੍ਰੀਨ ਕਾਰਡ ਹੋਲਡਰ ਦੇ ਬੱਚੇ ਆ ਉਹ ਪ੍ਰਾਇਓਰਟੀ ਦੇ ਵਿੱਚ ਨਹੀਂ ਹੈਗੇ ਉਹਨਾਂ ਦੇ ਇਸ ਵੇਲੇ, ਸੋ ਤੁਹਾਨੂੰ ਵੇਟ ਕਰਨੀ ਪੈਣੀ ਹੈ ਜੀ। ਥੈਂਕ ਯੂ। ਕਿੰਨਾ ਕੁ ਟਾਈਮ ਜੀ?
ਇਹਦਾ ਭਾਜੀ ਟਾਈਮ ਤਾਂ ਹੁਣ ਤੁਸੀਂ ਦੇਖੋ, ਜੇ ਸਾਡਾ ਸ਼ੋਅ ਸੁਣੋ ਹੈ ਨਾ, ਲੋਕੀ ਦੱਸਦੇ ਹੀ ਆ ਆਪਣੀਆਂ, ਤੇ ਪਿਛਲੇ ਸਾਲ ਦੇ ਜਿਹੜੇ ਅਜੇ ਇੰਟਰਵਿਊ ਜਿਹਨਾਂ ਦੀ ਕਈਆਂ ਦੀ ਸਕੈਜੂਲ ਕੀਤੀ ਸੀਗੀ ਆਲਰੇਡੀ ਜੀ, ਉਹਨਾਂ ਨੂੰ ਉਹ ਕਹਿੰਦੇ ਸਾਡੀ ਦੁਬਾਰਾ ਨਹੀਂ ਕੀਤੀ। ਸੋ ਤੁਸੀਂ ਲਾ ਲਓ ਕਿ ਸਾਲ ਤਾਂ ਤੁਹਾਡਾ ਕਿਤੇ ਨਹੀਂ ਗਿਆ। ਜੀ ਜੀ। ਸੋ ਇੰਤਜ਼ਾਰ ਜਿਹੜਾ ਉਹ ਕਰਨਾ ਪੈਣਾ, ਸਾਡੇ ਹੱਥ ਵੱਸ ਨਹੀਂ ਨਾ। ਉਹ ਦੱਸਦੇ ਆ ਵੀ ਕਿਹਨਾਂ ਦੇ ਜਿਹੜੇ ਉਹ ਕੇਸ ਉਹ ਕਰ ਰਹੇ ਹੈਗੇ ਆ। ਉੱਦਾਂ ਵੈਸੇ ਕੀ ਹੁਣ ਜਿਹੜੀ ਬਾਹਰਲੇ ਮੁਲਕਾਂ 'ਚ ਐਮਬੈਸੀਜ਼ ਆ, ਖਾਸ ਕਰਕੇ ਇੰਡੀਆ ਵਾਲੀ, ਕੀ ਉਹਨਾਂ 'ਚ ਕੰਮ ਥੋੜ੍ਹਾ ਤੇਜ਼ੀ ਆਈ ਆ ਜਾਂ ਅਜੇ ਉਹੀ ਸੇਮ ਰਫਤਾਰ ਦੇ ਨਾਲ ਹੀ ਕੰਮ ਚੱਲਿਆ ਹੈਗਾ, ਹੌਲੀ ਹੌਲੀ ਚੱਲ ਰਿਹਾ ਕੰਮ? ਹਲਕੀ ਜੀ ਆਪਾਂ ਮੂਵਮੈਂਟ ਦੇਖੀ ਹੈ, ਪਰ ਕੁਝ ਖਾਸ ਨਹੀਂ, ਡਿਲੇ ਹੀ ਅਜੇ ਹੈਗਾ। ਸੋ ਪਰ ਇਹ ਆ ਵੀ ਹੁਣ ਡਿਲੇ ਬਹੁਤ ਜ਼ਿਆਦਾ ਵੱਧ ਜਾਣੇ ਆ, ਹੋਰ ਜ਼ਿਆਦਾ ਵੱਧ ਜਾਣੇ ਆ। ਹੁਣ ਕੀ ਹੈ ਕਿ ਜੋ ਆਪਣਾ ਅਫਗਾਨਿਸਤਾਨ ਵਗੈਰਾ ਦੇ ਵਿੱਚ ਫੋਕਸ ਆ, ਹੁਣ ਕਾਫੀ ਜ਼ਿਆਦਾ ਜ਼ੋਰ ਲੱਗਿਆ ਹੋਇਆ ਹੈ ਕਿ ਇਮੀਗ੍ਰੇਸ਼ਨ ਦਾ, ਕਿ ਉਹਨਾਂ ਨੂੰ ਕਿੱਦਾਂ ਆਪਸ਼ਨਸ ਦੇਣੀਆਂ ਇਮੀਗ੍ਰੇਸ਼ਨਸ ਦੀਆਂ। ਅਤੇ ਜਿਹੜੇ ਹੋਰ ਟਰਕੀ ਵੱਲ ਹੋ ਗਿਆ, ਅਜ਼ਰਬਾਈਜਾਨ ਵਗੈਰਾ ਹੋ ਗਿਆ, ਇਹਦੇ ਵਿੱਚ ਸਾਡੇ ਕਲਾਇੰਟ ਬਹੁਤ ਫਸੇ ਹੋਏ ਨੇ, ਜਿਨ੍ਹਾਂ ਦੇ ਇੱਥੋਂ ਦੀ ਅਸਾਈਲਮ ਅਪਰੂਵ ਸੀਗੇ, ਪਿੱਛੋਂ ਦੀ ਡਿਪੈਂਡੈਂਟ ਉਹਨਾਂ ਦੇ 2-2 ਸਾਲ ਹੋ ਗਏ, ਅਤੇ ਆਪਣੀ ਕੰਟਰੀ ਛੱਡ ਕੇ ਉਹ ਟਰਕੀ 'ਚ ਸ਼ੈਲਟਰ ਲਿੱਤਾ ਹੋਇਆ। ਸੋ ਇੱਦਾਂ ਦੇ ਜਿਹੜੇ ਕੇਸ ਹੈ ਜਿਹੜੇ ਵਾਕਈ ਐਕਸਪੀਡਾਈਟ ਹੋਣੇ ਬਣਦੇ ਆ, ਉਹਨਾਂ ਨੂੰ ਵੀ ਇਮੀਗ੍ਰੇਸ਼ਨ ਐਕਸਪੀਡਾਈਟ ਕਰ ਨਹੀਂ ਪਾ ਰਹੀ, ਕਹਿੰਦੇ ਸੌਰੀ ਸਾਡੇ ਕੋਲ ਰਿਸੋਰਸਿਸ ਘੱਟ ਆ। ਰਿਸੋਰਸਿਸ ਘੱਟ ਆ ਜੀ। ਅਗਲੇ ਕਾਲਰ ਅਮਰੀਕ। ਭਾਜੀ ਮੇਰਾ ਕੁਛ ਨਹੀਂ ਹੈਗਾ, ਜਿਹੜਾ E2 ਦਾ ਤੁਸੀਂ ਦੱਸਦੇ ਸੀ ਉਹਦੇ ਵਿੱਚ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ ਵੀ ਅਪਲਾਈ ਕਰ ਸਕਦਾ ਜਾਂ ਸਿਟੀਜ਼ਨ ਹੋਣਾ ਜ਼ਰੂਰੀ ਹੈ? ਸਿਟੀਜ਼ਨ ਜ਼ਰੂਰੀ ਹੈ ਜੀ। ਅੱਛਾ, ਥੈਂਕ ਯੂ। ਮਿਹਰਬਾਨੀ। ਜੋਗਾ ਸਿੰਘ। ਹਾਂਜੀ ਜੀ ਜੀ। ਹਾਂਜੀ, ਜੋਗਾ ਸਿੰਘ ਬੋਲ ਰਿਹਾ। ਮੇਰਾ ਕੁਐਸਚਨ ਸੀ, ਜਿਹੜੇ ਓਵਰ 21 ਬੱਚੇ ਨੇ ਮੈਰਿਡ ਆ ਜੀ, ਤੇ ਉਹਨਾਂ ਦੀ ਡੇਟ ਚੱਲਦੀ ਹੈਗੀ ਆ 2008 ਫਰਵਰੀ, ਕਿ ਦੱਸਦੇ ਵੀ ਕਿਹੜਾ ਹਫਤਾ ਚੱਲਦਾ ਪਹਿਲਾਂ? ਹਫਤਾ ਤਾਂ ਨਹੀਂ, ਨਵੰਬਰ 2008 ਚੱਲ ਰਿਹਾ। ਹਫਤਾ ਤਾਂ 15 ਸਾਲਾਂ ਦੇ। ਹਾਂਜੀ, ਨਵੰਬਰ 2008 ਚੱਲਦਾ ਜੀ। 22 ਨਵੰਬਰ 2008 ਸਪੈਸੀਫਿਕ ਡੇਟ ਦੱਸਦੀ ਤੁਹਾਨੂੰ ਜੀ। ਹਾਂ ਠੀਕ ਆ, ਅਸੀਂ ਪਿਛਲੇ ਮਾਰਚ ਦੀ ਫੀਸ ਜਮ੍ਹਾਂ ਕਰਾਈ ਹੋ, ਮੈਂ ਕਿਹਾ ਦੱਸਦੇ ਨਹੀਂ ਕੁਝ ਵੀ ਹਜੇ। ਜੀ ਜੀ, ਇੰਤਜ਼ਾਰ ਜਿਹੜਾ ਉਹ ਕਰੋ। ਬਾਕੀ ਲਾਗੇ ਹੀ ਆ ਤੁਸੀਂ, ਜੇ ਉਸੇ ਸਾਲ ਦੇ ਵਿੱਚ ਅਪਲਾਈ ਕੀਤਾ ਹੋਇਆ ਸੀ, ਵਾਰੀ ਆ ਸਕਦੀ ਆ ਹੁਣ ਜੀ। ਤੇ ਅਗਲੇ ਕਾਲਰ ਓਂਕਾਰ। ਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈ, ਜਿਹੜਾ ਤੁਸੀਂ ਦੱਸ ਰਹੇ ਹੋ ਵੀਜ਼ਾ ਕੈਨੇਡਾ ਵਾਲੇ ਦੇ, ਉਹਦੇ ਜਿਹੜੇ ਇੱਥੇ ਕੋਈ ਵਰਕ ਪਰਮਿਟ ਦੇ ਹੈਗੇ ਆ, ਉਹ ਅਗਰ ਕੰਪਨੀ ਗਰੋ ਕਰਦੇ ਆ ਜਾਂ ਕੋਈ ਇਸ ਤਰ੍ਹਾਂ ਦਾ ਬਿਜ਼ਨਸ ਕਰਦੇ, ਉਹਦਾ ਕੋਈ ਹੈਗਾ ਸਕੋਪ? ਕਿਹੜੇ ਵਰਕ ਪਰਮਿਟ ਤੇ ਭਾਜੀ? ਅਸਾਈਲਮ ਵਾਲੇ। ਅਸਾਈਲਮ ਵਾਲੇ ਤੇ ਤਾਂ ਪ੍ਰੋਬਲਮ ਇਹ ਹੈ ਕਿ ਨਹੀਂ, ਤੁਸੀਂ ਕੈਨੇਡਾ ਦਾ ਜੇ ਤੁਸੀਂ ਸਿਟੀਜ਼ਨ ਹੋ ਤੇ ਤੁਸੀਂ ਅਸਾਈਲਮ ਤੁਹਾਨੂੰ ਮੈਂ ਕੈਨੇਡਾ ਬਾਰੇ ਨਹੀਂ ਗੱਲ ਕਰ ਰਿਹਾ, ਜੇ ਅਗਰ ਕੋਈ ਅਮਰੀਕਾ ਦੇ ਵਿੱਚ ਹੋਵੇ ਅਸਾਈਲਮ ਤੇ ਹੋਵੇ। ਨਹੀਂ, ਤੁਸੀਂ ਸਿਟੀਜ਼ਨ ਕਿਹੜੇ ਕੰਟਰੀ ਦੇ ਆ? ਸਿਟੀ ਨਹੀਂ ਹੈ ਭਾਜੀ, ਮੇਰਾ ਕੁਐਸਚਨ। ਅੱਛਾ ਠੀਕ ਹੈ, ਕੋਈ ਨਹੀਂ ਭਾਜੀ, ਪੁੱਛੋ ਕੁਐਸਚਨ ਆਪਣਾ। ਜੀ ਮੇਰਾ ਕੁਐਸਚਨ ਸਰ ਇਹ ਹੈਗਾ, ਅਗਰ ਕੋਈ ਇੱਥੇ ਹੋਵੇ ਵਰਕ ਪਰਮਿਟ ਤੇ ਅਮਰੀਕਾ ਦੇ ਵਿੱਚ, ਜੀ, ਉਹ ਆਪਣਾ ਕੋਈ ਬਿਜ਼ਨਸ ਕੋਈ ਵਧੀਆ ਲੈਵਲ ਤੇ ਗਰੋ ਕਰ ਜਾਂਦਾ, ਤੇ ਉਹਦੇ ਵੀ ਕੋਈ ਸਕੋਪ ਹੈ ਇਸ ਤਰ੍ਹਾਂ ਦੇ? ਦੇਖੋ ਭਾਜੀ, ਤੁਸੀਂ ਦੋ ਚੀਜ਼ਾਂ ਮਿਕਸ ਪਤਾ ਕਿਉਂ ਕਰ ਰਹੇ ਹੋ? ਕਿਉਂਕਿ ਜਿਹੜੀ ਤੁਹਾਡੀ ਸਿਟੀਜ਼ਨਸ਼ਿਪ ਇਹਦੀ ਰਿਕੁਆਇਰਮੈਂਟ ਹੈ ਅੰਡਰਲਾਈਂਗ ਯੂਰਪੀਅਨ ਕੰਟਰੀ, ਵੈਸਟਰਨ ਕੰਟਰੀ ਦੇ ਵਿੱਚ, ਜਿਹਦੇ ਕੋਲ ਉਹ ਸਿਟੀਜ਼ਨਸ਼ਿਪ ਹੈਗੀ ਆ, ਉਹਦਾ ਅਸਾਈਲਮ ਵੈਸੇ ਡਿਨਾਈ ਆ, ਕਿਉਂਕਿ ਉਹਦੀ ਰੀਲੋਕੇਸ਼ਨ ਪੋਸੀਬਲ ਹੈਗੀ ਆ। ਕਿਉਂਕਿ ਕੈਨੇਡਾ ਅਤੇ ਉੱਥੋਂ ਦੀ ਆਸਟ੍ਰੇਲੀਆ, ਉੱਥੋਂ ਤੁਸੀਂ ਪਰਸੀਕਿਊਸ਼ਨ ਨਹੀਂ ਕਰ ਸਕਦੇ। ਅਤੇ ਜਿਹੜਾ ਅਸਾਈਲਮ ਦਾ ਵਰਕ ਪਰਮਿਟ ਹੁੰਦਾ, ਉਹ ਸਟੇਟਸ ਨਹੀਂ ਹੁੰਦਾ, ਉੱਥੋਂ ਤੁਸੀਂ ਚੇਂਜ ਨਹੀਂ ਕਰ ਸਕਦੇ ਕਿਸੇ ਚੀਜ਼ 'ਤੇ। ਜੇ ਤੁਸੀਂ ਹੋਰ ਵਰਕ ਵੀਜ਼ੇ 'ਤੇ ਹੋ, H1B 'ਤੇ ਹੋ, E3 'ਤੇ ਹੋ, ਜੇ ਤੁਸੀਂ ਕਿਸੇ ਐਕਚੁਅਲ ਵਰਕ ਵੀਜ਼ਾ ਸਟੇਟਸ 'ਤੇ ਹੋ, ਉਹ ਤੁਸੀਂ ਕਰ ਸਕਦੇ ਹੋ। ਜਿਹੜਾ ਅਸਾਈਲਮ ਵਾਲਾ ਇਹ ਵੀਜ਼ਾ ਨਹੀਂ ਹੁੰਦਾ, ਇਹ ਸਿਰਫ ਇੱਕ ਪਰਮਿਸ਼ਨ ਟੂ ਵਰਕ ਹੈਗੀ ਆ। ਸੋ ਇੱਥੋਂ ਤੁਸੀਂ ਚੇਂਜ ਨਹੀਂ ਕਰ ਸਕਦੇ ਕਿਸੇ 'ਤੇ। ਚਲੋ ਮੰਨ ਲਓ ਜਿੱਦਾਂ ਇਹ ਕਹਿ ਲਓ ਵੀ ਗਰੋ ਕਰ ਰਹੇ ਆ, ਕਿ ਉਸ ਅਸਾਈਲਮ ਵਾਲੇ ਟੀਮ ਤੋਂ ਜੋ ਇੱਥੇ ਹੋਏ EB5 ਵਾਲੇ ਪਾਸੇ ਨੂੰ ਰਸਤਾ ਹੁੰਦਾ ਕੋਈ? ਥੋੜ੍ਹੀ ਜਿਹੀ ਟੈਕਨੀਕਲ ਡਿਸਕਸ਼ਨ ਆ। ਬੇਸਿਕਲੀ ਲੌਂਗ ਸਟੋਰੀ ਸ਼ਾਰਟ ਇਹ ਹੈ ਕਿ ਜਿਹੜੇ ਬੰਦੇ ਨੇ ਆ ਕੇ 6 ਮਹੀਨੇ ਦੇ ਅੰਦਰ ਅੰਦਰ ਜਿਹੜਾ ਆਪਣੀ ਜਿਹੜੀ ਵੀ ਉਹਨਾਂ ਨੂੰ ਮੁਹਲਤ ਮਿਲੀ ਸੀਗੀ, ਲੀਗਲੀ ਆਇਆ ਅਤੇ ਆ ਕੇ ਸਿੱਧੇ ਅਸਾਈਲਮ ਉਹਨੇ ਫਾਈਲ ਕਰਤਾ, ਕੱਚਾ ਨਹੀਂ ਰਿਹਾ ਇੱਥੇ, ਉਹ ਬੰਦੇ ਨੂੰ ਜਦੋਂ ਉਹਦਾ ਅਸਾਈਲਮ ਡਿਨਾਈ ਹੁੰਦਾ, ਮਤਲਬ ਅਸਾਈਲਮ ਜਦੋਂ ਤੁਸੀਂ ਫਾਈਲ ਕਰਦੇ ਹੋ, ਅਨਲੌਫੁਲ ਪ੍ਰੈਜ਼ੈਂਸ ਨਹੀਂ ਅਕਮੂਲੇਟ ਹੁੰਦੀ। ਸੋ ਉਹ ਬੰਦੇ ਨੂੰ ਕੰਟਰੀ ਛੱਡ ਕੇ ਜਾ ਕੇ ਬਾਹਰੋਂ ਦੀ ਵੀਜ਼ਾ ਸਟੈਂਪ ਕਰਾ ਕੇ ਵਾਪਸ ਆਉਣ ਦੀ ਆਪਸ਼ਨ ਹੁੰਦੀ ਹੈ। ਪਰ ਜਿਹੜਾ 2 ਨੰਬਰ 'ਚ ਬਾਰਡਰ ਟੱਪਦਾ, ਉੱਤੇ 10 ਸਾਲ ਦੀ ਬਾਰ ਆ। ਸੋ ਇੱਕ ਲਿਮਿਟਡ ਜੀ ਜਿਹੜਾ ਬੰਦਾ ਐਕਚੁਅਲ ਵੀਜ਼ੇ ਵੂਜ਼ੇ 'ਤੇ ਸੀਗਾ, ਟਾਈਮ ਸਰ ਉਹਨੇ ਅਸਾਈਲਮ ਫਾਈਲ ਕੀਤਾ, ਉਹਦੇ ਵਾਸਤੇ ਕੁਛ ਰਾਹ ਨਿਕਲ ਸਕਦੇ ਆ ਇਹਦੇ ਵਿੱਚੋਂ ਦੀ। ਜੀ, ਬਾਕੀ ਜਿਹੜਾ E2 ਵਾਲਾ ਆ, ਉਹ ਪਹਿਲੀ ਜਿਹੜੀ ਰਿਕੁਆਇਰਮੈਂਟ ਆ ਵੀ ਉਹ E2 ਟਰੀਟੀ ਜਿਹੜੀ ਮੁਲਕਾਂ ਦੇ ਨਾਲ ਆ, ਉਹਦਾ ਸਿਟੀਜ਼ਨ ਹੋਣਾ ਜ਼ਰੂਰੀ ਆ, ਫਿਰ ਹੀ ਉਸ ਤੋਂ ਬਾਅਦ ਦੇ ਵਿੱਚ ਉਹ ਅਗਲਾ ਰਸਤਾ ਜਿਹੜਾ ਉਹ ਹੁੰਦਾ ਆ। ਬਿਲਕੁਲ ਜੀ। ਅਗਲੇ ਕਾਲਰ ਗਜਿੰਦਰ। ਹਾਂਜੀ ਗਜਿੰਦਰ ਜੀ। ਦੋਨੋਂ ਵੀਰਾਂ ਸਤਿ ਸ਼੍ਰੀ ਅਕਾਲ। ਮੇਰਾ E2 ਰਿਲੇਟਿਡ ਸਵਾਲ ਹੈ ਜੀ। ਮੈਂ ਆਲਰੇਡੀ ਇੱਥੇ E2 ਵੀਜ਼ੇ ਦਿੱਤੇ ਆ, ਤੇ ਮੇਰਾ 2019 ਜਨਵਰੀ 30 ਨੂੰ ਸੈਂਕਸ਼ਨ ਹੋਇਆ ਸੀ, ਤੇ ਜੁਲਾਈ 'ਚ ਮੈਂ ਕੇ ਫਿਰ ਆਪਣਾ ਕੰਮ ਸ਼ੁਰੂ ਕੀਤਾ ਜੀ। ਨਾਓ ਆਵਾਜ਼ ਕੱਟ ਰਹੀ ਹੈ ਤੁਹਾਡੀ ਗਜਿੰਦਰ ਜੀ।
ਓਕੇ, ਕੈਨ ਯੂ ਹੀਅਰ ਮੀ ਐਨੀਵਨ? ਹਾਂਜੀ ਜੀ। ਓਕੇ, ਮੇਰਾ ਸਵਾਲ ਇਹ ਆ ਕਿ ਸੋ ਫਾਰ ਮੈਂ ਹਾਲੇ ਗਰੋ ਨਹੀਂ ਕਰ ਪਾਇਆ, ਮੇਰੇ ਕੋਲ ਇੱਕੋ ਹੀ ਟਰੱਕ ਆ, ਤੇ ਕਾਰਨ ਇਹ ਆ ਕਿ ਕਿਉਂਕਿ ਕ੍ਰੈਡਿਟ ਹਿਸਟਰੀ ਹੈ ਨਹੀਂ ਸੀ ਕਰਕੇ ਲੋਨ ਵਗੈਰਾ ਨਹੀਂ ਸੀ ਲੈ ਸਕਦਾ ਟਰੱਕ ਹੋਰ ਲੈਣ ਲਈ। ਜਦੋਂ ਉਹ ਥੋੜਾ ਜਿਹਾ ਸੈੱਟ ਹੋਇਆ, ਆਪਣੇ ਆਪ ਨੂੰ ਸਟੈਬਲਿਸ਼ ਕੀਤਾ, ਤੇ ਹੁਣ ਟਰੱਕਾਂ ਦੀਆਂ ਯੂਜ਼ ਟਰੱਕਾਂ ਦੀਆਂ ਪ੍ਰਾਈਸਿਸ ਸਕਾਈ ਹਾਈ ਆ, ਯਾਨੀ ਡਬਲ ਕੀਮਤ ਹੈ। ਜਿਹੜਾ 40-50 ਦਾ ਹੁੰਦਾ ਸੀ ਆਲਮੋਸਟ ਲੱਖ ਸਵਾ ਲੱਖ ਨੂੰ ਆ। ਸੋ ਹੁਣ ਇੱਦਾਂ ਦੀ ਸਿਚੁਏਸ਼ਨ ਵਿੱਚ ਮੈਂ ਸਟਿਲ ਜਿੱਦਾਂ ਰਿਸਟ੍ਰਿਕਟਿਡ ਆ, ਪਰ ਹੁਣ ਜਿੱਦਾਂ ਮੇਰਾ ਜਦੋਂ 5 ਸਾਲ ਦਾ ਜਦੋਂ ਟਰਮ ਹੋਣੀ ਆ, ਹੁਣ ਜਿੱਦਾਂ ਹੁਣ ਮੈਂ ਪਹਿਲੇ ਸਾਲ 'ਚ ਨਹੀਂ ਗਰੋ ਕਰ ਪਾਇਆ, ਜਾਂ ਮੈਂ ਹੁਣ ਆਪਣੇ ਇਸ ਅਗਲੇ ਸਾਲ ਦੇ ਵਿੱਚ 1-2 ਐਡ ਕਰਾਂ, ਜਾਂ ਜਿਹੜੀ ਮੇਰੀ ਪ੍ਰੋਜੈਕਸ਼ਨ ਇੱਕ ਮੈਂ ਬਿਜ਼ਨਸ ਪਲਾਨ 'ਚ ਦਿਖਾਈ ਸੀ, ਜੇ ਮੈਂ ਉਹ ਮਤਲਬ ਪਹਿਲੇ ਜਾਂ ਦੂਜੇ ਸਾਲ 'ਚ ਨਹੀਂ ਪ੍ਰੋਐਕਟਿਵਲੀ ਨਹੀਂ ਉਹ ਹਿੱਟ ਕਰ ਪਾਉਣਾ, ਪਰ ਗਾਂਹ ਹੌਲੀ ਹੌਲੀ ਮੈਂ ਕਰ ਲੈਣਾ ਜਦ ਤੱਕ ਮੇਰਾ ਰਿਨਿਊਵਲ ਹੋਣਾ ਆ, ਮੈਨੂੰ ਕੋਈ ਇਹਦਾ ਇਫੈਕਟ ਪੈ ਸਕਦਾ ਜਾਂ ਨਹੀਂ? ਅੱਛਾ ਭਾਜੀ, ਦੋ ਚੀਜ਼ਾਂ ਹੈ। ਪਹਿਲਾਂ ਤਾਂ ਇਹ ਹੈ ਕਿ 5 ਸਾਲ ਵੀਜ਼ਾ ਵਾ, ਜਿਹੜੀ ਸਟੇ ਆ ਉਹ 2 ਸਾਲ ਦੀ ਹੈ। ਸੋ 2 ਸਾਲ ਦੀ ਜਾਂ ਤਾਂ ਤੁਹਾਨੂੰ ਐਕਸਟੈਂਡ ਕਰਾਉਣੀ ਪੈਣੀ, ਠੀਕ ਹੈ। ਸੋ ਹਾਂਜੀ, ਜੇ ਤੁਹਾਡਾ ਇੱਕ ਅੱਧੀ ਵਾਰੀ ਛੋਟ ਦੇ ਦਿੰਦੇ ਨੇ। ਸਾਡੇ ਜਿੱਦਾਂ ਹੁਣ ਕਿਸੇ ਨੇ ਰੈਸਟੋਰੈਂਟ ਦਾ ਬਿਜ਼ਨਸ ਸੀਗਾ ਅਤੇ ਨਹੀਂ ਖੋਲ੍ਹ ਪਾਇਆ, ਕੰਸਟਰਕਸ਼ਨ ਵਗੈਰਾ ਡਿਲੇ ਹੋ ਗਿਆ ਜੈਨੂਅਲੀ, ਅਤੇ ਉਹ ਬੰਦੇ ਨੇ ਦਿਖਾਇਆ ਕਿ ਮੈਂ ਐਫਰਟ ਕੌਨਸਟੈਂਟਲੀ ਕਰ ਰਿਹਾ ਸੀਗਾ, ਮੈਂ ਬਿਜ਼ਨਸ ਨੂੰ ਡਿਵੈਲਪ ਡਾਇਰੈਕਟ ਕਰ ਰਿਹਾ ਸੀਗਾ, ਅਤੇ ਜੋ ਮੇਰਾ ਪਲਾਨ ਸੀਗਾ ਮੈਂ ਉੱਤੇ ਹੀ ਸੀਗਾ, ਪਰ ਇਹ ਕਰਕੇ ਚੇਂਜ ਹੋ ਗਿਆ ਹੈ ਨਾ। ਸੋ ਕੋਵਿਡ ਵੀ ਹੈ, ਜੇ ਤੁਸੀਂ ਸਹੀ ਤਰੀਕੇ ਨਾਲ ਪ੍ਰੈਜ਼ੈਂਟ ਕਰੋ, ਸੋ ਅਤੇ ਨਾਲ ਆਪਣਾ ਇੱਕ ਤੁਸੀਂ ਪੁਰਾਣੇ ਵਾਲੇ ਦਾ ਐਕਸਕਿਊਜ਼ ਦਿਓ, ਅਤੇ ਨਾਲ ਤੁਸੀਂ ਇਹ ਦੱਸੋ ਕਿ ਹੁਣ ਪਰ ਸਾਰਾ ਮੇਰਾ ਸਹੀ ਹੈ, ਅਤੇ ਅੱਗੇ ਮੈਂ 5-7 ਜੋਬ ਮਤਲਬ 5-7 ਜੋਬ ਦਾ ਉਹਨਾਂ ਨੂੰ ਹੋਰ ਲਾਲਚ ਦਿਓ ਅਮਰੀਕਨ ਗਵਰਨਮੈਂਟ ਨੂੰ। ਸੋ ਇਹ ਦੋ ਚੀਜ਼ਾਂ ਜੇ ਤੁਸੀਂ ਸਹੀ ਤਰ੍ਹਾਂ ਪ੍ਰੈਜ਼ੈਂਟ ਕਰ ਦਿਓ ਤਾਂ ਤੁਹਾਡਾ ਐਕਸਟੈਂਸ਼ਨ ਦੇ ਦੋਗੇ। ਇਹ ਜਿਹੜਾ ਰੈਸਟੋਰੈਂਟ ਵਾਲਾ ਸੀਗਾ, ਇਹਨਾਂ ਦੇ ਵੀ ਖੁੱਲ੍ਹ ਹੀ ਨਹੀਂ ਪਾਇਆ ਸੀਗਾ ਬੇਸਿਕਲੀ, ਅਤੇ ਬੰਦ ਸੀਗਾ, ਕੋਵਿਡ ਸੀਗਾ, ਅਤੇ ਅੰਡਰਸਟੈਂਡੇਬਲ ਸੀਗਾ। ਸੋ ਇਮੀਗ੍ਰੇਸ਼ਨ ਨੇ ਕੋਈ ਪ੍ਰੋਬਲਮ ਨਹੀਂ ਕੀਤੀ। ਜੀ ਹਾਂਜੀ, ਅਤੇ ਦੂਜਾ ਜਦੋਂ ਹੁਣ ਮੈਂ 2 ਸਾਲ ਦੀ ਐਂਟਰੀ ਲਵਾਉਣ ਲਈ ਜੋ ਬਾਹਰ ਜਾਣਾ, ਉਦੋਂ ਸਿਰਫ ਮੈਂ ਕੰਟਰੀ ਆਊਟ ਕਰਕੇ ਵਾਪਸ ਆ ਸਕਦਾ, ਉਹਦੇ ਵਿੱਚ ਮੇਰੀ ਕੋਈ ਮਤਲਬ ਮੈਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਊਗੀ ਜਾਂ ਕਿੱਦਾਂ? ਉਹਦੇ ਵਿੱਚ ਪ੍ਰੋਬਲਮ ਨਹੀਂ, ਬਸ ਇਹ ਹੈ ਕਿ ਤੁਸੀਂ ਆ ਜਿਹੜੀ ਲਾਈਨ, ਸੋ ਕੰਟਰੀ ਆਊਟ ਕਰਨਾ ਤੁਹਾਡੇ ਲਈ ਜ਼ਿਆਦਾ ਬੈਨੀਫੀਸ਼ੀਅਲ ਹੈ ਬਜਾਏ ਇੱਥੇ ਐਕਸਟੈਂਸ਼ਨ ਫਾਈਲ ਕਰਨ ਦੇ। ਪਰ ਕਿਉਂਕਿ ਕੰਟਰੀ ਆਊਟ ਕਰਕੇ ਇਹ ਹੈ ਕਿ ਸਵਾਲ ਜਵਾਬ ਬਹੁਤ ਘੱਟ ਆ, ਉਹ ਵੀ ਬਿਜ਼ੀ ਹੁੰਦੇ ਨੇ। ਸੋ ਦੇਖੋ ਕਿਹੜੇ ਬਾਰਡਰ ਤੋਂ ਤੁਸੀਂ ਆਉਣਾ ਵਾ। ਸੋ ਕੰਟਰੀ ਆਊਟ ਕਰਨ ਦਾ ਫਾਇਦਾ ਹੋ ਸਕਦਾ ਹੈ, ਪਰ ਕੰਟਰੀ ਆਊਟ ਕਰਨ ਦਾ ਨੁਕਸਾਨ ਇਹ ਹੈ ਜੇ ਨਾ ਦਿੱਤਾ ਤਾਂ ਤੁਸੀਂ ਸਟੱਕ ਹੋ, ਹੈ ਨਾ। ਅਤੇ ਇੱਥੇ ਇਮੀਗ੍ਰੇਸ਼ਨ ਕੋਲ ਫਾਈਲ ਕਰਨ ਦਾ ਫਾਇਦਾ ਇਹ ਹੈ ਕਿ ਤੁਹਾਨੂੰ 2 ਚਾਂਸ ਮਿਲ ਜਾਂਦੇ ਨੇ, ਇੱਕ ਤੁਹਾਨੂੰ ਇੱਥੋਂ ਚਾਂਸ ਮਿਲ ਜਾਂਦਾ, ਇੱਕ ਤੁਸੀਂ ਬਾਹਰੋਂ ਵੀ ਜਾ ਕੇ ਜਿੱਦਾਂ ਆ ਸਕਦੇ ਹੋ। ਸੋ ਇਹ ਤੁਸੀਂ ਡਿਸਾਈਡ ਕਰੋ ਕਿ ਤੁਹਾਡੇ ਬਿਜ਼ਨਸ ਪਲਾਨ ਕੀ, ਹੋਰ ਕਿੰਨੇ ਪੈਸੇ ਤੁਹਾਡੇ ਕੋਲ ਹੈਗੇ ਆ, ਫਿਊਚਰ ਪਲਾਨ ਕੀ, ਉਹਦੇ ਬੇਸ 'ਤੇ ਤੁਸੀਂ ਡਿਸੀਜਨ ਲਓ ਕਿ ਕੰਟਰੀ ਆਊਟ ਕਰਨਾ ਹੈ ਕਿ ਇੱਥੇ ਐਕਸਟੈਂਸ਼ਨ ਕਰਨੀ ਹੈ। ਜੀ, ਥੈਂਕ ਯੂ ਜੀ। ਅਗਲੇ ਕਾਲਰ ਸੰਦੀਪ। ਥੈਂਕ ਯੂ ਜੀ। ਜੀ ਪਹਿਲਾਂ ਪਲੀਜ਼ ਆਪਣੇ ਪਿੱਛੋਂ ਰੇਡੀਓ ਦੀ ਆਵਾਜ਼ ਬੰਦ ਕਰੋ ਜੀ। ਜੀ ਪੁੱਛੋ ਜੀ ਸਵਾਲ। ਇਹ ਭਾਜੀ ਮੈਂ ਜਿੱਦਾਂ ਇੱਥੇ ਨਾ US ਸਿਟੀਜ਼ਨ ਆ ਜੀ, ਤੇ ਮੇਰੇ ਜਿੱਦਾਂ ਹੁਣ ਘਰ ਵਾਲੀ ਆ, ਜਿੱਦਾਂ ਹੁਣ ਰੱਖ ਲਓ ਉਹ ਆਸਟ੍ਰੇਲੀਆ ਆ ਜੀ ਸਟੂਡੈਂਟ ਵੀਜ਼ੇ ਤੇ ਜੀ, ਤੇ ਮੈਂ ਮੈਰਿਜ ਕਰਾਉਣਾ ਚਾਹੁੰਦਾ ਆ ਜੀ, ਉਹ ਵੀਜ਼ਾ ਲੱਗ ਸਕਦਾ ਕਿ ਨਹੀਂ ਜੀ? ਆਸਟ੍ਰੇਲੀਆ ਲਈ ਜਾਣੇ ਲਈ ਆਸਟ੍ਰੇਲੀਆ ਜਾਣਾ ਚਾਹੁੰਦਾ ਹਾਂ ਤੁਸੀਂ? ਅੱਛਾ ਜੀ, ਹੁਣ ਕਰੋਨਾ ਚੱਲਦਾ ਪਿਆ ਨਾ ਜੀ, ਆਸਟ੍ਰੇਲੀਆ ਦਾ ਜੀ ਸਾਨੂੰ ਨਾ ਮੈਨੂੰ ਇਮੀਗ੍ਰੇਸ਼ਨ ਦਾ ਪਤਾ ਨਹੀਂ। ਮੇਰੇ ਖੁਦ ਦੇ ਜਿੱਦਾਂ ਸਿਸਟਰ ਰਹਿੰਦੇ ਨੇ ਉੱਥੇ, ਸੋ ਮੈਂ ਜਿੰਨਾ ਕੁ ਸੁਣਿਆ ਉਹ ਇਹ ਹੈ ਕਿ ਬਹੁਤ ਜ਼ਿਆਦਾ ਰਿਸਟ੍ਰਿਕਟਿਵ ਆ ਆਸਟ੍ਰੇਲੀਆ, ਇਸ ਵੇਲੇ ਬੰਦ ਕੀਤਾ ਹੋਇਆ। ਜਿੰਨੀ ਕੁ ਮੈਨੂੰ ਨੌਲੇਜ ਹੈ ਕਿ ਬੰਦਾ ਜਾ ਨਹੀਂ ਸਕਦਾ, ਪਰ ਤੁਸੀਂ ਉੱਥੇ ਕਿਸੇ ਆਸਟ੍ਰੇਲੀਆ ਵਾਲੇ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਜਾਂ ਲਾਇਰ ਨੂੰ ਕੰਸਲਟ ਕਰ ਲਓ ਜੀ, ਉਹ ਤੁਹਾਨੂੰ ਸਹੀ ਜਿਹੜਾ ਦੱਸ ਸਕਦੇ ਆ। ਠੀਕ ਹੈ ਭਾਜੀ, ਮਿਹਰਬਾਨੀ ਜੀ। ਹਾਂਜੀ ਭਾਜੀ। ਅਤੇ ਨਾਲੇ ਇੱਦਾਂ ਹੈ ਕਿ ਜਿਹੜਾ ਵਿਆਹ ਵਾਲਾ ਕੇਸ ਹੁੰਦਾ ਨਾ, ਉਹ ਜ਼ਰੂਰੀ ਨਹੀਂ ਕਿ ਆਸਟ੍ਰੇਲੀਆ ਹੀ ਜਾ ਕੇ ਤੁਸੀਂ ਕਰਾਉਣਾ। ਜਿੱਥੇ ਤੁਸੀਂ ਜਾ ਸਕਦੇ ਹੋ ਅਤੇ ਜਿੱਥੇ ਉਹ ਜਾ ਸਕਦੇ ਨੇ, ਜੇ ਉਹ ਵੀ ਕਿਤੇ ਜਾ ਸਕਦੇ ਨੇ, ਤੁਸੀਂ ਥਰਡ ਕੰਟਰੀ ਜਾ ਕੇ ਕਰ ਸਕਦੇ ਹੋ, ਤੁਹਾਨੂੰ ਉਹ ਪੰਗੇ 'ਚ ਪੈਣ ਦੀ ਲੋੜ ਨਹੀਂ। ਓਕੇ, ਸੋ ਵਿਆਹ ਉੱਥੇ ਕਰਾਓ ਤਾਂ ਰਜਿਸਟਰ ਇੱਥੇ ਕਰੋ? ਨਹੀਂ, ਜਿੱਥੇ ਵੀ ਹੁਣ ਜਿੱਦਾਂ ਕੋਈ ਥਾਈਲੈਂਡ ਜਾਂਦਾ ਘੁੰਮਣ, ਉੱਥੇ ਵਿਆਹ ਜਿੱਥੇ ਵੀ ਕੀਤਾ ਉਹ ਵੈਲਿਡ ਆ ਇਮੀਗ੍ਰੇਸ਼ਨ ਪਰਪਸ ਲਈ, ਫਿਰ ਉਸ ਤੋਂ ਬਾਅਦ ਇਹ ਪੇਪਰ ਫਾਈਲ ਕਰ ਸਕਦੇ ਨੇ। ਅਵਤਾਰ ਪੰਨੂ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਚਾਹੁੰਦਾ ਸਾਂ ਵੀ ਕੀ ਹਾਂਗਕਾਂਗ ਤੋਂ ਵੀ ਕੋਈ ਬੰਦੇ ਇਸ ਤਰ੍ਹਾਂ ਇਨਵੈਸਟ ਕਰਕੇ ਆ ਸਕਦੇ ਆ? ਮੈਂ ਤੁਹਾਨੂੰ ਹੁਣੇ ਦੱਸ ਦਿੰਦਾ ਜੀ। ਜੇ ਹਾਂਗਕਾਂਗ ਦੇ ਪਰ ਸਿਟੀਜ਼ਨ ਹੈ, ਕਿਉਂਕਿ ਮੈਂ ਸੁਣਿਆ ਕਿ ਜਿਹੜੇ ਹਾਂਗਕਾਂਗ ਵਾਲੇ ਸਿਟੀਜ਼ਨਸ਼ਿਪ ਨਹੀਂ ਦਿੰਦੇ, ਉਹ ਪਰਮਾਨੈਂਟ ਰੈਜ਼ੀਡੈਂਸੀ ਦਿੰਦੇ ਨੇ ਜਿਹੜੇ ਆਪਣੇ ਉਹ ਹੈ ਨਾ, ਅਤੇ ਉਹਨਾਂ ਨੂੰ ਕਿਉਂਕਿ ਉਹਨਾਂ ਕੋਲ ਹਾਂਗਕਾਂਗ ਦੇ ਪਾਸਪੋਰਟ ਨੇ। ਤੁਹਾਨੂੰ ਮੈਂ ਹੁਣੇ ਦੱਸ ਦਿੰਦਾ ਕਿ ਉਹ ਵੀਜ਼ੇ ਦੀ ਲਿਸਟ 'ਚ ਆਉਂਦੇ ਕਿ ਨਹੀਂ ਆਉਂਦੇ ਆ ਜੀ। ਠੀਕ ਹੈ, ਸੋ ਥੈਂਕ ਯੂ ਜੀ। ਸੋ ਸੁਣਦੇ ਰਹੋ ਜੀ। ਅਗਲੇ ਕਾਲਰ ਪਰਮਿੰਦਰ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਹੈ ਭਾਜੀ ਕਿ ਮੇਰਾ ਵਰਕ ਪਰਮਿਟ ਜਿਹੜਾ ਹੈ ਉਹ ਅਪ੍ਰੈਲ 'ਚ ਐਕਸਪਾਇਰ ਹੋ ਗਿਆ ਸੀਗਾ, ਅਤੇ ਉਹਦੀ 180 ਡੇਜ਼ ਦੀ ਐਕਸਟੈਂਸ਼ਨ ਜਿਹੜੀ ਆ ਉਹ ਨੈਕਸਟ ਮੰਥ ਖਤਮ ਹੋ ਜਾਣੀ ਆ। ਪਰ ਮੈਨੂੰ ਜੋਬ ਮਿਲੀ ਆ, ਅਤੇ ਉਹਦੇ ਵਿੱਚ ਮੈਨੂੰ ਐਕਸਟੈਂਸ਼ਨ ਖਤਮ ਹੋਣ ਤੋਂ ਪਹਿਲਾਂ ਮੇਰਾ ਵਰਕ ਪਰਮਿਟ ਨਵਾਂ ਕਾਰਡ ਜਿਹੜਾ ਆ ਉਹ ਦਿਖਾਉਣਾ ਪੈਣਾ, ਪਰ
ਜੇ ਮੈਂ ਉਹਦੇ ਵਿੱਚ ਚੈੱਕ ਕਰਦੀ ਆ ਸਟੇਟਸ ਜਿਹੜਾ ਆ ਤਾਂ ਉਹ 'ਚ ਉਹ ਹਜੇ ਨਵੰਬਰ ਦੀਆਂ ਕੁਝ ਚੱਲ ਰਹੀਆਂ ਵੀ ਨਵੰਬਰ 13 ਜਾਂ 14 ਤੱਕ ਜੇ ਤੁਸੀਂ ਪੇਪਰ ਉਹ ਤੋਂ ਪਹਿਲਾਂ ਐਪਲੀਕੇਸ਼ਨ ਭੇਜੀ ਹੋਆ ਤਾਂ ਤੁਸੀਂ ਇਨਕੁਆਇਰੀ ਪਾ ਸਕਦੇ ਆ। ਤੇ ਮੈਂ ਫਿਰ ਕੀ ਕਰ ਸਕਦੀ ਇਹਦੇ ਲਈ? ਦੇਖੋ ਤੁਸੀਂ ਇਨਕੁਆਇਰੀ ਕਰ ਸਕਦੇ ਆ, ਕਾਫੀ ਸਾਰੇ ਲੋਕੀ ਤੁਹਾਡੀ ਸੇਮ ਸਿਚੁਏਸ਼ਨ 'ਚ ਹੀ ਹੈ, ਉਹਨਾਂ ਨੂੰ ਅਨਫੋਰਚੂਨੇਟਲੀ ਫਿਰ ਕੰਮ ਛੱਡਣਾ ਪੈਂਦਾ ਹੈ ਨਾ, ਤੇ ਤੁਸੀਂ ਉਹਨਾਂ ਨੂੰ ਉਹੀ ਹੈ ਕਿ ਕਾਲ ਕਰਕੇ ਉਹਨਾਂ ਨੂੰ ਤੁਸੀਂ ਇਹੀ ਕਹਿ ਸਕਦੇ ਹੋ ਕਿ ਮੈਨੂੰ ਐਕਸਟ੍ਰੀਮ ਫਾਈਨੈਂਸ਼ੀਅਲ ਹਾਰਡਸ਼ਿਪ ਹੋ ਜਾਣੀ ਹੈ। ਸੋ ਉਹਨਾਂ ਕਾਲ ਕਿੱਥੇ ਕਰਨੀ ਭਾਜੀ? ਜਿਹੜਾ 1-800 ਜਿਹੜਾ ਇਮੀਗ੍ਰੇਸ਼ਨ ਦਾ ਨੰਬਰ, ਪਰ ਉਹਦੇ 'ਚ ਮੈਂ ਟਰਾਈ ਕਰਦੀ ਆ ਤਾਂ ਉਹ ਜਿਹੜੇ ਕੰਪਿਊਟਰ ਇਹੀ ਕਹੀ ਜਾਂਦਾ ਕਿ ਜੇ ਤੁਸੀਂ ਰਿਪਰੈਜ਼ੈਂਟੇਟਿਵ ਨਾਲ ਗੱਲ ਕਰਨ ਲਈ ਵਾਰ-ਵਾਰ ਕਹੋਗੇ ਤਾਂ ਮੈਂ ਤੁਹਾਡੀ ਕਾਲ ਡਿਸਕਨੈਕਟ ਕਰ ਦੇਣੀ ਆ। ਇਹ ਨਾ ਤੁਹਾਨੂੰ ਫਿਗਰ ਆਊਟ ਕਰਨਾ ਪੈਣਾ ਕਿ ਕਾਲ ਸਿਸਟਮ ਜਿਹੜਾ ਹੈਗਾ ਨਾ ਉਹ ਬਿਲਕੁਲ ਕਾਲ ਚੱਕਦੇ ਆ, ਤੁਸੀਂ ਉਹਨੂੰ ਥੋੜਾ ਜਿਹਾ ਫਿਗਰ ਆਊਟ ਕਰੋ, ਅਲੱਗ-ਅਲੱਗ ਤਰੀਕੇ ਨਾਲ ਤੁਹਾਨੂੰ ਕਨੈਕਟ ਕਰ ਦੇਣਗੇ ਉਹ। ਅੱਛਾ ਜੀ, ਕਦੀ 1 ਨੱਪੋ, ਕਦੀ 2 ਨੱਪੋ, ਕਦੀ 3 ਨੱਪੋ, ਸਾਰੇ ਨੰਬਰ ਵਾਰੀ ਫਿਰ ਨੱਪ ਕੇ ਦੇਖੋ ਕਿੱਥੇ ਪਹੁੰਚਦੇ ਆ, ਤੇ ਜਿਹੜਾ ਕੋਈ ਪਹੁੰਚ ਜਾਂਦਾ ਫਿਰ ਆ ਕੇ ਦੱਸੇ ਭਾਈ ਕਿਹੜੇ ਨੰਬਰ ਤੇ ਚੱਲਦੇ ਤਾਂ ਜੋ ਬਾਕੀ ਮੈਂ ਤਾਂ ਦੱਸ ਦਿੰਦਾ ਕਿੱਦਾਂ। ਉਹਦੇ ਵਿੱਚ ਤੁਸੀਂ ਨਾ ਕੋਈ ਵੀ ਜਿਹੜਾ ਡਾਇਲ ਨਹੀਂ ਕਰਨਾ, ਸਿੱਧੇ ਰੈਪਰੈਜ਼ੈਂਟੇਟਿਵ ਕੋ ਜਾਣ ਦੇਣਾ। ਤੁਸੀਂ ਇੱਕ ਵਾਰੀ ਨਾ ਕੋਈ ਵੀ ਨੰਬਰ ਨਾ ਨੱਪੋ, ਸਿੱਧੇ ਹੀ ਉਹਨਾਂ ਨੂੰ ਜਦੋਂ ਕਹੋ ਕਿ ਟਾਕ ਟੂ ਰੈਪਰੈਜ਼ੈਂਟੇਟਿਵ, ਤੇ ਉੱਥੋਂ ਫਿਰ ਤੁਸੀਂ ਸਰਵਿਸ ਰਿਕੁਐਸਟ ਪਲੇਸ ਕਰ ਸਕਦੇ ਆ। ਜੇ ਤੁਸੀਂ ਉਹਨਾਂ ਦੇ ਪ੍ਰੋਮਪਟ ਨਾਲ ਖੇਡਣ ਲੱਗ ਪਓ, ਤੁਹਾਨੂੰ ਐਂਡ ਦੇ ਵਿੱਚ ਇਹੀ ਕਹਿੰਦੇ ਆ। ਉਹਨਾਂ ਦੀ ਟ੍ਰਿਕ ਇਹੀ ਹੈ ਕਿ ਤੁਸੀਂ ਕੁਛ ਇੱਕ ਵਾਰੀ ਕਾਲ ਮਿਲਾ ਦਿਓ, ਕੁਛ ਨੱਪਣਾ ਨਹੀਂ, ਉਹਨਾਂ ਦਾ ਮੈਸੇਜ ਜਾਂ ਹੋਣ ਦਿਓ, ਉਹਦੇ ਬਾਅਦ 'ਚ ਫਿਰ ਇੱਕ ਵਾਰੀ ਆਪਣੇ ਵੱਲੋਂ ਕਹਿ ਦੇਣਾ ਕਾਲ, ਉਹਨਾਂ ਨੇ ਆਪੇ ਬਾਅਦ 'ਚ ਕਨੈਕਟ ਕਰ ਦੇਣਾ ਸਿੱਧੇ। ਜੇ ਕਾਲ ਮਿਲਾਈ ਰੱਖੋ ਫਿਰ ਚੁੱਪ ਹੋ ਜਾਓ। ਫਿਰ ਨਾਲੇ ਇਹ ਹੈ ਕਿ ਸਵੇਰੇ ਟਰਾਈ ਕਰੋ, ਕਿਉਂਕਿ ਇਹ ਈਸਟ ਕੋਸਟ 'ਤੇ ਨੇ, ਵੈਸਟ ਕੋਸਟ 'ਤੇ ਨਹੀਂ ਹੈਗੇ। ਸੋ 8 ਵਜੇ ਜੇ ਹੋਰ ਵੀ ਜਲਦੀ ਉੱਠ ਸਕਦੇ ਹੋ, 3 ਘੰਟੇ ਬਹੁਤ। ਕੋਈ ਨਹੀਂ, ਉੱਠ ਲੈਣਾ ਜੀ, ਗੱਲ ਹੀ ਕੋਈ ਨਹੀਂ ਸਾਰਿਆਂ ਨੇ। ਤੇ ਹਾਂਗਕਾਂਗ ਜੀ ਹੈ ਨਹੀਂ ਗਾ E2 ਕੰਟਰੀ ਲਿਸਟ ਦੇ ਵਿੱਚ। ਚਾਈਨਾ ਦੇ ਥੱਲੇ ਜਿਹੜਾ ਤਾਈਵਾਨ ਆ ਸਿਰਫ ਉਹੀ ਹੈਗਾ, ਹਾਂਗਕਾਂਗ ਨਹੀਂ ਹੈਗਾ। ਹਾਂਗਕਾਂਗ ਨਹੀਂ ਆ। ਪਵਿੱਤਰ ਸਿੰਘ। ਹਾਂਜੀ ਬਸ, ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ ਮੈਂ ਪਤਾ ਕਰਾਂ ਜੀ, ਮੈਨੂੰ ਵਰਕ ਪਰਮਿਟ ਨੂੰ ਨਵੰਬਰ 2020 ਦੇ ਅਪਲਾਈ ਕੀਤਾ ਤਾਂ ਕੋਈ ਨਾ ਫਿੰਗਰ ਚੱਕੇ, ਨਾ ਕੋਈ ਗੱਲਬਾਤ ਨਹੀਂ ਮੇਰੀ ਹੋ ਰਹੀ, ਨਾ ਆ ਰਿਹਾ, ਕੁਛ ਨਹੀਂ ਪਤਾ ਲੱਗਦਾ ਪਿਆ। ਭਾਜੀ ਆਹੀ ਜਿੱਦਾਂ ਪਹਿਲੇ ਕਾਲਰ ਨੂੰ ਦੱਸਿਆ ਨਾ, ਤੁਹਾਨੂੰ ਕਾਲ ਹੀ ਕਰਨੀ ਪੈਣੀ ਆ ਉਹਨਾਂ ਨੂੰ। ਤੇ ਵਰਕ ਪਰਮਿਟ ਦੇ ਭਾਜੀ ਬਹੁਤ ਜ਼ਿਆਦਾ ਡਿਲੇ ਆ। ਸਾਡੇ ਵੀ ਇਨਫੈਕਟ ਜਿਹੜੇ ਕਲਾਇੰਟ ਆਪਾਂ ਵੀ ਜਿੱਦਾਂ ਦਸੰਬਰ ਦੇ ਫਾਈਲ ਕੀਤੇ ਹੋਏ ਆ, ਕਈਆਂ ਦੇ ਪੈਂਡਿੰਗ ਹੀ ਚੱਲ ਰਹੇ ਨੇ, ਸਾਨੂੰ ਵੀ ਕਹਿੰਦੇ ਨੇ ਇੱਦਾਂ ਹੀ। ਤੇ ਉਹਨਾਂ ਨੂੰ ਮੈਂ ਇਹੀ ਜਵਾਬ ਦਿੰਦਾ ਕਿ ਕੁਛ ਨਹੀਂ ਕਰ ਸਕਦਾ ਇਹਦੇ ਵਿੱਚ ਵਕੀਲ। ਤੁਸੀਂ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਇਹ ਆ ਕਿ ਕਾਲ ਕਰ ਲਓ, ਰਿਕੁਐਸਟ ਕਰ ਦਿਓ, ਪਰ ਉਹ ਵੀ ਹੁਣ ਕੀ ਕਰਨ, ਕਿੰਨੇ ਕੁ ਲੋਕਾਂ ਦੀਆਂ ਉਹ ਰਿਕੁਐਸਟ ਐਂਟਰਟੇਨ ਕਰਨ। ਸਲੋ ਚੱਲ ਰਹੇ। ਇਹ ਚਲੋ ਠੀਕ ਹੈ। ਇਸ ਚੀਜ਼ ਦੇ ਵਿੱਚ ਕੀ ਸਰਟਨ ਕਾਈਂਡ ਆਫ ਵਰਕ ਪਰਮਿਟਸ ਦੇ ਉੱਤੇ ਹੀ ਇੱਦਾਂ ਡਿਲੇ ਆ, ਜਾਂ ਹਰ ਤਰ੍ਹਾਂ ਦੇ ਵਰਕ ਪਰਮਿਟ ਦੇ ਉੱਤੇ? ਹਰ ਤਰ੍ਹਾਂ ਦੇ ਵਰਕ ਪਰਮਿਟ ਉੱਤੇ ਡਿਲੇ ਚੱਲ ਰਿਹਾ ਹੈ ਜੀ। ਅਗਲੇ ਕਾਲਰ ਆਪਣੇ ਨਾਲ ਨੇ ਜੀ, ਪ੍ਰਭ। ਭਾਜੀ ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ ਮੈਂ ਨਾ ਵੀਜ਼ਾ ਤੇ ਆਇਆ ਸੀ ਤੇ ਅਸਾਈਲਮ ਲਾਇਆ ਸੀ, ਤੇ ਅਸਾਈਲਮ ਨੇ ਇੰਟਰਵਿਊ ਤੇ ਡਿਨਾਈਡ ਹੋ ਗਿਆ ਸੀ, ਤੇ ਉਸ ਤੋਂ ਬਾਅਦ ਮੈਡੀਕਲ ਵਾਲੀ ਤੇ ਸਾਡੀ ਇੰਟਰਵਿਊ ਆ ਗਈ ਸੀ I-130 ਦੀ, ਤੇ ਉਹ ਪ੍ਰੂਵ ਹੋ ਗਈ। ਤੇ ਸਾਲ ਬਾਅਦ ਨਾ ਸਾਡੀ I-485 ਦੀ ਵੀ ਇੰਟਰਵਿਊ ਆ ਗਈ, ਤੇ ਉਹਦੇ ਵਿੱਚ ਅਸੀਂ ਗਏ ਤੇ ਉਹ ਕਹਿੰਦੇ ਕਿ ਸਾਡੇ ਕੋਲ ਜੁਰਿਸਡਿਕਸ਼ਨ ਨਹੀਂ ਹੈ ਤੁਹਾਡੀ, ਰਿਮੂਵਲ ਪ੍ਰੋਸੀਡਿੰਗ 'ਚ ਹੈ। ਤੇ ਉਹਨਾਂ ਨੇ ਸਾਡਾ ਨਾ ਐਡਮਿਟ ਕਲੋਜ਼ ਕਰਤਾ। ਹਾਂਜੀ। ਤੇ ਉਸ ਤੋਂ ਬਾਅਦ ਸਾਡੀ ਨਾ ਇੱਥੇ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਆ ਗਈ ਇੰਡੀਵਿਜੂਅਲ ਹੀਅਰਿੰਗ, ਤੇ ਸਾਡਾ ਨਾ ਜੱਜ ਨੇ ਗ੍ਰਾਂਟ ਕਰਤਾ ਜੀ। ਪਰ ਸਾਡਾ ਨਾ ਉੱਥੇ ਵਕੀਲ ਆਨਲਾਈਨ ਆਇਆ ਸੀ ਫੋਨ ਤੇ ਸਾਨੂੰ ਨਾ ਜੱਜ ਨੇ ਕੋਈ ਨੋਟਿਸ ਨਹੀਂ ਦਿੱਤਾ ਜਿੱਦਾਂ ਅਪਰੂਵ ਦਾ, ਤੇ ਉਹ ਕਹਿੰਦਾ ਬਾਈ ਮੇਲ ਆਏਗਾ। ਤੇ ਮੈਂ ਪੁੱਛਣਾ ਸੀ ਉਹ ਕਿੰਨਾ ਕੁ ਟਾਈਮ ਲੱਗਦਾ ਭਾਜੀ? ਅੱਜ ਕੱਲ੍ਹ ਭਾਜੀ ਕਈ ਵਾਰੀ 2 ਮਹੀਨੇ ਵੀ ਲੱਗ ਜਾਂਦੇ ਨੇ, ਟਾਈਮ ਲੱਗਦਾ ਉਹਨਾਂ ਨੂੰ ਰਿਟਨ ਡਿਸੀਜਨ। ਪਰ ਜੇ ਤੁਹਾਡਾ ਐਡਜਸਟਮੈਂਟ ਗ੍ਰਾਂਟ ਕਰਤੀ, ਜਦੋਂ ਤੁਸੀਂ ਦੱਸ ਰਹੇ ਹੋ ਤੁਹਾਡਾ ਕੇਸ ਪਾਸ ਆ, ਮੈਟਰ ਆਫ ਟਾਈਮ ਹੀ ਆ। ਤੇ ਇਹਦੇ ਵਿੱਚ ਇਹ ਹੈ ਕਿ ਆਪਣੇ ਜਿਹੜਾ ਵਕੀਲ ਆ ਨਾ, ਉਹਨੂੰ ਕਹਿ ਕੇ ਕੋਰਟ ਦਾ ਇੱਕ ਨੰਬਰ ਹੁੰਦਾ। ਹੁਣ ਮੈਂ ਸਾਰਿਆਂ ਨੂੰ ਨਹੀਂ ਦੱਸੂਗਾ, ਸਾਰੇ ਲੋਕੀ ਕੋਰਟ ਨੂੰ ਕਾਲ ਕਰੀ ਜਾਣ। ਆਪਣੇ ਵਕੀਲ ਨੂੰ ਕਹੋ ਕਿ ਕੋਰਟ ਨੂੰ ਕਾਲ ਕਰਕੇ, ਤੇ ਕੋਰਟ ਦਾ ਜਿਹੜਾ ਜੱਜ ਦਾ ਅਸਿਸਟੈਂਟ ਹੁੰਦਾ ਨਾ, ਅਸਿਸਟੈਂਟ ਉਹ ਇਨਫੋਰਮੇਸ਼ਨ ਦੇ ਦੂਗੇ ਕਿ ਕਿੰਨੀ ਦੇਰ ਲੱਗੂਗੀ ਐਗਜ਼ੈਕਟਲੀ। ਤੇ ਕਈ ਵਾਰੀ ਐਵੇਂ ਫਾਈਲਾਂ ਪੈਂਡਿੰਗ ਪਈਆਂ ਹੁੰਦੀਆਂ ਤੇ ਉਹ ਹੈਲਪ ਵੀ ਕਰ ਦਿੰਦੇ ਆ, ਉਹਨੂੰ ਕਹਿ ਦਿਓ ਕਿ ਮੇਰਾ ਆਇਆ ਨਹੀਂ ਅਜੇ, ਦੇਖ ਕੇ ਦੱਸੋ। ਤੇ ਜਿਹੜੇ ਅਸਿਸਟੈਂਟ ਹੈ ਉਹੀ ਜਿਹੜਾ ਕੰਮ ਕਰਦੇ ਨੇ, ਜੱਜ ਨੇ ਤੇ ਫੈਸਲਾ ਦੇ ਦਿੱਤਾ, ਉਹਨਾਂ ਨੇ ਲਿਖ ਕੇ ਫਿਰ ਅੱਗੋਂ ਡਿਸੀਜਨ ਦੇਣਾ ਹੁੰਦਾ। ਜੀ ਬਿਲਕੁਲ। ਸੋ ਅਗਲੇ ਕਾਲਰ ਬਲਦੇਵ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਭਾਜੀ, ਸਾਡਾ ਇੱਕ ਮੁੰਡਾ ਮੈਕਸੀਕੋ ਆਇਆ ਹੈ, ਤੇ ਉਹ ਕੰਧ ਟੱਪ ਜੇ, ਤੇ ਕੋਈ ਇੱਥੇ ਕੋਈ ਖਤਰਾ ਤਾਂ ਨਹੀਂ ਤੁਹਾਨੂੰ? ਬਾਅਦ ਤੁਹਾਡਾ ਨੰਬਰ ਲੈ ਕੇ ਤੁਹਾਡੇ ਨਾਲ ਗੱਲ ਕਰਾਂਗੇ। ਦੇਖੋ ਮੈਂ ਜਦ ਤੱਕ ਮੈਂ ਨਹੀਂ ਉਹਨੂੰ ਕੰਧ ਟੱਪਣ ਲਈ ਕਹਿ ਰਿਹਾ, ਮੈਨੂੰ ਕੋਈ ਖਤਰਾ ਨਹੀਂ। ਮੈਂ ਤਾਂ ਇੱਥੇ ਅਸਾਈਲਮ ਦਾ ਕੰਮ ਕਰਦਾ। ਜਦੋਂ ਜਿਹੜਾ ਬੰਦਾ ਇੱਥੇ ਆਂਦਾ, ਉਹ ਆ ਕੇ ਉਹਦਾ ਹੱਕ ਬਣਦਾ ਕਿ ਉਹ ਵਕੀਲ ਨੂੰ ਕੰਟੈਕਟ ਕਰ ਸਕਦਾ ਵਾ ਜੀ। ਅੱਛਾ, ਕਿਉਂ ਉੱਥੇ ਬੈਠਾ ਹੀ ਨਾ ਕੋਈ ਪੁੱਛਿਆ ਜੀ ਖਤਰਾ ਤਾਂ ਨਹੀਂ? ਇੱਦਾਂ ਤੁਹਾਨੂੰ ਖਤਰਾ ਹੋ ਸਕਦਾ ਆ, ਲਾਈਕ ਅਸੀਂ ਕਿਸੇ ਨੂੰ ਇਹ ਨਹੀਂ ਸਲਾਹ ਦੇ ਰਹੇ ਵੀ ਭਾਈ ਕੰਧਾਂ ਟੱਪੋ,
ਉਹ ਗੈਰ ਕਾਨੂੰਨੀ ਚੀਜ਼ ਜਿਹੜੀ ਹੈਗੀ ਆ, ਰੌਲਾ ਵਾਧੂ ਹੈਗਾ ਉੱਥੇ ਦਾ। ਅਤੇ ਬਾਕੀ ਜੇ ਕੋਈ ਆਲਰੇਡੀ ਇੱਥੇ ਹੈਗਾ ਆ, ਉਹਨੇ ਅਸਾਈਲਮ ਦੇ ਲਈ ਫਾਈਲ ਕਰਨਾ ਹੈ, ਉਹ ਜ਼ਰੂਰ ਕੰਟੈਕਟ ਕਰ ਹਾਂਜੀ, ਕੋਈ ਨਹੀਂ, ਤੁਸੀਂ ਨੰਬਰ ਦੇ ਦਿਓ ਉਹਨਾਂ ਨੂੰ। ਆਪਾਂ ਕੰਧ ਟੱਪਣ ਤੋਂ ਇਲਾਵਾ ਜਿਹੜੀ ਸਲਾਹ ਉਹੀ ਲੀਗਲ ਐਡਵਾਈਸ ਦੇ ਸਕਦੇ ਹਾਂ, ਇਲੀਗਲ ਐਡਵਾਈਸ ਨਹੀਂ ਆਪਾਂ ਦੇ ਸਕਦੇ ਜੀ। ਅਗਲੇ ਕਾਲਰ ਅਮਰਜੀਤ। ਇੱਕ ਮੈਂ ਭਾਜੀ ਹੋਰ ਚੀਜ਼ ਐਡ ਕਰਦਾ। ਜਦੋਂ ਤੁਸੀਂ ਕਿਸੇ ਵੀ ਇਮੀਗ੍ਰੇਸ਼ਨ ਲਾਇਰ ਨੂੰ ਕੰਟੈਕਟ ਕਰਦੇ ਹੋ ਅਸਾਲਮ ਵਾਲੇ, ਸੋ ਅਸਾਲਮ ਕੀ ਹੈ ਕਿ ਇੱਕ ਸੀਕਰੇਟ ਚੀਜ਼ ਹੈ ਜਿਹਨੂੰ ਬੰਦੇ ਨੂੰ ਖਤਰਾ, ਜੋ ਵੀ ਉਹਦਾ ਬੇਸਿਸ ਹੈਗਾ ਆਪਣਾ, ਹੈ ਨਾ। ਅਤੇ ਤੁਸੀਂ ਵਕੀਲ ਨੂੰ ਜਾ ਕੇ ਇੱਦਾਂ ਨਾ ਪੁੱਛਿਆ ਕਰੋ ਕਿ ਦੱਸੋ ਮੈਨੂੰ ਕਿ ਕਿਹੜੀ ਕਹਾਣੀ ਵਧੀਆ ਚੱਲ ਰਹੀ ਹੈ, ਉਹ ਵਾਲੀ ਲਾਣੀ ਆ। ਉਹ ਫਿਰ ਤੁਹਾਡੀ ਹੈਗੀ ਉਹ ਦੱਸੋ। ਹਾਂ, ਉਹ ਫਿਰ ਸਾਨੂੰ ਨਾ ਕੇਸ ਬੰਦੇ ਦਾ ਮੋੜਨਾ ਪੈਂਦਾ, ਆਪਾਂ ਉਹ ਕੇਸ ਨਹੀਂ ਕਰ ਸਕਦੇ। ਸੋ ਤੁਹਾਨੂੰ ਜਿਹੜਾ ਆਪਣੀ ਸਟੇਟਮੈਂਟ ਦੱਸੋ, ਭਾਵੇਂ ਮਾੜੀ ਆ ਭਾਵੇਂ ਚੰਗੀ ਆ, ਸੋ ਫਿਰ ਉਹ ਤੋਂ ਬਾਅਦ ਵਕੀਲ ਤੁਹਾਡੀ ਹੈਲਪ ਕਰ ਸਕਦਾ। ਸੋ ਜਿੱਦਾਂ ਹੁਣ ਕੰਧ ਟੱਪੇ ਵਾਲੇ ਆ, ਅਤੇ ਇਹਦੇ ਵਿੱਚ ਵੀ ਜਿਹੜਾ ਕੰਧ ਕਿੱਦਾਂ ਟੱਪਣੀ ਆ ਜਾਂ ਉਹਦੇ ਵਿੱਚ ਫਿਰ ਵਕੀਲ ਨੂੰ ਪ੍ਰੋਬਲਮ ਆ, ਆਪਾਂ ਉਹ ਸਲਾਹ ਨਹੀਂ ਦੇ ਸਕਦੇ। ਜਿਹੜਾ ਲੀਗਲ ਜਿਹੜਾ ਪ੍ਰੋਸੈਸ ਹੈ ਕਿ ਲੀਗਲ ਪ੍ਰੋਸੈਸ ਕਿੱਦਾਂ ਕਰਨਾ, ਉਹਦੇ ਵਿੱਚ ਆਪਾਂ ਸਾਰਿਆਂ ਦੀ ਹੈਲਪ ਕਰ ਸਕਦੇ ਹਾਂ ਜੀ। ਅਮਰਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਜੀ। ਹਾਂਜੀ ਭਾਜੀ, ਮੈਂ 1 ਮਈ ਨੂੰ ਇੱਥੇ ਆਇਆ ਸੀਗਾ ਜੀ। ਮੇਰੀ ਵਾਈਫ ਨੇ ਅਪਲਾਈ ਕੀਤਾ ਸੀ, ਮੇਰਾ IR1 ਕੈਟਾਗਰੀ ਦਾ ਵੀਜ਼ਾ ਸੀਗਾ ਜੀ। ਤੇ ਸਰ ਪਹਿਲੋਂ ਨਾ ਮੈਂ ਟੈਕਸਸ ਆਇਆ ਸੀਗਾ। ਟੈਕਸਸ ਮੈਂ 1 ਮਹੀਨਾ ਉੱਥੇ ਰਿਹਾ, ਮੈਨੂੰ ਕੋਈ ਮੇਰਾ ਸੋਸ਼ਲ ਵਗੈਰਾ ਜਾਂ ਗ੍ਰੀਨ ਕਾਰਡ ਵਗੈਰਾ ਨਹੀਂ ਉੱਥੇ ਵੀ ਕੋਈ ਮਿਲਿਆ। ਅਤੇ ਉਸ ਤੋਂ ਬਾਅਦ ਮੈਂ ਕੈਲੀਫੋਰਨੀਆ ਮੂਵ ਹੋ ਗਿਆ ਜੀ। ਅਤੇ ਹੁਣ ਸਰ ਮੈਨੂੰ 4 ਮਹੀਨੇ ਹੋ ਜਾਣੇ 1 ਤਰੀਕ ਨੂੰ, ਹਜੇ ਤੱਕ ਨਾ ਤਾਂ ਮੈਨੂੰ ਮੇਰਾ ਸੋਸ਼ਲ ਮਿਲਿਆ ਆ ਅਤੇ ਨਾ ਹੀ ਕੋਈ ਗ੍ਰੀਨ ਕਾਰਡ ਮਿਲਿਆ। ਮੈਂ ਪੁੱਛਣਾ ਚਾਹੁੰਦਾ ਵੀ ਕਿ ਇਹ ਕਿਉਂ ਡਿਲੇ ਚੱਲ ਰਿਹਾ ਇੰਨਾ। ਤੁਸੀਂ ਭਾਜੀ ਉਹ ਜਿਹੜੀ ਇੱਕ ਇਮੀਗ੍ਰੇਸ਼ਨ ਫੀਸ ਹੁੰਦੀ ਆ ਆਉਣ ਤੋਂ ਪਹਿਲਾਂ ਦੇਣੀ ਹੁੰਦੀ ਆ, ਉਹ ਦੇ ਕੇ ਆਏ ਸੀਗੇ? ਉਹ ਹਾਂਜੀ, ਉਹ ਮੈਂ ਉੱਥੋਂ ਟਿਕਟ ਕਰਾਉਣ ਤੋਂ ਵੀ ਸਰ 1.5 ਮਹੀਨਾ ਪਹਿਲਾਂ ਹੀ ਦੇ ਦਿੱਤੀ ਸੀਗੀ। ਅਤੇ ਜਿਹੜੀ ਇੱਕ ਬੋਰਡਿੰਗ ਫੋਇਲ ਦਿੰਦੇ ਆ ਕੇ ਤੁਸੀਂ ਹੈਂਡ ਓਵਰ ਕਰਨੀ ਹੁੰਦੀ ਆ ਇਮੀਗ੍ਰੇਸ਼ਨ ਵਾਲਿਆਂ ਨੂੰ, ਉਹ ਪੈਕਟ ਵੀ ਦਿੱਤਾ ਸੀਗਾ? ਉਹ ਪੈਕੇਟ ਸਰ ਮੈਨੂੰ ਬੰਬੇ ਤੋਂ ਮਿਲਿਆ ਨਹੀਂ ਸੀ। ਉਹਨਾਂ ਨੇ ਮੈਨੂੰ ਕਹਿਤਾ ਸੀ ਕਿ ਸਾਰਾ ਕੁਝ ਕਰੋਨੇ ਕਰਕੇ ਇਲੈਕਟ੍ਰੋਨਿਕ ਹੀ ਜਾਂਦਾ ਆ ਅਤੇ ਉਹ ਤੁਹਾਡਾ ਚਲਾ ਗਿਆ। ਇੱਥੇ ਇਹਨਾਂ ਨੇ ਮੈਨੂੰ ਪੁੱਛਿਆ ਵੀ ਸੀ ਵੀ ਤੁਹਾਡਾ ਉਹ ਪੈਕੇਟ ਕਿੱਥੇ ਆ, ਅਤੇ ਮੈਂ ਕਿਹਾ ਸੀ ਮੇਰਾ ਇਲੈਕਟ੍ਰੋਨਿਕ ਹੀ। ਉਹਨਾਂ ਨੇ ਕਿਹਾ ਆ ਗਿਆ। ਹਾਂਜੀ ਭਾਜੀ, ਫਿਰ ਉੱਥੇ ਹੀ ਗੜਬੜ ਥੋੜ੍ਹੀ ਜਿਹੀ ਹੋਈ ਹੋਣੀ ਹੈ ਕੋਆਰਡੀਨੇਸ਼ਨ ਦੀ। ਤੁਸੀਂ ਇੱਦਾਂ ਕਰੋ, ਤੁਸੀਂ ਨਾ ਲੋਕਲ ਫੀਲਡ ਆਫਿਸ ਜਿਹੜਾ ਹੈਗਾ ਤੁਹਾਡੇ ਇੱਥੇ USCIS ਦਾ, ਅਤੇ US ਸਿਟੀਜ਼ਨ ਨੂੰ ਜਿੱਦਾਂ ਜ਼ਿਆਦਾ ਹੱਕ ਹੁੰਦੇ ਆ ਨਾ, ਤਾਂ ਐਜ਼ ਅ US ਸਿਟੀਜ਼ਨ ਜਦ ਤੁਹਾਡੀ ਵਾਈਫ ਅਤੇ ਤੁਸੀਂ ਜਾ ਕੇ ਉੱਥੇ ਲੋਕਲ ਅਪੁਆਇੰਟਮੈਂਟ ਬਣਾ ਲਓ, ਉਹ ਫਿਰ ਆਪਣੇ ਸਿਸਟਮ 'ਚ ਦੇਖ ਕੇ ਉਹ ਤੁਹਾਡਾ ਕੰਮ ਕੱਢ ਦੂਗੇ। ਇੱਦਾਂ ਇਹਨਾਂ ਨੂੰ ਕਾਲ ਕਰਨ ਦਾ ਕੋਈ ਫਾਇਦਾ ਨਹੀਂ ਹੋਣਾ, ਜਾ ਕੇ ਕੰਮ ਕਰਾਉਣਾ ਪੈਣਾ ਜੀ। ਹਾਂਜੀ, ਅਤੇ ਉਹ ਕਈ ਵਾਰੀ ਨਾ ਅਪੁਆਇੰਟਮੈਂਟ ਮਿਲਣੀ ਮੁਸ਼ਕਿਲ ਹੁੰਦੀ ਆ। ਹਾਂਜੀ, ਤੇ ਸਰ ਇਹ ਆਪਣੇ ਲਾਗੇ ਆਫਿਸ, ਜਿੱਦਾਂ ਮੈਂ ਵੀ ਸਨੋਦੇ ਦੇ ਕੋਲ ਹੀ ਰਹਿਣਾ ਵਾ, ਤੇ ਇੱਥੇ ਭਾਜੀ ਜਿਹੜਾ ਕਾਸਕੋ ਦੇ ਲਾਗੇ ਨਾ ਕੋਲਮੈਨ ਐਵਨਿਊ ਤੇ ਕਾਸਕੋ ਦੇ ਸਾਹਮਣੇ ਆ ਬਿਲਕੁਲ ਆਫਿਸ ਇਹਨਾਂ ਦਾ। ਠੀਕ ਹੈ, ਉੱਥੇ ਅਪੁਆਇੰਟਮੈਂਟ ਬਣਾਓ, ਦੇਖੋ ਕਿਹੜੀ ਅਵੇਲੇਬਲ ਆ, ਕਦੋਂ ਆ। ਵਾਕ ਇਨ ਤਾਂ ਹੁਣ ਐਂਟਰਟੇਨ ਨਹੀਂ ਕਰਦੇ, ਤੁਹਾਨੂੰ ਨਾ ਦੋਨੋਂ ਹੀ ਟਰਾਈ ਕਰਨੇ ਪੈਣੇ ਨੇ। ਉੱਦਾਂ ਇਹਨਾਂ ਨੇ ਇਨਫੋ ਪਾਸ ਆਪਣੀ ਅਪੁਆਇੰਟਮੈਂਟ ਹੁੰਦੀ ਹੈ ਇਹਨਾਂ ਦੀ ਔਨਲਾਈਨ, ਜਿਹੜੀ USCIS ਦੀ ਵੈਬਸਾਈਟ ਤੋਂ, ਉੱਥੋਂ ਅਪੁਆਇੰਟਮੈਂਟ ਬਣਾ ਲਓ। ਕਈ ਵਾਰੀ ਨਹੀਂ ਦਿੰਦੇ ਆ, ਚੱਕ ਦਿੰਦੇ ਸਿਸਟਮ, ਫਿਰ ਜਾ ਕੇ ਉੱਥੇ ਪਰਸਨਲੀ ਰਿਕੁਐਸਟ ਕਰ ਦਿਓ ਜਿਹੜਾ ਗਾਰਡ ਨੂੰ। ਅਤੇ ਹੁਣ ਤਕਰੀਬਨ ਖੁੱਲ੍ਹ ਗਿਆ, ਉਹਨਾਂ ਨੂੰ ਜਾ ਕੇ ਉੱਥੇ ਰਿਕੁਐਸਟ ਕਰ ਲਓ ਕਿ ਮੈਂ ਕਿੱਦਾਂ ਬਣਾਉਣੀ ਹੈ, ਮੈਨੂੰ ਪਤਾ ਨਹੀਂ ਲੱਗ ਰਿਹਾ। ਆਪਣਾ ਵੈਕਸੀਨੇਸ਼ਨ ਲਵਾਈਏ ਤਾਂ ਨਾਲ ਲੈ ਜਾਓ, ਫਿਰ ਤੁਹਾਡੇ ਲਈ ਕੰਮ ਸੌਖਾ ਹੋ ਜਾਊਗਾ। ਉਹਨਾਂ ਕਹਿਣਾ ਵੀ ਹਾਂ ਬੰਦੇ ਨੇ ਲਵਾਇਆ ਟੀਕਾ। ਅਗਲੇ ਕਾਲਰ ਸੁਰਜੀਤ। ਹਾਂਜੀ ਭਾਅ ਜੀ, ਮੈਂ ਨਾ ਇਹ ਪੁੱਛਣਾ ਸੀ ਕਿ ਤੁਸੀਂ ਪਿਛਲੇ ਹਫ਼ਤੇ ਦੱਸਿਆ ਜਿਹੜਾ ਆਪਣਾ ਮੈਡੀਕਲ ਪਬਲਿਕ ਚਾਰਜ ਦੇ ਵਿੱਚ ਲੈ ਰਹੇ ਹੋ, ਅਤੇ ਮੈਂ ਅਸਾਲਮ ਕੇਸ 'ਤੇ ਆ, ਕਵਰਡ ਕੈਲੀਫੋਰਨੀਆ ਅੰਡਰ ਮੈਂ ਲੈਂਦਾ ਜਿਹੜਾ ਮੈਡੀਕਲ $130 ਪੇ ਕਰਦਾ ਮਹੀਨੇ ਦਾ, ਅਤੇ ਕੀ ਉਹ ਵੀ ਪਬਲਿਕ ਚਾਰਜ ਦੇ ਵਿੱਚ ਆਉਂਦਾ? ਨਹੀਂ ਭਾਅ ਜੀ, ਜਿਹੜੇ ਅਸਾਲਮ ਵਾਲੇ ਆ ਉਹ ਬਿਲਕੁਲ ਬੈਨੀਫਿਟ ਲੈ ਸਕਦੇ ਨੇ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ। ਬਸ ਉਹਨਾਂ ਨੂੰ ਪ੍ਰੋਬਲਮ ਆ ਜਿੱਦਾਂ ਹੁਣ ਕਈ ਵਾਰੀ ਅਸਾਲਮ ਵਾਲਾ ਬੰਦਾ ਬਾਅਦ 'ਚ ਕਹੇ ਕਿ ਮੈਂ ਵਿਆਹ ਵਾਲਾ ਕੇਸ ਕਰ ਲੈਣਾ ਵਾ। ਅਸਾਲਮ 'ਚ ਕੋਈ ਪ੍ਰੋਬਲਮ ਨਹੀਂ, ਦੂਜੇ ਵਿਆਹ ਵਾਲੇ ਕੇਸਾਂ ਦੇ ਵਿੱਚ, ਫੈਮਿਲੀ ਇਮੀਗ੍ਰੇਸ਼ਨ ਦੇ ਵਿੱਚ ਪਬਲਿਕ ਚਾਰਜ ਦੀ ਪ੍ਰੋਬਲਮ ਆਉਂਦੀ ਹੈ। ਨਾਲੇ ਜੇ ਤੁਸੀਂ ਮੈਨੂੰ ਲੱਗਦਾ ਜੇ ਕਵਰਡ ਕੈਲੀਫੋਰਨੀਆ ਦੇ ਤਹਿਤ ਪੈਸੇ ਦੇ ਰਹੇ ਆ, ਫਿਰ ਉਹ ਤੁਹਾਡਾ ਮੈਡੀਕਲ ਨਹੀਂ ਹੋਣਾ, ਉਹ ਰੈਗੂਲਰ ਜਿਹੜੀ ਹੈਲਥ ਇੰਸ਼ੋਰੈਂਸ ਆ, ਅਤੇ ਉਹਨੂੰ ਉਹ ਪਬਲਿਕ ਚਾਰਜ ਸ਼ਾਇਦ ਗਿਣਦੇ ਵੀ ਨਹੀਂ ਆ। ਪਬਲਿਕ ਚਾਰਜ ਦਾ ਸਾਨੂੰ ਇਹਨਾਂ ਨੇ ਜ਼ਰੂਰੀ ਨਹੀਂ ਕਿ ਇਹਨਾਂ ਨੇ ਮਾੜਾ ਰੂਲ ਬਣਾਉਣਾ ਵਾ ਬਾਈਡਨ ਹੋਣਾ ਨੇ, ਇਹਨਾਂ ਨੇ ਤਾਂ ਇਹ ਪਬਲਿਕ ਚਾਰਜ ਦੇ ਅਗੇਂਸਟ ਹੀ ਸੀਗੇ, ਪਰ ਇਹਨਾਂ ਨੂੰ ਕੋਈ ਨਾ ਕੋਈ ਰੂਲ ਬਣਾਉਣਾ ਪੈਣਾ। ਜਿੰਨੀ ਕੁ ਸਮਝ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ ਇਹਨਾਂ ਨੇ ਇੱਕ ਤਰੀਕੇ ਨਾਲ ਵਧੀਆ ਹੀ ਰੂਲ ਬਣਾਉਣਾ, ਕਿ ਇਹਨਾਂ ਨੇ ਫਿਕਸ ਕਰ ਦੇਣਾ। ਮੇਰੇ ਹਿਸਾਬ ਨਾਲ ਕੀ ਕਰੂਗੇ ਕਿ ਇਹਨਾਂ ਨੇ ਥੋੜ੍ਹੇ ਬਹੁਤੇ ਬੈਨੀਫਿਟ ਇਹਨਾਂ ਨੇ ਆਪ ਹੀ ਕਹਿ ਦੇਣਾ ਕਿ ਆਹ ਵਾਲੇ ਪਬਲਿਕ ਚਾਰਜ ਨਹੀਂ ਹੈਗੇ। ਸੋ ਹੋਪਫੁਲੀ, ਪੱਕਾ ਨਹੀਂ ਮੈਨੂੰ ਪਤਾ, ਅੱਜ ਤਾਂ ਹੁਣ ਕਵਰਡ ਕੈਲੀਫੋਰਨੀਆ ਜਿਹਦੇ ਵਿੱਚ ਤੁਸੀਂ ਪੈਸੇ ਦੇ ਰਹੇ ਆ, ਹੋਪਫੁਲੀ ਇਹ ਸ਼ਾਇਦ ਇਹੀ ਕਹਿ ਦੇਣ ਕਿ ਇਹ ਵਾਲੇ ਜਿਹੜੇ ਬੈਨੀਫਿਟ ਹੈ ਪਬਲਿਕ ਚਾਰਜ ਨਹੀਂ ਆਉਂਦੇ ਆ। ਸੋ ਦੇਖਦੇ ਹਾਂ ਹੁਣ ਕੀ ਰੂਲ ਬਣਦਾ। ਸੋ ਜਿਹੜਾ ਮੈਡੀਕਲ ਹੁੰਦਾ ਉਹਦੇ ਵਿੱਚ ਤਕਰੀਬਨ ਤੁਹਾਡਾ ਸਾਰਾ ਕੁਝ ਫ੍ਰੀ ਹੁੰਦਾ। $130 ਮਹੀਨੇ ਦੀ ਫੀਸ ਤਾਂ ਨਹੀਂ ਉਸ ਦੇ ਵਿੱਚ ਜਿਹੜੀ ਉਹ ਹੁੰਦੀ। ਤੁਸੀਂ ਰੈਗੂਲਰ ਮੇ ਵੀ ਹੈਲਥ ਇੰਸ਼ੋਰੈਂਸ ਤੁਹਾਡੀ ਜਿਹੜੀ ਉਹ ਹੋਣੀ ਆ। ਇੱਕ ਵਾਰੀ ਆਪਣੇ ਕਵਰਡ ਕੈਲੀਫੋਰਨੀਆ ਏਜੰਟ ਦੇ ਨਾਲ ਵੀ ਤੁਸੀਂ ਉਹ ਸੰਪਰਕ ਕਰ ਲਿਓ ਜੀ। ਅਗਲੇ ਕਾਲਰ ਲਖਬੀਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਆਪਣੇ ਭਾਈ ਵਕੀਲ ਸਾਹਿਬ, ਮੈਂ ਆਪਣੀ ਮਦਰ ਦਾ ਅਪਲਾਈ ਕੀਤਾ ਸੀ। ਮੈਂ ਇੱਥੇ ਸਿਟੀਜ਼ਨ 97 ਤੋਂ ਜੀ,
ਤੇ ਉਹਨਾਂ ਨੇ ਮੇਰਾ ਮਤਲਬ ਵਰਕ ਪਰਮਿਟ ਦੇਤਾ, ਸੋਰਸ ਕੁਆਲਿਟੀ ਦੇਤੀ, ਤੇ ਜਿਹੜਾ ਗ੍ਰੀਨ ਕਾਰਡ ਸੀ ਉਹ ਡਿਨਾਈ ਕਰਤਾ। ਕਿਉਂ? ਉਹਦੇ ਤੇ ਉਹਨਾਂ ਨੇ ਰੀਜ਼ਨ ਲਿਖਿਆ ਵੀ ਤੂੰ ਕੋਈ ਪੇਪਰ ਤੇਰਾ ਇਹ ਨਹੀਂ ਕਰਕੇ ਮਤਲਬ ਸਾਨੂੰ ਪ੍ਰੂਫ ਨਹੀਂ ਹੋਇਆ ਵੀ ਇਹ ਤੇਰੀ ਮਾਂ ਆ। ਇਹ ਜੀ ਤੁਹਾਨੂੰ ਨਾ ਤੁਹਾਨੂੰ ਦੁਬਾਰਾ ਫਾਈਲ ਕਰਨਾ ਪੈਣਾ। ਤੁਹਾਨੂੰ ਉਹਨਾਂ ਨੇ ਡਿਨਾਈ ਕਦੋਂ ਕੀਤਾ ਸੀਗਾ? ਹੋ ਗਿਆ ਜੀ 20 ਦਿਨ ਹੋ ਗਏ। ਉਹ ਤੁਹਾਨੂੰ ਜੀ ਅਪੀਲ ਕਰਨੀ ਪੈਣੀ ਹੈ ਫਿਰ। ਜਾਂ ਤਾਂ ਤੁਸੀਂ ਅਪੀਲ ਕਰ ਲਓ, ਕੰਟੈਕਟ ਕਰ ਲਓ ਸਾਡੇ ਆਫਿਸ ਨੂੰ, ਅਤੇ ਫਿਰ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਮੋਰੇ ਇਹਨਾਂ ਦੀ ਅਪੀਲ ਹੁੰਦੀ ਹੈ ਇੱਦਾਂ ਦੇ ਕੇਸਿਸ ਦੀ। ਸੋ ਬੋਰਡ ਆਫ ਇਮੀਗ੍ਰੇਸ਼ਨ ਵਾਲੇ ਫਿਰ ਜਿੱਦਾਂ DNA ਦੀ ਆਪਾਂ ਓਪਰਚੁਨਿਟੀ ਰਿਕੁਐਸਟ ਕਰਕੇ ਥੱਲੇ ਰਿਮਾਂਡ ਕਰਾ ਕੇ ਉਹਦਾ ਪ੍ਰੂਵ ਕਰ ਸਕਦੇ ਹਾਂ। ਇੱਥੇ ਲੈਬਸ ਵਗੈਰਾ ਹੈਗੀਆਂ, ਕੋਈ ਇੰਨਾ ਚੱਕਰ ਨਹੀਂ ਹੈਗਾ, ਕੰਮ ਹੋ ਜਾਣਾ। ਸੋ ਇਹ ਜਿੱਦਾਂ ਮੰਨ ਲਓ ਜਿੱਦਾਂ ਇਹਨਾਂ ਦਾ ਕੇਸ ਹੈ, ਅਜਿਹੇ ਕੇਸ 'ਚ ਕਿੰਨੇ ਦਿਨ ਮਿਲਦੇ ਆ ਜਾਂ ਕੁਛ ਸਮਾਂ ਹੁੰਦਾ ਹੈ? ਕਿੰਨੇ ਦੇ ਵਿੱਚ? 30 ਦਿਨਾਂ ਦੇ ਵਿੱਚ ਅਪੀਲ ਕਰਨੀ ਹੁੰਦੀ ਹੈ। ਫਿਰ ਜੀ ਥੋੜ੍ਹੇ ਦਿਨ ਰਹਿ ਗਏ ਤੁਹਾਡੇ ਕੋਲ, 10 ਕੁ ਦਿਨ ਹੈਗੇ ਆ। ਜੀ ਤੁਸੀਂ ਸੋਮਵਾਰ ਨੂੰ ਕੰਟੈਕਟ ਕਰੋ ਸਾਨੂੰ ਜੀ। ਇਹਨਾਂ ਦਾ ਫ਼ੋਨ ਨੰਬਰ ਹੈ ਜੀ ਆਫਿਸ ਦਾ 415 909 0503 415909 0503। ਅਤੇ ਅਗਲੇ ਜਿਹੜੇ ਕਾਲਰ ਨੇ ਗੁਰਮੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੀ ਲੜਕੀ ਕਨਾਡਾ 'ਚ ਸੀਗੀ, ਸਿਟੀਜ਼ਨ ਆ। ਹੁਣ ਉਹ ਇੱਥੇ ਆਈਓ ਆ ਸਾਡੇ ਕੋਲ। ਉਹਦੀ ਮੰਮੀ ਦਾ ਐਕਸੀਡੈਂਟ ਹੋ ਗਿਆ ਸੀ ਜੀ, ਤੇ ਉਹਨੂੰ ਸਾਲ ਤੋਂ 1.5 ਸਾਲ ਹੋ ਚੱਲਿਆ ਇੱਥੇ ਆ ਜੀ। ਤੇ ਉਹ ਇੱਥੇ ਸਾਡੇ ਕੋਲ ਸੈੱਟ ਹੋ ਸਕਦੀ ਕਿ ਨਹੀਂ? ਅੱਜ ਦੱਸਿਆ ਜੀ ਉਸੇ ਦੇ ਬਾਰੇ ਸਾਰਾ ਹੀ, ਕੈਨੇਡੀਅਨ ਸਿਟੀਜ਼ਨ ਕਿੱਦਾਂ ਜਿਹੜੇ ਹੋ ਸਕਦੇ ਜੀ। ਉੱਦਾਂ ਅਦਰਵਾਈਜ਼ ਤਾਂ ਫਿਰ ਇਹ ਇਧਰ ਫੈਮਿਲੀ ਵਾਲਾ ਕਰ ਸਕਦੇ ਜੀ। ਉੱਦਾਂ ਉਸ ਤੋਂ ਰਿਲੇਸ਼ਨ, ਇੱਕ ਵਾਰੀ ਰਿਲੇਸ਼ਨ ਦੱਸਿਆ ਤਾਂ ਲੜਕੀ ਉਹਨਾਂ ਦੀ ਦੱਸਦੇ ਸੀ। ਇਹ ਸਿਟੀਜ਼ਨ ਇਹਨਾਂ ਦੀ ਬੇਟੀ ਤੁਹਾਡੀ ਬੇਟੀ ਹੈ ਨਾ ਤੁਸੀਂ ਦੱਸ ਰਹੇ? ਹਾਂਜੀ ਹਾਂਜੀ, ਸਾਡੀ ਬੇਟੀ ਆ, ਸਿਟੀਜ਼ਨ ਆ ਕਨਾਡਾ ਦੀ। ਤੇ ਤੁਸੀਂ ਵੀ ਸਿਟੀਜ਼ਨ ਹੋ ਇੱਥੋਂ ਦੇ? ਮੈਂ ਵੀ ਸਿਟੀਜ਼ਨ ਆ ਜੀ। ਅੱਛਾ ਜੀ। ਸੋ ਸਭ ਤੋਂ ਸੌਖਾ ਤਰੀਕਾ ਤਾਂ ਇਹ ਹੈ ਕਿ ਜਿਹੜਾ ਜੇ ਤਾਂ ਉਹਨਾਂ ਨੇ ਕੰਮਕਾਰ ਕੋਈ ਕਰਨਾ ਇਨਵੈਸਟਮੈਂਟ ਵਾਲਾ E2 ਆ, E2 ਦੇ ਵਿੱਚ ਉਹ ਜਿੱਦਾਂ ਆਪਾਂ ਦੱਸਿਆ ਹੈ ਕਿ ਜੇ US ਦੇ ਵਿੱਚ ਆ ਕੇ ਕਰਦੇ ਆ ਤਾਂ 15 ਕੁ ਦਿਨਾਂ 'ਚ ਉਹਨਾਂ ਦੀ ਗੱਲ ਬਣ ਜਾਂਦੀ ਹੈ, ਜੇ ਬਾਹਰੋਂ ਕਰਦੇ ਆ ਤਾਂ 2-3 ਮਹੀਨੇ। ਸੋ E2 ਦੇ ਜੇ ਤਾਂ ਉਹ ਕੰਮਕਾਰ ਕਰਨਾ ਚਾਹੁੰਦੇ, ਬਿਜ਼ਨਸ ਕਰਨਾ ਚਾਹੁੰਦੇ, ਪੈਸੇ ਹੈਗੇ, ਅਤੇ ਅੱਜ ਵਾਲਾ ਜਿਹੜਾ ਸ਼ੋਅ ਆ ਉਹਨੂੰ ਸੁਣੋ, ਉਹ ਕਰਨਾ ਪੈਣਾ ਉਹਨਾਂ ਨੂੰ। ਕੋਈ ਵੀ ਬਿਜ਼ਨਸ ਕਰ ਸਕਦੇ ਆ। ਅਤੇ ਜੇ ਨਹੀਂ ਉਹ ਕਰਨਾ ਤਾਂ ਫਿਰ ਤੁਸੀਂ ਐਜ਼ ਅ ਸਿਟੀਜ਼ਨ ਤੁਸੀਂ ਜੇ ਆਪਣੀ ਬੇਟੀ ਦਾ ਅਪਲਾਈ ਕਰੋਗੇ ਫੈਮਿਲੀ ਬੇਸਡ ਇਮੀਗ੍ਰੇਸ਼ਨ 'ਚ, ਅਤੇ ਉਹ ਫਿਰ ਉਹੀ ਜਿੰਨਾ ਸਮਾਂ 10-12 ਸਾਲ ਦਾ ਇੰਤਜ਼ਾਰ ਹੈਗਾ ਜੀ। ਫਿਰ ਉਹ ਉਸ ਹਿਸਾਬ ਦੇ ਨਾਲ ਹੀ ਪੱਕਿਆਂ ਹੋ ਜੇ ਅਨਮੈਰਿਡ ਆ, ਜੇ ਵਿਆਹ ਨਹੀਂ ਹੋਇਆ ਤਾਂ ਫਿਰ 6-7 ਸਾਲ ਦਾ ਟਾਈਮ। 6-7 ਸਾਲ ਜੀ। ਅਗਲੇ ਕਾਲਰ ਮਹਿੰਦਰ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਮੈਂ ਭਾਜੀ ਸਵਾਲ ਪੁੱਛਣਾ ਸੀ। ਮੇਰਾ ਬ੍ਰਦਰ ਆ, ਉਹ ਤੇ 2-3 ਕੇਸ ਉਹਦੇ ਘਰ ਵਾਲੀ ਨੇ ਬਣਾਤੇ ਸੀਗੇ ਜੀ। ਤਾਂ 1-2 ਵਾਰੀ ਚੋਰੀ ਦਾ ਇਲਜ਼ਾਮ ਲਾਤਾ ਜਾਂ ਉਹਨੂੰ ਮੈਨੂੰ ਕੁੱਟਿਆ, ਤਾਂ ਉਹਦੇ ਕੇਸ ਕਲੀਅਰ ਹੋ ਗਏ ਸੀਗੇ। ਪਰ ਅਸੀਂ ਉਹਨੂੰ ਇੰਡੀਆ ਲਿਜਾਣਾ ਮੰਗਦੇ, ਕੋਈ ਪ੍ਰੋਬਲਮ ਤਾਂ ਨਾ ਪਊਗੀ? ਉਹ ਜਿੱਦਾਂ ਹੁਣ ਕੀ ਉਹਦਾ ਸਟੇਟਸ ਕੀ ਹੈ ਇਮੀਗ੍ਰੇਸ਼ਨ ਦਾ? ਹਾਂਜੀ ਸਿਟੀਜ਼ਨ ਹੈ ਜੀ ਇੱਥੇ ਦਾ ਜੀ। ਇੰਡੀਆ ਵਾਲੀ ਤਾਂ ਜੀ ਪ੍ਰੋਬਲਮ ਤਾਂ ਬਿਲਕੁਲ ਪੈ ਸਕਦੀ ਹੈ, ਤੁਹਾਨੂੰ ਪਤਾ ਹੀ ਹੈ ਇੰਡੀਆ 'ਚ ਤਾਂ ਫਿਰ ਸਭ ਕੁਝ ਹੀ ਚੱਲਦਾ ਅਦਾਲਤਾਂ ਦੇ ਵਿੱਚ। ਤਾਂ ਹੁਣ ਇਹ ਤਾਂ ਹੁਣ ਕੁੜੀ 'ਤੇ ਡਿਪੈਂਡ ਕਰਦਾ ਕਿ ਉਹਨੇ ਪੰਗਾ ਲੈਣਾ ਕਿ ਨਹੀਂ ਲੈਣਾ ਉਹਨਾਂ ਜੀ। ਨਹੀਂ, ਉਹ ਡਿਵੋਰਸ ਹੋਏ ਨੂੰ ਵੀ ਹੁਣ ਤਾਂ ਗੱਲ ਦਾ 10-12 ਸਾਲ ਹੋ ਚੱਲੇ। ਹੁਣ ਉਹਨੇ ਵਿਆਹ ਕਰਾ ਲਿਆ ਸੀ ਜਿੱਦਾਂ ਮਤਲਬ ਕੁੜੀ ਨੇ। ਅੱਛਾ। ਦੇਖੋ ਹੁਣ ਜੇ ਤਾਂ ਸਿੱਧੇ ਜਾਇਜ਼ ਗੱਲ ਕਰੀਏ ਫਿਰ ਤਾਂ ਕੁਛ ਨਹੀਂ ਹੋਣਾ ਚਾਹੀਦਾ ਸਿਸਟਮ 'ਤੇ। ਪਰ ਹੁਣ ਇੱਕ ਇੰਡੀਆ ਕੰਟਰੀ ਆਪਾਂ ਛੱਡੀ ਵੀ ਤਾਂ ਸੀਗੀ ਕਿ ਪਤਾ ਕਿ ਉੱਥੇ ਸਾਰਾ ਕੁਛ ਵੀ ਕਰ ਦਿੰਦੇ ਆ। ਹੁਣ ਇਹ ਜਾਂ ਤਾਂ ਚੁੱਪ-ਚੁਪੀ ਤੇ ਜਾ ਕੇ ਆ ਜਾਓ, ਦੱਸਿਓ ਨਾ ਵੀ ਭਾਈ ਗਏ ਆ, ਵੀ ਆਏ ਆ, ਹੈ ਨਾ। ਉੱਥੇ ਜਾ ਕੇ ਰੌਲਾ ਰੂਲਾ ਆਪਾਂ ਨਾ ਪਾਓ, ਆਰਾਮ ਨਾਲ ਜਿਹੜਾ ਕੰਮ ਕਰਨਾ ਜਾ ਕੇ ਕਰਕੇ ਇੱਦਾਂ ਕਰਕੇ ਦੇਖ ਲਓ। ਬਾਕੀ ਜੇ ਪੰਗਾ ਪੈਂਦਾ ਤਾਂ ਫਿਰ ਤੁਹਾਨੂੰ ਵਕੀਲ ਆਪਾਂ ਦੱਸ ਦੇਵਾਂਗੇ ਉੱਥੇ। ਪਰ ਪੰਗੇ ਵਾਲੇ ਤੋਂ ਬਚ ਕੇ ਜਿਹੜਾ ਉਹ ਰਹੋ, ਜਾਂ ਤਾਂ ਕੋਈ ਵਿੱਚ ਪਹਿਲਾਂ ਹੀ ਬੰਦਾ ਪਾ ਕੇ ਦੇਖ ਲਓ। ਇਹ ਮੇਕ ਸ਼ੋਰ ਕਰ ਲਓ ਵੀ ਉਹਦਾ ਕੋਈ ਇੱਦਾਂ ਦਾ ਇਰਾਦਾ ਨਹੀਂ। ਉੱਥੇ ਤਾਂ ਜਿਹਦੇ ਨਾਲ ਮੰਤਰੀ ਸਾਹਿਬ ਹੈਗੇ ਉਹਨਾਂ ਦਾ ਘੱਟ ਹੀ ਪੰਗਾ ਪੈਂਦਾ। ਹਾਂ, ਇਹੀ ਚੀਜ਼ ਜਿਹੜੀ ਉਹ ਹੈਗੀ ਆ। ਬਾਕੀ ਇਹੀ ਆ ਵੀ ਹੁਣ ਲਾਈਕ ਡਿਵੋਰਸ ਕਹਿ ਲਓ ਵੀ ਮਿਊਚੁਅਲ ਇੱਕ ਹਿਸਾਬ ਦੇ ਨਾਲ ਰਿਸਪੈਕਟ ਨਾ ਹੋਇਆ ਕਿ ਗੁੱਸੇ ਨਾ ਹੋਇਆ ਆ, ਉਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਆ ਉੱਥੇ, ਵੀ ਬਦਲਾ ਲੈਣਾ ਆ ਜਾਂ ਰਿਵੈਂਜ ਆ ਜਾਂ ਕੀ ਆ। ਸੋ ਉਸ ਹਿਸਾਬ ਦੇ ਨਾਲ ਦੇਖਿਓ ਜੀ, ਫੈਸਲਾ ਤੁਹਾਡੇ ਹੱਥ। ਅਤੇ ਅੱਜ ਦਾ ਜਿਹੜਾ ਪ੍ਰੋਗਰਾਮ ਵੀ ਹੁਣ ਇੱਥੇ ਹੀ ਆਪਾਂ ਸਮਾਪਤ ਜਿਹੜਾ ਉਹ ਕਰਦੇ ਹੈਗੇ ਆ। ਅਤੇ ਇੱਕ ਵਾਰੀ ਫਿਰ ਜਿਹੜਾ ਹੈ ਉਹ ਆਪਾਂ ਦੱਸਦੇ ਜਾਈਏ ਵੀ ਅੱਜ ਜਿਹੜਾ ਆਪਾਂ ਕੈਨੇਡੀਅਨ ਜਿਹੜੇ ਸਿਟੀਜ਼ਨ ਆ ਜਾਂ ਟਰੱਕਰਸ ਆ ਜਾਂ ਜਿਹੜੇ ਉਹ ਅਮਰੀਕਾ ਦੇ ਵਿੱਚ ਪਰਮਾਨੈਂਟਲੀ ਆਉਣ ਬਾਰੇ ਸੋਚ ਰਹੇ ਹੈਗੇ ਆ, ਅਤੇ ਕਿਸ ਤਰੀਕੇ ਨਾਲ ਆ ਕੇ ਇੱਥੇ ਉਹ ਕੰਮ ਕਰ ਸਕਦੇ ਆ, ਅਤੇ ਫਿਰ ਹੌਲੀ ਹੌਲੀ ਉਸ ਦੇ ਉੱਤੇ ਰਸਤਾ ਜਿਹੜਾ ਉਹ ਬਣਦਾ ਹੈ। ਸੋ ਅੱਜ ਆਪਾਂ E2 ਵੀਜ਼ੇ ਬਾਰੇ ਜਿਹੜੀ ਉਹ ਗੱਲਬਾਤ ਕੀਤੀ ਆ, ਅਤੇ ਅਗਲੇ ਵੀਕ ਦੇ ਵਿੱਚ ਜਿਹੜਾ EB
ਇਹੀ ਕਿਉਂਕਿ ਇਹ ਟੈਂਪਰੇਰੀ ਸੀਗੇ, ਫਿਰ ਆਪਾਂ ਇਹਨਾਂ ਨੇ ਪੱਕੇ ਕਿੱਦਾਂ ਹੋਣਾ, ਤੇ EB5 ਜਿਹੜੇ ਇਨਵੈਸਟਮੈਂਟ ਵਾਲੇ ਆ ਉਹਨਾਂ ਬਾਰੇ ਗੱਲ ਕਰਾਂਗੇ। ਸੋ ਇੱਦਾਂ ਹੀ ਜਿਹੜੇ ਆ ਤੁਸੀਂ ਜ਼ਰੂਰ ਸੁਣਦੇ ਰਹੋ, ਹਰ ਵਾਰੀ ਜਿਹੜੇ ਉਹ ਤੁਸੀਂ ਸੁਣਦੇ ਰਹੋ। ਅਤੇ ਇੱਕ ਨਾਲ ਹੀ ਜਿਹੜਾ ਜੀ ਉਹ ਦੱਸਦੇ ਜਾਈਏ ਵੀ ਅੱਜ ਗੁਰਦੁਆਰਾ ਸਾਹਿਬ ਸੈਨ ਹੋਜ਼ੇ ਵਿਖੇ ਜਿਹੜੀ ਆਰਟਿਸਟ ਪਰਮ ਸਿੰਘ ਪੇਂਟਰ ਜਿਹੜੇ ਆ ਉਹਨਾਂ ਦੀ ਪ੍ਰਦਰਸ਼ਨੀ ਆਰਟ ਐਗਜ਼ੀਬਿਸ਼ਨ ਜਿਹੜੀ ਉਹ ਅੱਜ ਅਤੇ ਕੱਲ੍ਹ ਉੱਥੇ ਗੁਰਦੁਆਰਾ ਸਾਹਿਬ ਸੈਨ ਹੋਜ਼ੇ ਵਿਖੇ ਲੱਗਣੀ ਹੈਗੀ ਆ। ਸੋ ਉੱਥੇ ਜਿਹੜਾ ਤੁਸੀਂ ਜ਼ਰੂਰ ਪਹੁੰਚੋ। ਸਿੱਖ ਹਿਸਟਰੀ ਦੇ ਨਾਲ ਸੰਬੰਧਿਤ ਜਿਹੜੀਆਂ ਪੇਂਟਿੰਗਸ ਆ ਉਹਨਾਂ ਦੀ ਪ੍ਰਦਰਸ਼ਨੀ ਜਿਹੜੀ ਉੱਥੇ ਹੋਣੀ ਆ। ਸੋ ਅੱਜ ਅਤੇ ਕੱਲ੍ਹ ਨੂੰ ਜਿਹੜੀ ਉੱਥੇ ਹੋਵੇਗੀ, ਤੁਸੀਂ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਸੈਨ ਹੋਜ਼ੇ ਵਿਖੇ ਜਾ ਕੇ ਉਹ ਦੇਖ ਸਕਦੇ ਹੈਗੇ ਆ। ਬਾਕੀ ਇੰਡੀਅਨ ਚੈਨਲਸ ਦਾ ਮੋਦੀ ਦਾ ਜਿਹੜਾ ਮਾਊਥ ਪੀਸ ਆ ਫਾਰਮਰਸ ਦੇ ਖਿਲਾਫ ਬੋਲਣ ਵਾਲਾ ਅਨੁਪਮ ਖੇਰ ਜਿਹੜਾ ਉਹ ਇੱਥੇ ਆ ਰਿਹਾ, ਉਸ ਦੇ ਖਿਲਾਫ ਲੋਕ ਪ੍ਰੋਟੈਸਟ ਕਰ ਰਹੇ ਨੇ। ਕੱਲ੍ਹ ਨੂੰ ਜਿਹੜਾ ਉਹਦਾ ਮਿਲਪੀਟਸ ਦੇ ਵਿੱਚ ਇੱਕ ਸ਼ੋਅ ਰੱਖਿਆ ਹੈਗਾ ਆ, ਉਹਦੇ ਜਿਹੜੇ ਜਿੰਨੇ ਵੀ ਕਰਵਾਉਣ ਵਾਲੇ ਆ ਉਹਨਾਂ ਨੂੰ ਬਾਰ-ਬਾਰ ਲੋਕਾਂ ਦੇ ਦੁਆਰਾ ਕਾਲ ਕਰਨ ਦੇ ਬਾਵਜੂਦ ਵੀ ਉਹ ਟਸ ਤੋਂ ਮਸ ਨਹੀਂ ਹੋਏ, ਉਹ ਅੜੇ ਆ। ਉਹਨਾਂ ਨੇ ਉਸ ਦਾ ਸ਼ੋਅ ਜਿਹੜਾ ਉਹ ਕੈਂਸਲ ਨਹੀਂ ਕੀਤਾ। ਉੱਥੇ ਉਹਨਾਂ ਨੂੰ ਅੱਤਵਾਦੀ ਅਤੇ ਹੋਰ ਕਈ ਕੁਛ ਜਿਹੜੇ ਭੈੜੇ ਸ਼ਬਦਾਂ ਦੇ ਨਾਲ ਕਿਸਾਨਾਂ ਨੂੰ ਜਿਹੜਾ ਉਹ ਬੋਲਦਾ ਰਿਹਾ ਆ। 9 ਮਹੀਨੇ ਹੋ ਗਏ ਲਗਾਤਾਰ ਉੱਥੇ ਜਿਹੜੇ ਕਿਸਾਨ ਉਹ ਬੈਠੇ ਹੋਏ ਆ। ਅੱਜ ਹਰਿਆਣੇ 'ਚ ਬਹੁਤ ਭਿਆਨਕ ਰੂਪ ਦੇ ਵਿੱਚ ਇਹਨਾਂ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਵੀ ਜਿਹੜਾ ਆ ਉਹ ਕੀਤਾ ਗਿਆ। ਸਿਰ ਜਿਹੜੇ ਉਹ ਪਾੜੇ। ਉੱਥੇ ਦਾ DM ਦੀਆਂ ਵੀਡੀਓਜ਼ ਜਿਹੜੀਆਂ ਕੁਛ ਆਈਆਂ ਜਿਸ ਦੇ ਵਿੱਚ ਉਹ ਆਪਣੇ ਪੁਲਿਸ ਵਾਲਿਆਂ ਨੂੰ ਇਹ ਹਦਾਇਤਾਂ ਦੇ ਰਿਹਾ ਵੀ ਇਹਨਾਂ ਦੇ ਸਿਰ ਦੇ ਵਿੱਚ ਡੰਡੇ ਮਾਰੋ। ਸੋ ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਉੱਥੇ ਵਾਪਰ ਰਹੀਆਂ। ਸੋ ਅਜਿਹੇ ਲੋਕਾਂ ਦਾ ਜਿਹੜਾ ਉਹ ਵਿਰੋਧ ਜਿਹੜਾ ਉਹ ਕਰਨਾ ਚਾਹੀਦਾ, ਪ੍ਰੋਟੈਸਟ ਜਿਹੜਾ ਉਹ ਕਰੋ। ਜਿਹੜੇ ਮਾਊਥ ਪੀਸ ਉੱਥੋਂ ਦੇ ਆ ਕੇ ਅਤੇ ਇੱਥੇ ਬਾਅਦ ਦੇ ਵਿੱਚ ਇੱਥੋਂ ਦੇ ਲੋਕਾਂ ਦੇ ਵਿੱਚ ਆਪਸ ਦੇ ਵਿੱਚ ਫੁੱਟ ਪਾਉਣ ਦੀ ਜਿਹੜੀ ਉਹ ਕੋਸ਼ਿਸ਼ ਆ ਉਹ ਕਰਨ ਦੇ ਲਈ ਆਏ ਹੋਏ ਆ। ਸੋ ਉਹਨਾਂ ਦਾ ਪੂਰਾ ਬਾਈਕਾਟ ਜਿਹੜਾ ਉਹ ਕਰਨਾ ਚਾਹੀਦਾ। ਅਤੇ ਅਟਾਰਨੀ ਟਿਰਕੇਨਾ ਜੀ ਬਹੁਤ ਬਹੁਤ ਧੰਨਵਾਦ ਜੀ, ਬੜੀ ਮਿਹਰਬਾਨੀ ਜੀ। ਮਿਲਦੇ ਹਾਂ ਅਗਲੀ ਵਾਰ EB5 ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਅਗਲੀ ਵਾਰ ਤੱਕ ਲਈ ਮੈਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।